ही प्यारे सोहने सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आनु प्रोग्राम सचो सच विच बहुत मेहरबानी जी राज साहब आज 19 मई 2022 5 जेठ नानकशाही संमत 554 ਦਾ ਦਿਨ ਹੈ ਇਹ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ Balfour Zone Canada, Roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਜਾਫੀ ਸਿੰਘ ਜੀ ਹਰਾਂ ਵੱਲੋਂ ਸੋ ਇਹਨਾਂ ਨੇ ਜਥੇਦਾਰ ਹਵਾਰਾ ਦੇ ਜਨਮ ਦਿਨ ਦੀ ਜਿਹੜੀ ਖੁਸ਼ੀ ਵਿੱਚ ਅੱਜ ਦੀ ਜਿਹੜੀ ਸਪਾਂਸਰਸ਼ਿਪ ਜਿਹੜੀ ਹੈ ਭੇਜੀ ਆ ਜਥੇਦਾਰ ਹਵਾਰਾ ਸਿੱਖ ਨੌਜਵਾਨੀ ਦੇ ਦਿਲਾਂ ਦੀ ਧੜਕਣ ਹਨ ਅਤੇ ਸਾਡੀ ਆਜ਼ਾਦੀ ਲਹਿਰ ਦੇ ਨਾਇਕ ਹਨ ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣਾ ਤੇ ਅਸੀਂ ਆਪਣਾ ਕੌਮੀ ਫਰਜ਼ ਜਿਹੜਾ ਅਦਾ ਕਰਦੇ ਹਾਂ ਆਪੋ ਆਪਣੀ ਜ਼ਿੰਮੇਵਾਰੀ ਪਹਿਚਾਣੀਏ ਸੋ ਆਪਣਾ ਦਸਵੰਧ ਕੱਢੀਏ ਅਤੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਾਫੀ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਵਿੱਚ ਜਿਹੜੇ RSS ਅਤੇ ਉਸ ਦੀਆਂ ਸਹਿਯੋਗੀ ਹਿੰਦੂ ਤਵੀਆਂ ਜਥੇਬੰਦੀਆਂ ਨੇ ਸਿੱਖ ਕੌਮ ਦੇ ਖਿਲਾਫ ਖੁੱਲ੍ਹੇਆਮ ਜਿਹੜਾ ਮੁਹਾਜ਼ਾ ਉਹ ਖੋਲ੍ਹ ਦਿੱਤਾ ਹੈ ਔਰ ਕੈਨੇਡਾ ਅਮਰੀਕਾ UK ਅਤੇ ਆਸਟ੍ਰੇਲੀਆ ਵਿੱਚ ਸਿੱਖ ਡਾਇਸਪੋਰਾ ਵੱਲੋਂ ਸਿੱਖ ਪਹਿਚਾਣ ਅਤੇ ਕੌਮੀ ਕਾਰ ਖਾਲਿਸਤਾਨ ਲਈ ਜਿਹੜੇ ਚੁੱਕੇ ਜਾ ਰਹੇ ਸਫਲ ਬੇਬੀ ਸਟੈਪ ਨੇ ਹਿੰਦੂ ਤਵੀਆਂ ਨੂੰ ਬੁਰੀ ਤਰ੍ਹਾਂ ਰੜਕ ਰਹੇ ਨੇ ਔਰ ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਵੱਲੋਂ ਹਾਲ ਹੀ ਵਿੱਚ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਲਈ ਜਿਹੜੇ ਕੀਤੇ ਗਏ ਇੱਕ ਸਮਾਗਮ ਵਿੱਚ ਹਿੰਦੂ ਐਸੋਸੀਏਸ਼ਨ ਦਾ ਜਿਹੜਾ ਸਿੱਖ ਵਿਰੋਧੀ ਏਜੰਡਾ ਖੁੱਲ੍ਹ ਕੇ ਸਾਹਮਣੇ ਆਇਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਜਾਫੀ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਇੰਡੀਆਨਾ ਬੇਸਡ ਵੀਰ ਨੇ ਖੁਦ ਬੜੇ ਜ਼ਬਰਦਸਤ ਐਕਟਿਵਿਸਟ ਨੇ ਹਰ ਫਰੰਟ ਦੇ ਉੱਤੇ ਪੰਥਕ ਏਜੰਡੇ ਨੂੰ ਬੜੀ ਨਿਡਰਤਾ ਦੇ ਨਾਲ ਅੱਗੇ ਤੋਰਦੇ ਨੇ ਔਰ TV 84 ਦੇ ਵੈਲਵਿਸ਼ਰ ਵੀ ਨੇ ਉਸ ਦੇ ਐਡਵੋਕੇਟ ਵੀ ਨੇ ਬਹੁਤ ਵਾਰ ਕੁਝ ਪ੍ਰੋਗਰਾਮ ਉਹ ਖੁਦ ਪੋਸਟ ਕਰਦੇ ਨੇ ਅੱਗੇ ਸ਼ੇਅਰ ਕਰਦੇ ਨੇ ਔਰ ਹੁਣ ਉਹ ਸਫਲ ਕਾਰੋਬਾਰੀ ਵੀ ਨੇ ਪੀਜ਼ਾ ਫੀਲਡ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ ਹੈ ਉਸ ਦਾ ਚਲੋ ਫਾਈਨੈਂਸ਼ੀਅਲੀ ਤਾਂ ਪੋਜ਼ਿਟਿਵਿਟੀ ਹੈ ਤੇ ਨੈਗੇਟਿਵ ਪੱਖ ਇਹ ਹੈ ਕਿ ਉਹਨਾਂ ਕੋਲ ਹੁਣ ਟਾਈਮ ਨਹੀਂ ਹੈ ਕਿਉਂਕਿ ਜ਼ਾਹਰ ਹੈ ਪੀਜ਼ਾ ਹੋਏ ਰੈਸਟੋਰੈਂਟਸ ਹੋਣ ਔਰ ਅੱਜ ਕੱਲ੍ਹ ਖਾਸ ਤੌਰ ਤੇ ਜਦੋਂ ਕਿ ਵਰਕਰਸ ਦੀ ਬੜੀ ਜ਼ਬਰਦਸਤ ਕਮੀ ਹੈ ਆਪ ਹੀ ਮੇਰਾ ਖਿਆਲ ਹੈ ਉਹ ਜ਼ਿਆਦਾ ਇਸ ਸਾਰੇ 'ਚ ਉਹਨਾਂ ਨੂੰ ਆਪ ਵੀ ਹੱਥੀਂ ਕੰਮ ਕਰਨਾ ਪੈਂਦਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਦੋਂ ਅਸੀਂ ਕਿਸੇ ਵੀ ਪ੍ਰੋਜੈਕਟ ਦੀ ਕਾਮਯਾਬੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਪ੍ਰਾਪਤੀ ਦੀ ਗੱਲ ਕਰਦੇ ਹਾਂ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਅਮਰੀਕਨਾਂ ਦੀ ਇਹ ਇੱਕ ਐਕਸਪ੍ਰੈਸ਼ਨ ਹੈ ਕਿ ਪਪੂਲੈਰਿਟੀ ਐਂਡ ਫੇਮ ਹੈਜ਼ ਇਟਸ ਓਨ ਟੈਕਸੇਸ਼ਨ ਇਸ ਦਾ ਬ੍ਰੌਡਲੀ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਕਾਮਯਾਬ ਹੋ ਰਹੇ ਹੁੰਦੇ ਹੋ ਤੇ ਫਿਰ ਜਿਹੜੀਆਂ ਨਾ ਪੱਖੀ ਧਿਰਾਂ ਨੇ ਉਹ ਵੀ ਆਪਣਾ ਸਿਰ ਚੁੱਕ ਲੈਂਦੀਆਂ ਔਰ ਉਹ ਫਿਰ ਕਿਸੇ ਹੱਦ ਤੱਕ ਵੀ ਜਾਂਦੀਆਂ ਤੁਹਾਡੇ ਰਾਹ ਨੂੰ ਰੋਕਣ ਲਈ ਤੁਹਾਨੂੰ ਬਦਨਾਮ ਕਰਨ ਲਈ ਤੁਹਾਨੂੰ ਬੇਦਿਲ ਕਰਨ ਦੇ ਲਈ ਰਿਪੀਟਡਲੀ ਅਸੀਂ ਪਿਛਲੇ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਸਾਡਾ ਇਹ ਸਟੈਂਸ ਰਿਹਾ ਕਿ ਜਿਵੇਂ ਜੂਇਸ਼ ਡਾਇਸਪੋਰਾ ਨੇ ਸੈਂਟਰਲ ਰੋਲ ਪਲੇ ਕੀਤਾ ਇਜ਼ਰਾਈਲ ਦੀ ਕਾਇਮੀ 'ਚ ਜਦੋਂ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਹਾਂ ਅਸੀਂ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਹੈ ਉਸ ਨੂੰ ਕਦੇ ਜਿਹੜਾ ਉਸ ਨੂੰ ਹਮੇਸ਼ਾ ਅਸੀਂ ਕੰਡੈਮ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਫਲਸਤੀਨੀਆਂ ਦੇ ਕਾਜ਼ ਦੇ ਵੱਡੇ ਹਮਾਇਤੀ ਹਾਂ ਪਰ ਇੱਕ ਪ੍ਰੈਸੀਡੈਂਟ ਦੇ ਤੌਰ ਤੇ ਤੁਹਾਨੂੰ ਕਈ ਵਾਰ ਕੋਟ ਕਰਨਾ ਪੈਂਦਾ ਹੈ ਜਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਅਰਮੀਨੀਆ ਹੋਏ ਯੂਕਰੇਨ ਹੋਏ ਉਹਨਾਂ ਦੇ ਮੁੱਦੇ ਤੇ ਕਿਵੇਂ ਜਿਹੜੇ ਡਾਇਸਪੋਰਾ ਉਹਨਾਂ ਦਾ ਹੈ
वो एक्टिवली इन्वॉल्व है। जी और साडा हमेशा ये कहना रहा है कि खालिस्तान की कायमी दे विच सिख डायस्पोरा सेंट्रल की रोल अदा करेगा। ਜਦੋਂ ਅਸੀਂ ਇਹ ਗੱਲ ਕਰਦੇ ਸੀ ਲੇਟ 80s ਜਾਂ ਅਰਲੀ 90s ਉਦੋਂ ਤੱਕ ਗਿਣਤੀ 3 ਮਿਲੀਅਨ ਦੇ ਲਗਭਗ ਹੀ ਕੋਟ ਹੁੰਦੀ ਸੀ, ਪਰ ਹੁਣ ਇੱਕ ਰਫ ਅੰਦਾਜ਼ੇ ਮੁਤਾਬਕ 6 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ ਦੇ ਵਿੱਚ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਔਰ ਇਹਨਾਂ ਪਿਛਲੇ 30 ਵਰਿਆਂ 'ਚ ਜਿਹੜੀਆਂ ਸਾਡੀਆਂ ਸਿਆਸੀ ਪ੍ਰਾਪਤੀਆਂ ਨੇ, ਜਿਨ੍ਹਾਂ ਨੂੰ ਤੁਸੀਂ ਠੀਕ ਕੌਮੀ ਆਜ਼ਾਦੀ ਦੇ ਲਈ ਬੇਬੀ ਸਟੈਪਸ ਕਿਹਾ, ਕਿਉਂਕਿ ਇਹ ਗੱਲ ਇਹ ਨਹੀਂ ਹੈ ਵੀ ਸਾਨੂੰ ਜੇ ਪਤਾ ਹੈ ਵੀ ਡਾਇਸਪੋਰਾ ਨੇ ਕੀ ਰੋਲ ਅਦਾ ਕੀਤਾ ਔਰ ਕਰਨਾ ਜੀ, ਤੇ ਸਾਡਾ ਦੁਸ਼ਮਣ ਤਾਂ ਸਾਡੇ ਤੋਂ 10 ਕਦਮ ਅੱਗੇ ਹੈ। ਉਹ ਤਾਂ 4000 ਸਾਲ ਤੋਂ ਇਸ ਕਿਸਮ ਦੇ ਹੀ ਝੂਠ ਫਰੇਬ ਦੇ ਉੱਤੇ ਮਬਨੀ ਉਹਨਾਂ ਦੀ ਵਿਚਾਰਧਾਰਾ ਹੈ ਔਰ ਉਹ ਹਮੇਸ਼ਾ ਹੀ ਬੇਈਮਾਨ, ਕਪਟੀ, ਕਨਵੋਲੂਟਡ ਮਾਈਂਡਡ ਨੇ। ਸੋ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਤੋਂ ਇੱਕਦਮ ਬਾਅਦ ਜਦੋਂ ਦੁਨੀਆ ਭਰ ਦੇ ਵਿੱਚ ਸਿੱਖ ਉੱਠ ਖਲੋਤੇ, ਖਾਸ ਤੌਰ ਤੇ ਲੰਡਨ, ਵਾਸ਼ਿੰਗਟਨ, ਨਿਊਯਾਰਕ, ਟੋਰਾਂਟੋ, ਵੈਨਕੂਵਰ, ਵੱਡੇ ਵੱਡੇ ਪ੍ਰੋਟੈਸਟ ਹੋਏ ਹਜ਼ਾਰਾਂ ਦੀ ਗਿਣਤੀ 'ਚ ਔਰ ਇੱਕ ਵੱਡਾ ਰੋਹ ਜਾਗਿਆ, ਤੇ ਉਹਨਾਂ ਦੀਆਂ ਏਜੰਸੀਆਂ ਨੇ ਪਲਾਨ ਕਰ ਲਿਆ ਵੀ ਉਹਨਾਂ ਨੇ ਕੀ ਕਰਨਾ ਹੈ। ਹੱਲ ਜੇ ਅਸੀਂ ਕੈਨੇਡਾ, ਜਿੱਥੇ ਪਰਸੈਂਟੇਜ ਵਾਈਜ਼ ਸਿੱਖ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਨੇ, ਉਸ ਦੇ ਵਿੱਚ ਕਿਵੇਂ ਇੰਟਰਫੇਰੈਂਸ ਇੰਡੀਅਨ ਏਜੰਸੀਆਂ ਨੇ ਕੀਤੀ। ਔਰ ਇਹ ਇਕੱਲੀ 84 ਤੋਂ ਬਾਅਦ ਨਹੀਂ, 70ਵਿਆਂ ਦੇ ਵਿੱਚ ਉਹਨਾਂ ਨੇ ਕੀਤੀ। ਫਿਰ ਮੈਂ ਰਿਕਮੈਂਡ ਕਰਾਂਗਾ ਕਿ ਸੌਫਟ ਟਾਰਗੇਟ ਕਿਤਾਬ, ਜਿਹੜੀ ਕਿ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ ਦੋ ਪ੍ਰੋਮਿਨੈਂਟ ਜਰਨਲਿਸਟ ਜ਼ਾਹਿਰ ਕਸ਼ਮੀਰੀ ਔਰ ਮਾਈਕ ਐਂਡਰਿਊ ਨੇ ਲਿਖੀ, ਉਹ ਪੜ੍ਹਨੀ ਜ਼ਰੂਰੀ ਹੈ ਕਿ ਕਿਵੇਂ 70ਵਿਆਂ ਦੇ ਵਿੱਚ ਹੀ ਉਹਨਾਂ ਨੇ ਟੋਰਾਂਟੋ ਦੇ ਗੁਰਦੁਆਰਾ ਵੈਸਟਰਨ ਤੋਂ ਸ਼ੁਰੂ ਕਰਕੇ ਕਿਸ ਕਿਸਮ ਦਾ ਮਾਹੌਲ ਸਿਰਜਿਆ। ਸੋ ਉਹਨਾਂ ਨੇ ਪਹਿਲਾਂ ਹੀ ਕੈਲਕੂਲੇਟ ਕੀਤਾ ਹੋਇਆ ਸੀ, ਕਿਉਂਕਿ ਪਲੈਨਿੰਗ ਤਾਂ 80ਵਿਆਂ ਦੀ ਜੇ ਬਿਗਨਿੰਗ ਚ ਇੰਦਰਾ ਗਾਂਧੀ ਨੇ ਕੀਤੀ ਤੇ ਐਂਟਾਈ ਸਿੱਖ ਲਾਈਨ ਤਾਂ ਸ਼ੁਰੂ ਤੋਂ ਹੀ ਇਹਨਾਂ ਦੀ ਰਹੀ ਹੈ। ਪਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਡਾਇਸਪੋਰਾ ਸਿੱਖਾਂ ਦੀ ਹਮਾਇਤ ਇੱਕ ਲਾਵੇ ਵਾਂਗ ਬਾਹਰ ਆਈ, ਤੇ ਫਿਰ ਅਸੀਂ ਉਹ ਦੁਖਦ 에ਅਰ ਇੰਡੀਆ ਦਾ ਹਾਦਸਾ ਦੇਖਦੇ ਹਾਂ, ਜਿਹੜਾ ਕਿ 85 ਦੇ ਵਿੱਚ ਕਿਵੇਂ ਭਾਰਤੀ ਏਜੰਸੀ ਰਾਹ ਔਰ ਇੰਟੈਲੀਜੈਂਸ ਬਿਊਰੋ ਔਰ ਉਹਨਾਂ ਨੇ ਪਲਾਨ ਕਰਕੇ 328 ਦੇ ਕਰੀਬ ਬੇਗੁਨਾਹ ਜਿਹੜੇ ਹਵਾਈ ਯਾਤਰੀ ਜਿਹੜੇ ਕਿ ਟਰੈਵਲ ਕਰ ਰਹੇ ਸੀ ਉਸ ਜਹਾਜ਼ ਦੇ ਵਿੱਚ, 에ਅਰ ਇੰਡੀਆ ਕਨਿਸ਼ਕਾ ਫਲਾਈਟ ਦੇ ਵਿੱਚ, ਉਹ ਮਾਰੇ ਗਏ। ਔਰ ਇਸ ਇੱਕ ਵੱਡੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਸਾਡੀ ਖਾਲਿਸਤਾਨ ਦੀ ਸਟਰਗਲ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ ਜੀ। ਬੇਸ਼ੱਕ ਸੁਪਰੀਮ ਕੋਰਟ ਨੇ ਬ੍ਰਿਟਿਸ਼ ਕੋਲੰਬੀਆ ਦੇ ਫਾਈਨਲੀ ਐਕਵਿਟ ਕੀਤਾ ਜਿਨ੍ਹਾਂ ਨੂੰ ਉਹਨਾਂ ਨੇ ਅਕਿਊਜ਼ ਕੀਤਾ ਸੀ, ਪਰ ਇਹ ਜਿੰਨੀ ਦੇਰ ਤੱਕ ਉਹ ਟ੍ਰਾਇਲ ਚੱਲਿਆ, ਜਿਹੜਾ ਕੈਨੇਡਾ ਦੇ ਇਤਿਹਾਸ ਦਾ ਇੱਕ ਖਰਚੀਲਾ ਟ੍ਰਾਇਲ ਵੀ ਸੀ, ਉਸ ਦੌਰਾਨ ਹੀ ਜਦੋਂ ਤੁਸੀਂ ਨੈਗੇਟਿਵ ਪੀਆਰ ਦੀ ਗੱਲ ਦੇਖਦੇ ਹੋ, ਜਿੰਨਾ ਨੈਗੇਟਿਵ ਪੀਆਰ ਕ੍ਰੀਏਟ ਕੀਤਾ ਇੰਡੀਅਨ ਮੀਡੀਆ ਨੇ ਇੰਟਰਨੈਸ਼ਨਲੀ, ਉਹਨਾਂ ਨੇ ਫਿਰ ਜੋ ਸਿੱਖਾਂ ਦੇ ਨਾਲ 84 ਤੋਂ ਬਾਅਦ 95 ਤੱਕ ਹੋਇਆ ਇੱਕ ਦਹਾਕਾ, ਉਹ ਤਾਂ ਉਸ ਇੰਟਰਨੈਸ਼ਨਲ ਟੈਰਰਿਜ਼ਮ ਦੇ ਰੌਲੇ ਦੀ ਡੈਨ ਦੇ ਵਿੱਚ, ਉਸ ਦੇ ਖਪਖਾਨੇ ਦੇ ਵਿੱਚ ਹੀ ਛੁਪ ਗਿਆ, ਕਿਉਂਕਿ ਉਹਨਾਂ ਦੇ ਪ੍ਰਚਾਰ ਤੰਤਰ ਨੇ ਸਿੱਖਾਂ ਨੂੰ, ਜਿਹੜੇ ਕਿ ਵਿਕਟਮ ਸਨ ਸਟੇਟ ਟੈਰਰ ਦੇ, ਉਹਨਾਂ ਨੂੰ ਐਗਰੈਸਰ, ਦਹਿਸ਼ਤਗਰਦ ਔਰ ਇੰਟਰਨੈਸ਼ਨਲ ਦਹਿਸ਼ਤਗਰਦ ਦੇ ਤੌਰ ਦੇ ਉੱਤੇ ਪੋਰਟਰੇ ਕੀਤਾ। ਜਦੋਂ ਤੱਕ ਮੁਕੱਦਮਾ ਮੁੱਕਿਆ, ਉਹ ਜਿਹੜੇ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਸੀ ਉਹ ਐਕਵਿਟ ਹੋਏ। ਔਰ ਇਹ ਕਿੰਨੀ ਵੱਡੀ ਏਜੰਸੀਆਂ ਦੀ ਸਾਜ਼ਿਸ਼ ਸੀ ਕਿ ਜਿਹਨੂੰ ਮੇਨ ਕਲਪ੍ਰਿਟ ਰੱਖ ਕੇ ਰਿਪੁਦਮਨ ਸਿੰਘ ਮਲਕ ਨੂੰ ਇਹ ਸਾਰਾ ਟ੍ਰਾਇਲ ਚਲਾਇਆ ਗਿਆ, ਸਮੁੱਚੀ ਸਿੱਖ ਕੌਮ ਦਾ ਟ੍ਰਾਇਲ ਕੀਤਾ ਗਿਆ। ਕੁਝ ਵਰਿਆਂ ਬਾਅਦ ਉਹੀ ਰਿਪੁਦਮਨ ਸਿੰਘ ਮਲਕ ਭਾਰਤੀ ਸਿਸਟਮ ਦੀ ਤਾਰੀਫ ਕਰਦਾ ਨਜ਼ਰ ਆਇਆ ਔਰ ਹੁਣ ਪਿਛਲੇ ਕੁਝ ਵਰਿਆਂ ਤੋਂ ਉਹ VIP ਹੁੰਦਾ ਭਾਰਤ ਦੇ ਵਿੱਚ, ਜਿਹਨੂੰ ਸੱਦ ਕੇ ਆਨਰ ਕੀਤਾ ਜਾਂਦਾ ਔਰ ਉਹਦੇ ਇੰਟਰਵਿਊ ਲਏ ਜਾਂਦੇ ਨੇ, ਕਿ ਜਿਹਦੇ ਚੋਂ ਕਹਿੰਦਾ ਕਿ ਜੀ ਖਾਲਿਸਤਾਨ ਤਾਂ ਸਿੱਖ ਚਾਹੁੰਦੇ ਹੀ ਨਹੀਂ ਹੈ ਬਾਹਰ ਦੇ। ਸੋ ਪਹਿਲਾਂ ਇੱਕ ਸੱਜਣ ਨੂੰ ਉਹਨਾਂ ਨੇ ਇਸਤੇਮਾਲ ਕੀਤਾ ਟੂ ਦਾ ਹਿਲਟ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਔਰ ਇੱਕ ਉਹ ਸਾਜ਼ਿਸ਼ ਜਿਹੜੀ 에ਅਰ ਇੰਡੀਆ ਦੀ ਏਜੰਸੀਆਂ ਨੇ ਕੀਤੀ, ਜਿਹਦੇ ਚ ਕਿੰਗ ਪਿਨ ਜ਼ਰੂਰ ਰਿਪੁਦਮਨ ਸਿੰਘ ਮਲਕ ਸੀ। ਫਿਰ ਉਸੇ ਹੀ ਬੰਦੇ ਨੂੰ ਉਹਨਾਂ ਨੇ ਬਿਲਕੁਲ ਆਪੋਜ਼ਿਟ ਲਿਜਾ ਕੇ ਫਿਰ ਜਿਹੜੀ ਮੂਵਮੈਂਟ ਬਿਲਟ ਹੋਈ ਹੈ ਉਸ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਕੈਨੇਡਾ, ਕਿਉਂਕਿ ਕੈਨੇਡਾ ਤੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿੱਥੇ ਸਿੱਖ ਕੰਸੈਂਟਰੇਸ਼ਨ ਔਰ
ਪੋਲੀਟੀਕਲ ਪਾਰਟਿਸਿਪੇਸ਼ਨ ਰਹੀ ਹੈ ਉਸ ਤੇ ਉਹਨਾਂ ਦਾ ਫੋਕਸ ਰਿਹਾ। ਫਿਰ ਅਸੀਂ ਲੇਟਲੀ ਦੇਖਦੇ ਹਾਂ ਕਿ ਕਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਭਾਰਤ ਫੇਰੀ ਵੇਲੇ, ਉਸ ਤੋਂ ਪਹਿਲਾਂ ਜਦੋਂ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਗਏ, ਕਿਵੇਂ ਬੀਜੇਪੀ ਨੇ ਆਪਣੇ ਭੌਂਕਿਆਂ ਕੋਲੋਂ ਦਿੱਲੀ 'ਚ ਹਰਜੀਤ ਸਿੰਘ ਸੱਜਣ ਨੂੰ ਗਾਰਡ ਆਫ ਆਨਰ ਦਿੱਤਾ ਜਾਂਦਾ ਹੈ, ਮਨੋਹਰ ਲਾਲ ਖੱਟੜ ਹਰਿਆਣੇ ਦਾ ਚੀਫ ਮਿਨਿਸਟਰ ਉਹਨੂੰ ਡਿਨਰ ਤੇ ਸੱਦਦਾ ਹੈ, ਪਰ ਪੰਜਾਬ ਦੇ ਵਿੱਚ ਜਿਵੇਂ ਕੈਪਟਨ ਅਮਰਿੰਦਰ ਨੇ ਉਹਨੂੰ ਡਿਸਆਨਰ ਕੀਤਾ, ਦਹਿਸ਼ਤਗਰਦੀ ਨਾਲ, ਖਾਲਿਸਤਾਨ ਨਾਲ ਔਰ ਪਤਾ ਨਹੀਂ ਕੀ ਜੋੜਿਆ। ਔਰ ਇਹੀ ਰੁਝਾਨ ਜਦੋਂ ਜਸਟਿਨ ਟਰੂਡੋ ਆਪਣੀ ਭਾਰਤ ਫੇਰੀ ਤੇ ਆਪਣੀ ਫੈਮਿਲੀ ਨਾਲ ਜਾਂਦੇ ਨੇ, ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਬਦਨਾਮ ਕੀਤਾ ਗਿਆ, ਕਿਵੇਂ ਉਹੀ ਕੈਪਟਨ ਅਮਰਿੰਦਰ ਜਿਹੜਾ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਭਾਈ ਇਹ ਤਾਂ ਮੋਦੀ ਅਮਿਤ ਸ਼ਾਹ ਦੀ ਖੇਡ ਰਿਹਾ ਸੀ, ਜਦੋਂ ਤੱਕ ਕਾਂਗਰਸ ਨੂੰ ਸਮਝ ਆਈ ਉਹਨੂੰ ਬਾਹਰ ਕੱਢਿਆ ਉਦੋਂ ਤੱਕ ਉਹ ਡੈਮੇਜ ਹੋ ਚੁੱਕਾ ਸੀ। ਸੋ ਕੈਨੇਡਾ 'ਚ ਉਹ ਜਸਟਿਨ ਟਰੂਡੋ ਦੀ ਵਿਜ਼ਿਟ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਉਹਨਾਂ ਨੇ ਵਿਦਿਨ ਸਿਸਟਮ ਕੋਸ਼ਿਸ਼ ਕੀਤੀ ਕਿ ਸਮੁੱਚੀ ਸਿੱਖ ਕੌਮ ਨੂੰ ਸਿਕਿਉਰਿਟੀ ਐਂਗਲ ਤੋਂ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ ਜਾਏ। ਉਹ ਇੱਕ ਪੂਰੀ ਰਿਪੋਰਟ ਜਿਹੜੀ ਕੱਢੀ ਗਈ, ਕਿਵੇਂ ਉਹਦੇ 'ਚ ਲਫ਼ਜ਼ ਸਿੱਖ ਡੈਲੀਬਰੇਟਲੀ ਇਸਤੇਮਾਲ ਕੀਤਾ ਗਿਆ, ਪਰ ਸਾਡੇ ਯੰਗਸਟਰਸ ਦੀ ਸਟਰੋਂਗ ਲੌਬੀ ਨੇ ਉਸ ਸਾਰੇ ਦਾ ਮੂੰਹ ਭੰਨਿਆ। ਸੋ ਕੈਨੇਡਾ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਫਿਰ ਪਿਛਲੀਆਂ ਇਲੈਕਸ਼ਨਸ ਦੇ ਵੇਲੇ, ਔਰ ਜਿਹੜੀ ਗੱਲ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਉਹ ਜਿਹੜੀ ਹੈ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਹੋਏ ਜਾਂ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਹੋਏ ਜਾਂ ਆਰਐਸਐਸ ਦੀਆਂ ਹੋਰ ਆਊਟਫਿਟਸ ਹੋਣ ਡਿਫਰੈਂਟ ਨਾਂ ਥੱਲੇ ਆਪਰੇਟ ਕਰਨ ਵਾਲੀ, ਉਹਦੀ ਅਸੀਂ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ, ਕਿਉਂਕਿ ਜਦੋਂ ਤੁਸੀਂ ਇੱਕ ਥਾਂ ਦੇ ਉੱਤੇ ਇੱਕ ਬਿਮਾਰੀ ਉਸ ਦੀਆਂ ਜੜ੍ਹਾਂ ਨੂੰ ਦੇਖ ਲੈਂਦੇ ਹੋ, ਉਸ ਦੇ ਪਿੱਛੇ ਪੋਜ਼ਿਟਿਵ ਫੈਕਟਰ ਨੂੰ ਦੇਖ ਲੈਂਦੇ ਹੋ, ਫਿਰ ਇਹ ਬਿਮਾਰੀ ਕਿੱਥੇ ਫੈਲਾਈ ਜਾ ਰਹੀ ਹੈ, ਕਿਹੜਾ ਮੋਡਸ ਆਪਰੈਂਡੀ ਹੈ, ਕੀ ਤੌਰ ਤਰੀਕਾ ਹੈ, ਉਹ ਸਮਝਣਾ ਸੌਖਾ ਹੋ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਕੈਨੇਡਾ 'ਚ ਉਹਨਾਂ ਨੇ ਜਿੱਥੇ ਮੀਡੀਆ ਦੇ ਵਿੱਚ ਉਹ ਵੈਨਕੂਵਰ ਸਨ ਤੋਂ ਲੈ ਕੇ, ਜਿਹਦੇ 'ਚ ਉਹਨਾਂ ਨੇ ਕਿਮ ਬੋਲਨ ਨਾਂ ਦੀ, ਜਿਹਨੂੰ ਬਾਅਦ ਦੇ ਵਿੱਚ ਉਹਨੂੰ ਡਿਸਮਿਸ ਕੀਤਾ ਗਿਆ, ਉਹਨਾਂ ਦੀ ਪੇਡ ਜਰਨਲਿਸਟ ਬੈਠੀ ਸੀ ਜਿਹੜੀ ਪੂਰੇ ਇੱਕ ਤਰੀਕੇ ਨਾਲ ਦਹਾਕੇ ਤੋਂ ਵੀ ਜ਼ਿਆਦਾ, ਮੇਰੇ ਖਿਆਲ ਉਹ 15 ਸਾਲ ਉੱਥੇ ਬਿਊਰੋ ਚੀਫ ਬਣ ਕੇ ਬੈਠੀ ਰਹੀ, ਔਰ ਸਿੱਖ ਇਸ਼ੂਜ਼ ਦੇ ਉੱਤੇ ਉਹਨੇ ਇੰਨੀ ਨੈਗੇਟਿਵਿਟੀ ਕੀਤੀ। ਮੀਡੀਆ ਦੇ ਵਿੱਚ ਫੁੱਲ ਕੈਂਪੇਨ ਵਿਦਨ ਕੈਨੇਡਾ ਪੋਲੀਟੀਕਲੀ, ਜਦੋਂ ਉਹਨਾਂ ਨੇ ਦੇਖਿਆ ਕਿ ਸਿੱਖਾਂ ਨੇ ਆਪਣੀ ਥਾਂ ਐਨਡੀਪੀ ਦੇ ਵਿੱਚ ਵੀ ਬਣਾਈ ਹੈ, ਜ਼ਾਹਰ ਹੈ ਜਗਮੀਤ ਸਿੰਘ ਅੱਜ ਲੀਡਰ ਨੇ, ਲਿਬਰਲ ਪਾਰਟੀ ਜਿਹੜੀ ਹਮੇਸ਼ਾ ਸਿੱਖਾਂ ਦੀ ਪਾਰਟੀ ਆਫ ਚੋਇਸ ਰਹੀ ਸ਼ੁਰੂ ਤੋਂ, ਕਿਉਂਕਿ ਐਨਡੀਪੀ ਤਾਂ ਲਿਮਟਿਡ ਸੀ ਬ੍ਰਿਟਿਸ਼ ਕੋਲੰਬੀਆ ਤੱਕ। ਔਰ ਉਹਨਾਂ ਨੇ ਦੇਖਿਆ ਕਿ ਵੀ ਜੇ ਅਸੀਂ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਅੱਜ ਅਸੀਂ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਦੀ ਗੱਲ ਦੇਖ ਰਹੇ ਹਾਂ, ਐਕਸਟ੍ਰੀਮ ਏਜੰਡੇ ਦੀ ਲਾਈਨ ਦੇਖ ਰਹੇ ਹਾਂ, ਤੇ ਅਮਰੀਕਾ ਦੇ ਵਿੱਚ ਅੰਡਰ ਟਰੰਪ ਰਿਪਬਲਿਕਨ ਪਾਰਟੀ ਹੋਏ, ਤੁਹਾਨੂੰ ਕਿਉਂ ਉਹਦੀ ਕਲੋਜ਼ਨੈਸ ਨਜ਼ਰ ਆਏਗੀ ਵਿਦ ਦਾ ਆਰਐਸਐਸ ਜਾਂ ਹਿੰਦੂ ਫਾਊਂਡੇਸ਼ਨ ਆਫ ਨਿਊ ਜਰਸੀ, ਜਿਹੜੇ ਉਹਦੇ ਲਈ ਇੱਥੇ ਫੰਡ ਰੇਜ਼ਰ ਵੀ ਕਰਦੇ ਨੇ, ਤੇ ਉਹਦਾ ਜਨਮ ਦਿਨ ਮਨਾ ਕੇ ਕੇਕ ਜਿਹੜਾ ਹੈ ਉੱਥੇ ਦਿੱਲੀ 'ਚ ਬੈਠਿਆਂ ਉਹਦੀ ਫੋਟੋ ਦੇ ਮੂੰਹ ਨੂੰ ਲਾਉਂਦੇ ਨੇ, $1 ਮਿਲੀਅਨ ਇੱਥੇ ਰੇਜ਼ ਕਰਦੇ ਨੇ, ਔਰ ਟਰੰਪ ਕਹਿੰਦਾ ਕਿ ਜੀ ਆਈ ਲਾਈਕ ਹਿੰਦੂਸ। ਹੁਣ ਇਕੱਲਾ ਟਰੰਪ ਦੇ ਨਾਲ ਸਿੱਧਾ ਕਨੈਕਸ਼ਨ ਤਾਂ ਨਹੀਂ ਹੈ, ਤੇ ਟਰੰਪ ਦੀ ਆਈਡੀਓਲੋਜੀ ਕਿਵੇਂ ਐਕਸਟ੍ਰੀਮ ਰਾਈਟ ਵਾਲਿਆਂ ਨਾਲ ਸੀ। ਸੋ ਆਰਐਸਐਸ ਨੇ ਆਪਣੀਆਂ ਜੜ੍ਹਾਂ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਫੈਲਾਈਆਂ ਹੋਈਆਂ, ਜਿੱਥੇ ਕਿ ਉਹ ਗ੍ਰਾਸ ਰੂਟ ਲੈਵਲ ਤੋਂ ਜਿਹੜੀਆਂ ਨਾਜ਼ੀ ਤਰਜ਼ ਦੀਆਂ ਪਾਰਟੀਆਂ ਨੇ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਜੇ ਉੱਥੇ ਉਹ ਹਿੰਦੂਤਵਾ ਦੇ ਏਜੰਡੇ ਥੱਲੇ ਬਾਕੀ ਘੱਟ ਗਿਣਤੀਆਂ ਮੁਸਲਮਾਨਾਂ, ਈਸਾਈਆਂ, ਸਿੱਖਾਂ ਨੂੰ ਸਾਫ਼ ਕਰ ਦਿੰਦੇ ਨੇ, ਇਹੀ ਏਜੰਡਾ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਸੋਚ ਵਾਲਿਆਂ ਦਾ ਹੈ, ਜਾਂ ਯੂਰਪ ਦੇ ਵਿੱਚ ਤੁਹਾਨੂੰ ਫਰਾਂਸ ਦੇ ਵਿੱਚ ਵੀ ਜਿਹੜੀ ਰਾਈਟ ਵਿੰਗਰ ਗਰੁੱਪ ਹੈ ਉਹਦੇ ਨਾਲ ਜੇ ਕੋਈ ਇਨਵੈਸਟੀਗੇਟ ਕੀਤਾ ਜਾਏ ਤੇ ਤੁਹਾਨੂੰ ਆਰਐਸਐਸ ਦੇ ਕਨੈਕਸ਼ਨ ਮਿਲਣਗੇ। ਹੁਣ ਕੈਨੇਡਾ ਦੇ ਵਿੱਚ ਲਿਬਰਲ ਔਰ ਐਨਡੀਪੀ, ਕਿਉਂਕਿ ਦੋਨਾਂ ਦੇ ਵਿੱਚ ਸਿੱਖਾਂ ਦੀ ਪ੍ਰੈਜ਼ੈਂਸ ਹੈਵੀਲੀ ਸੀ ਤੇ ਇਹਨਾਂ ਦਾ ਏਜੰਡਾ ਉਹ ਟੋ ਨਹੀਂ ਸੀ ਕਰ ਸਕਦੇ, ਸੋ ਉਹਨਾਂ ਨੇ ਪਿਛਲੀਆਂ ਇਲੈਕਸ਼ਨਾਂ ਵੇਲੇ ਔਰ ਉਸ ਤੋਂ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਜਿਹੜੀ ਕੈਨੇਡਾ ਦੀ ਹੈ ਉਹਦੇ ਨਾਲ ਉਹਨਾਂ ਨੇ ਇੱਟੀ ਸਿੱਟੀ ਰਲਾਈ। ਉਹਨਾਂ ਦਾ ਮੁਖੀ ਜਿਹੜਾ ਉਹ ਭਾਰਤ ਵੀ ਗਿਆ, ਆਰਐਸਐਸ ਮੁਖੀ ਨੂੰ ਵੀ ਮਿਲਿਆ, ਔਰ ਪਿਛਲੀਆਂ ਚੋਣਾਂ ਵੇਲੇ ਤੁਸੀਂ ਜੇ ਕੈਨੇਡਾ 'ਚ ਦੇਖੋ ਤੇ ਹਿੰਦੂ ਤਵੀਆਂ ਨੇ, ਆਰਐਸਐਸ ਨੇ ਖੁੱਲ੍ਹ ਕੇ ਕੰਜ਼ਰਵੇਟਿਵਸ ਦੀ ਮਦਦ ਕੀਤੀ, ਔਰ ਬਹੁਤ ਸਾਰਾ ਜਿਹੜਾ ਐਂਟਾਈ ਸਿੱਖ ਪ੍ਰੋਪੇਗੈਂਡਾ ਹੈ ਜਾਂ ਈਵਨ ਜਸਟਿਨ ਟਰੂਡੋ ਨੂੰ ਘੇਰਨ ਦੀ ਲਾਈਨ ਵੀ ਸੀ, ਉਹ ਕੰਜ਼ਰਵੇਟਿਵ ਪਾਰਟੀ ਰਾਹੀਂ ਜਿਸ ਨੂੰ ਆਰਐਸਐਸ ਫੀਡ ਕਰ ਰਿਹਾ ਸੀ ਉਹੀ ਉਹਨਾਂ ਨੇ ਕੀਤਾ। ਇਹੀ ਟ੍ਰੈਂਡ ਤੁਸੀਂ ਯੂਕੇ ਦੇ ਵਿੱਚ ਦੇਖ ਸਕਦੇ ਹੋ।
ਹੁਣ ਉੱਥੇ ਲੇਬਰ ਔਰ ਕੰਜ਼ਰਵੇਟਿਵ ਪਾਰਟੀ ਹੈ। ਲੇਬਰ ਦੇ ਵਿੱਚ ਵੀ ਬੇਸ਼ੱਕ ਇੰਡੀਅਨ ਕਾਫੀ ਵੱਡੀ ਗਿਣਤੀ ਸ਼ੁਰੂ ਤੋਂ ਰਹੇ ਨੇ, ਉਹਨਾਂ ਦੀ ਉਹ ਹਕੂਮਤ ਰਹੀ ਹੈ, ਪਰ ਕਿਉਂਕਿ ਸਿੱਖਾਂ ਦੀ ਵੀ ਕੁਆਇਟ ਪ੍ਰੈਜ਼ੈਂਸ ਹੈ ਲੇਬਰ ਪਾਰਟੀ 'ਚ, ਔਰ ਜ਼ਾਹਰ ਹੈ ਇਸ ਵੇਲੇ ਦੋਵੇਂ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਉਹਨਾਂ ਦਾ ਸੰਬੰਧ ਲੇਬਰ ਪਾਰਟੀ ਨਾਲ ਹੈ ਜੀ। ਸੋ ਉਹਨਾਂ ਨੇ ਕੰਜ਼ਰਵੇਟਿਵਸ ਦੇ ਨਾਲ ਪਿਛਲੀਆਂ 2 ਇਲੈਕਸ਼ਨਾਂ ਨੂੰ ਜੇ ਤੁਸੀਂ ਯੂਕੇ 'ਚ ਫੋਲੋ ਕਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਖੁੱਲ੍ਹ ਕੇ ਹਿੰਦੂ ਤਵੀਆਂ ਨੇ, ਔਰ ਉਹ ਜਿਹੜੇ ਯੂਕੇ ਦੇ ਹਿੰਦੂ ਸਿਟੀਜ਼ਨ ਸੀ ਜਿਹੜੇ ਟ੍ਰੈਡੀਸ਼ਨਲੀ ਉਦੋਂ ਤੱਕ ਲੇਬਰ ਦੇ ਨਾਲ ਸੀ ਜਦੋਂ ਤੱਕ ਗਾਂਧੀ ਤੇ ਦੂਜੇ ਰਾਹੀਂ ਜਿਹੜਾ ਉਹ ਆਜ਼ਾਦੀ ਦੇ ਲਈ, ਔਰ ਕਿਉਂਕਿ ਇੰਡੀਆ ਨੂੰ ਫਰੀडम ਦੇਣ ਦਾ ਐਕਟ ਤਾਂ ਉਦੋਂ ਹੀ ਪਾਸ ਹੋਇਆ ਜਦੋਂ ਲੇਬਰ ਪਾਰਟੀ ਦੀ ਹਕੂਮਤ ਸੀ ਮਿਸਟਰ ਐਟਲੀ ਦੀ। ਕੰਜ਼ਰਵੇਟਿਵਸ ਦਾ ਚਰਚਿਲ ਦੇ ਥੱਲੇ ਉਹ ਤਾਂ ਬਿਲਕੁਲ ਇਹਨਾਂ ਨੂੰ ਆਜ਼ਾਦੀ ਕੀ, ਉਹ ਤਾਂ ਇਹਨਾਂ ਨੂੰ ਜਿਹੜਾ ਉਹ ਸਬ ਹਿਊਮਨ ਕਹਿੰਦੇ ਸੀ ਕਿ ਵੀ ਇਹ ਕੀ ਇਹਨਾਂ ਨੇ ਰਾਸਕਲਸ ਐਂਡ ਰੋਗਸ ਐਂਡ ਇਹ ਸਾਰੀ ਜਿਹੜੀ ਇਹਨਾਂ ਨੂੰ ਆਨਰ ਬਖਸ਼ੇ ਹੋਏ ਨੇ ਚਰਚਿਲ ਨੇ, ਉਹ ਗਾਂਧੀ ਨਹਿਰੂ ਪਟੇਲ ਉਸ ਦੌਰ ਦੀ ਲੀਡਰਸ਼ਿਪ ਨੂੰ ਬਖਸ਼ੇ ਹੋਏ ਨੇ। ਉਦੋਂ ਲੇਬਰ ਇਹਨਾਂ ਨੂੰ ਬਹੁਤ ਡੀਅਰ ਸੀ, ਪਰ ਜਿਉਂ ਹੀ ਏਜੰਡਾ ਹਿੰਦੂਤਵਾ ਦਾ ਉਹਨਾਂ ਨੂੰ ਲੱਗਾ ਕਿ ਭਾਈ ਇਹਨਾਂ ਰਾਹੀਂ ਸਾਡਾ ਲਾਗੂ ਨਹੀਂ ਹੁੰਦਾ, ਖੁੱਲ੍ਹ ਕੇ ਉਹ ਕੰਜ਼ਰਵੇਟਿਵਸ ਦੇ ਹੱਕ 'ਚ ਆਏ। ਔਰ ਅੱਜ ਤੁਸੀਂ ਜੇ ਬੋਰਿਸ ਜੌਨਸਨ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਉਹ ਵੱਲੋਂ ਪ੍ਰਾਈਮ ਮਿਨਿਸਟਰ ਹੈ, ਉਸ ਦੀ ਜਿਹੜੀ ਹੋਮ ਸੈਕਟਰੀ ਜਿਹੜੀ ਪ੍ਰੀਤੀ ਪਟੇਲ RSS ਸ਼ੋਗਰਲ, ਔਰ ਕਿਵੇਂ ਬੋਰਿਸ ਜੌਨਸਨ ਬੈਂਡ ਬੈਕਵਰਡ ਕਰਕੇ ਦਿੱਲੀ ਜਾਂਦਾ ਹੈ, ਕਿਵੇਂ ਉੱਥੇ ਮੋਦੀ ਦੀਆਂ ਔਰ ਦੂਸਰੀਆਂ ਤਾਰੀਫਾਂ, ਪਰ ਜੋ ਉੱਥੇ ਚੱਲ ਰਿਹਾ ਸੀ ਉਹਦੀ ਪ੍ਰੈਜ਼ੈਂਸ 'ਚ ਵੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋ ਰਹੀ ਸੀ, ਦਿੱਲੀ ਦੇ ਵਿੱਚ ਉਹਨਾਂ ਦੇ ਘਰ ਤੋੜੇ ਜਾ ਰਹੇ ਸੀ। ਔਰ ਇਹੀ ਪ੍ਰੀਤੀ ਪਟੇਲ ਯੂਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਪਾਸ ਕਰਵਾਉਂਦੀ ਹੈ ਜਿਹਦੇ ਥੱਲੇ ਜਿਹਨੂੰ ਨੈਸ਼ਨਲ ਸਿਕਿਉਰਿਟੀ ਦੇ ਖਤਰੇ ਦੇ ਨਾਂ ਥੱਲੇ ਈਵਨ ਉਹਨਾਂ ਦੀ ਬ੍ਰਿਟਿਸ਼ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਸਟ੍ਰਿਪ ਕੀਤੀ ਜਾ ਸਕਦੀ ਹੈ। ਅਮਰੀਕਾ 'ਚ ਕਿਉਂਕਿ ਇਸ ਲੈਵਲ ਦਾ ਜਿਹੜਾ ਅਦਰਵਾਈਜ਼ ਉਹਨਾਂ ਦਾ ਏਜੰਡਾ ਤਾਂ ਚੱਲ ਰਿਹਾ, ਜਿਵੇਂ ਉਹਨਾਂ ਨੇ ਕਾਂਗਰੈਸ਼ਨਲ ਸਿੱਖ ਕਾਕਸ ਜਿਹੜੀ ਆ ਉਸ ਦਾ ਵਿਰੋਧ ਕੀਤਾ, ਜਾਂ ਤੁਸੀਂ ਕਨੈਟੀਕਟ ਦੇ ਹਵਾਲੇ ਨਾਲ ਦੇਖੋ ਕਿ ਜਦੋਂ ਕਨੈਟੀਕਟ ਅਸੈਂਬਲੀ ਨੇ ਸਾਈਟੇਸ਼ਨ ਦਿੱਤੀ 29 ਅਪ੍ਰੈਲ ਦੇ, ਪਰ ਇੱਥੇ ਰਿਐਕਟਿਵ ਮੋਡ 'ਚ ਨੇ ਜਿਹੜੀ ਅਸੀਂ ਇੱਕ ਪੋਜ਼ਿਟਿਵਿਟੀ ਗਿਣਦੇ ਹਾਂ ਕਿ ਬਈ ਨਿਊਯਾਰਕ ਦਾ ਕੌਂਸਲ ਜਨਰਲ ਮਾਫੀਨਾਮਾ ਲਿਖਦਾ ਹੈ ਔਰ ਬਾਕੀ ਸਾਰਾ ਪਾਰਟ ਹੁੰਦਾ ਹੈ। ਆਸਟ੍ਰੇਲੀਆ, ਕਿਉਂਕਿ ਗੱਲ ਇਹ ਜ਼ਰੂਰੀ ਸੀ ਕਿ ਅਸੀਂ ਕੈਨੇਡਾ ਯੂਕੇ ਅਮਰੀਕਾ ਦੀ ਕਰਦੇ ਸਮਝਣ ਦੇ ਲਈ ਕਿ ਹਾਲ ਹੀ ਦੇ ਵਿੱਚ ਜੋ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਹਾਲਾਂਕਿ ਅਸੀਂ ਕਿਸਾਨੀ ਮੂਵਮੈਂਟ ਦੇ ਵੇਲੇ ਦੇਖਿਆ ਕਿ ਫਾਰਮਰ ਮੂਵਮੈਂਟ ਦੀ ਹਮਾਇਤ ਦੇ ਵਿੱਚ ਜਦੋਂ ਵੱਡੀ ਗਿਣਤੀ 'ਚ ਆਸਟ੍ਰੇਲੀਆ ਜਿੱਥੇ ਆਲਮੋਸਟ ਸਿੱਖਾਂ ਦੀ ਆਬਾਦੀ ਪਿਛਲੇ 10 ਸਾਲ 'ਚ ਜੇ ਮੈਂ ਗਲਤ ਨਾ ਹੋਵਾਂ 200% ਜਾਂ 300% ਵਧੀ ਹੈ, ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਵਿਦਿਆਰਥੀ ਵੀ ਪੰਜਾਬ 'ਚੋਂ ਕੈਨੇਡਾ ਆਸਟ੍ਰੇਲੀਆ 'ਚ ਆ ਰਹੇ ਨੇ ਔਰ ਉਹ ਅਵੇਅਰ ਵੀ ਨੇ। ਸੋ ਕਿਸਾਨ ਲਹਿਰ ਦੇ ਵੇਲੇ ਉਹਨਾਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਮੈਲਬਰਨ ਹੋਏ, ਸਿਡਨੀ ਹੋਏ ਔਰ ਬਾਕੀ ਜਿਹੜੇ ਜਿੱਥੇ ਵੀ ਐਕਟੀਵਿਟੀ ਹੋਈ ਉਸ ਨੇ, ਕਿਉਂਕਿ ਇਹ ਸਾਰਾ RSS ਦਾ ਨੈਟਵਰਕ ਇੱਕ ਜ਼ਮਾਨਾ ਸੀ ਕਿ ਲਫ਼ਜ਼ ਇੰਡੀਅਨ ਐਸੋਸੀਏਸ਼ਨ, ਇੰਡੀਅਨ ਫੈਡਰੇਸ਼ਨ ਜਾਂ ਇਹ ਰੱਖਦੇ ਸੀ, ਪਰ ਹੁਣ ਤਾਂ ਇਹਨਾਂ ਨੂੰ ਇੰਡੀਅਨ ਲਫ਼ਜ਼ ਨਾਲੋਂ ਹੀ ਨਫ਼ਰਤ ਹੈ। ਇਹ ਤਾਂ ਹੁਣ ਸਿੱਧੇ ਤੌਰ ਦੇ ਉੱਤੇ ਹਿੰਦੂ ਫੈਡਰੇਸ਼ਨ, ਹਿੰਦੂ ਫਾਊਂਡੇਸ਼ਨ, ਹਿੰਦੂ ਸਟੂਡੈਂਟ ਯੂਨੀਅਨ ਦੂਜੇ ਤੀਜੇ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਇੰਡੀਆ ਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਨਾ ਤੇ ਇੰਡੀਆ ਲਫ਼ਜ਼ ਦੀ ਥਾਂ ਦੇ ਉੱਤੇ ਹੁਣ ਆਪਣੀਆਂ ਜਥੇਬੰਦੀਆਂ ਦੇ ਲਈ ਵੀ ਇਹਨਾਂ ਦਾ ਜਿਹੜਾ ਚਹੇਤਾ ਲਫ਼ਜ਼ ਹੈ ਉਹ ਹਿੰਦੂ ਹੈ ਔਰ ਤੁਹਾਨੂੰ ਗਲੋਬਲ ਨੈਟਵਰਕ ਇਹਨਾਂ ਦਾ ਨਜ਼ਰ ਆਏਗਾ। ਹੁਣ ਕਿਉਂਕਿ ਉਹ ਸਾਰੇ ਮੋਦੀ ਦੇ ਹੀ ਖੜੇ ਕੀਤੇ ਹੋਏ ਨੇ, ਬਹੁਤ ਸਾਰੀਆਂ ਥਾਵਾਂ ਤੇ ਗੁਜਰਾਤੀ ਕਿਸਮ ਦੇ ਲੋਕ ਨੇ ਜਾਂ ਇਹਨਾਂ ਦੇ ਪੇਡ ਕੁਝ ਜਿਹੜੇ ਵਿਦਨ ਸਿੱਖਾਂ 'ਚ ਵੀ ਇਹਨਾਂ ਨੇ ਖੜੇ ਕੀਤੇ ਹੋਏ ਨੇ, ਜਿਹੜੇ ਲੋਕ ਪਹਿਲਾਂ ਆਏ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਿੱਛੇ ਕੀ ਚੱਲ ਰਿਹਾ, ਉਹਨਾਂ ਦੇ ਲਈ ਉਹਨਾਂ ਨੂੰ ਜਿੱਥੇ ਮਰਜ਼ੀ ਖੜਾ ਕਰਕੇ ਭਾਵੇਂ ਉਹਨਾਂ ਨੂੰ ਮੁਰਦਿਆਂ ਦੀ ਯੂਨੀਅਨ ਦਾ ਪ੍ਰਧਾਨ ਬਣਾ ਦਿਓ, ਮਰਨ ਨੂੰ ਤਿਆਰ ਹੋ ਜਾਣਗੇ, ਉਹਨਾਂ ਦਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਸੋ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਜਦੋਂ ਯੰਗਸਟਰਸ ਔਰ ਉੱਥੇ ਪ੍ਰੋਟੈਸਟ ਔਰ ਗੁਰਦੁਆਰਿਆਂ 'ਚੋਂ ਸਪੋਰਟ ਮਾਰਚ ਧਰਨੇ ਨਿਕਲੇ ਤੇ ਅਸੀਂ ਇਹਨਾਂ ਦਾ ਨੰਗਾ ਰੂਪ ਦੇਖਿਆ, ਇਹਨਾਂ ਦੀ ਗੁੰਡਾਗਰਦੀ ਦਾ, ਕਿ ਕਿਵੇਂ ਇਹਨਾਂ ਨੇ ਦੰਗਾ ਫਸਾਦ ਕਰਨ ਦੀ ਕੋਸ਼ਿਸ਼ ਕੀਤੀ, ਕਿਵੇਂ ਇਹਨਾਂ ਨੇ ਹਮਲਾ ਕੀਤਾ ਔਰ ਉਸ ਦਾ ਜਿਹੜਾ ਪੁਖਤਾ ਸਬੂਤ ਸੀ ਕਿ ਜਦੋਂ ਇਹ ਵਿਸ਼ਾਲ ਜੂਦ ਨਾਂ ਦਾ ਹਰਿਆਣਵੀ ਜਿਹੜਾ ਨੌਜਵਾਨ ਜਿਹਨੇ ਵਾਇਲੈਂਸ ਕੀਤੀ ਉਸ ਦਾ ਟ੍ਰਾਇਲ ਚੱਲਿਆ, ਉਹਨੂੰ ਜਿਹੜਾ ਡਿਪੋਰਟੇਸ਼ਨ ਹੋਈ ਉਹਦੀ ਫਾਈਨਲੀ ਕਨਵਿਕਸ਼ਨ ਤਾਂ ਹੋ ਕੇ ਇਹ ਸੀ ਵੀ ਜਾਂ ਇੱਥੇ ਜੇਲ੍ਹ ਕੱਟ ਤੇ ਜਾਂ ਵਾਪਸ ਜਾ,
ਹੁਣ ਉਸ ਸਾਰੇ ਪੀਰੀਅਡ 'ਚ ਸਾਹਮਣੇ ਆਇਆ ਕਿ ਵਿਸ਼ਾਲ ਜੂਥ ਦੀ ਹਮਾਇਤ ਜਿਹਦੀ ਕਨਵਿਕਸ਼ਨ ਆਸਟ੍ਰੇਲੀਅਨ ਕੋਰਟ ਦੇ ਵਿੱਚ ਹੁੰਦੀ ਹੈ, ਕਿਵੇਂ ਇਹ ਹਿੰਦੂ ਐਸੋਸੀਏਸ਼ਨ ਔਰ ਇਹ ਹਿੰਦੂ ਕੌਂਸਲ ਔਰ ਇਹ ਸਾਰੇ ਖੁੱਲ੍ਹ ਕੇ ਉਹਦੇ ਹੱਕ 'ਚ ਆਉਂਦੇ ਨੇ, ਕਿਵੇਂ ਉਹਨਾਂ ਵੱਲੋਂ ਦਸਤਖਤੀ ਕੈਂਪੇਨ ਔਰ ਦੂਸਰਾ ਸ਼ੁਰੂ ਕੀਤਾ ਜਾਂਦਾ ਹੈ ਕਿ ਭਾਈ ਇਹ ਬਿਲਕੁਲ ਬੇਗੁਨਾਹ ਹੈ ਔਰ ਇਹ ਉਹ ਇਹਨੂੰ ਕੀਤਾ ਜਾਂਦਾ। ਔਰ ਇਸ ਬਾਰੇ ਕੁਝ ਜਿਹੜੇ ਸਾਨੂੰ ਸਾਡੇ ਆਸਟ੍ਰੇਲੀਅਨ ਵੀਰਾਂ ਨੇ ਲਿੰਕ ਵੀ ਭੇਜੇ ਨੇ, ਉਹ ਸਾਰੇ ਨੂੰ ਮੇਰੇ ਕੋਲ ਇੰਨਾ ਵਕਤ ਤਾਂ ਨਹੀਂ ਹੋਏਗਾ ਕਿ ਮੈਂ ਉਸ ਨੂੰ ਡਿਟੇਲ ਦੇ ਵਿੱਚ ਕਰ ਸਕਾਂ। ਪਰ ਜਦੋਂ ਵਿਸ਼ਾਲ ਜੂਥ ਦਾ ਟ੍ਰਾਇਲ ਚੱਲ ਰਿਹਾ ਸੀ ਜਾਂ ਉਹਨੂੰ ਅੰਡਰ ਡਿਟੈਂਸ਼ਨ ਸੀ, ਤੇ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਵੱਲੋਂ ਜਿਹੜਾ ਹੈ ਉਹ ਇੱਕ ਪੂਰਾ ਲੰਬਾ ਚੌੜੀ ਪ੍ਰੈਸ ਰਿਲੀਜ਼ ਉਹਨਾਂ ਨੇ ਦਿੱਤੀ। ਉਹਨਾਂ ਦਾ ਆਰਟੀਕਲ ਸੀ ਹਿੰਦੂ ਫੋਬੀਆ ਡਿਬੰਕਡ ਬਾਈ ਪਬਲਿਕ ਪ੍ਰੋਸੀਕਿਊਟਰ ਐਂਡ ਜਸਟਿਸ ਇਨ ਆਸਟ੍ਰੇਲੀਆ। ਉਹਦੇ 'ਚ ਵਿਸ਼ਾਲ ਜੂਥ ਨੂੰ ਇੱਕ ਬਿਲਕੁਲ ਬੇਗੁਨਾਹ ਹੀ ਨਹੀਂ, ਉਹਨੂੰ ਕਹੇ ਜੀ ਉਹ ਤਾਂ ਬੜਾ ਪ੍ਰੋਮਿਸਿੰਗ ਔਰ ਉਹ ਰਿਲੀਜੀਅਸ ਹੇਟ ਦਾ ਸ਼ਿਕਾਰ ਹੋਇਆ ਹੈ। when a minor altercation between two groups was portrayed as a religious riot, ਜਿਵੇਂ ਕੁਝ ਵੀ ਨਹੀਂ ਸੀ, it ended up in the incarceration of a young bright man on trumped up charges। ਆਸਟ੍ਰੇਲੀਅਨ ਕੋਰਟਸ ਨੂੰ ਵੀ ਜਿਹੜਾ ਉਹ ਕੰਡੈਮ ਕਰ ਰਹੇ ਨੇ ਕਿ ਐਵੇਂ ਝੂਠੇ ਕੇਸ ਉਹਦੇ ਖਿਲਾਫ ਬਣਾਏ ਗਏ ਨੇ। biased minor ethnic media made its own contribution to obfuscate the fact so that Vishal Youth, a youth from Haryana, was arrested and then ਕਿ ਉਹਨਾਂ ਸਾਰਿਆਂ ਨੇ ਕਨਕॉर्ड ਕੀਤਾ, ਇਹ ਸਾਰਾ ਝੂਠਾ ਕੀਤਾ ਔਰ ਉਹ ਤਾਂ ਬਿਲਕੁਲ ਬੇਗੁਨਾਹ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਕਿਵੇਂ ਹਿੰਦੂ ਕਮਿਊਨਿਟੀ ਇਸ ਕ੍ਰਿਮੀਨਲ ਦੇ ਪਿੱਛੇ ਆਸਟ੍ਰੇਲੀਆ ਦੀ ਖਲੋਤੀ, ਹਿੰਦੂ ਤਾਂ ਵੀ ਇਸ ਗੱਲ ਦਾ ਧਿਆਨ ਰਿਹਾ। ਅਸੀਂ ਹਮੇਸ਼ਾ ਧਰਮ ਔਰ ਵਿਚਾਰਧਾਰਾ 'ਚ ਡਿਸਟਿੰਕਟ ਕਰਦੇ ਆ, ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਪਰ ਇਹ ਹਿੰਦੂ ਤਵੀ ਕਲਾਸ ਜਿਹੜੀ ਹਿੰਦੂ ਧਰਮ ਹਿੰਦੂ ਮਜ਼ਹਬ ਦਾ ਨਾਮ ਵੀ ਇਸਤੇਮਾਲ ਕਰ ਰਹੀ ਹੈ ਔਰ ਉਹਦੇ 'ਚ ਉਹਨਾਂ ਦਾ ਕਿਸ ਹੱਦ ਤੱਕ ਜਾ ਕੇ ਵਿਸ਼ਾਲ ਜੂਥ ਨਾਲ ਖਲੋਣਾ ਸੀ ਕਿ ਹਿੰਦੂਜ਼ ਐਂਡ ਇੰਡੀਅਨ ਕਮਿਊਨਿਟੀ ਹੈਵ ਸੋਲਿਡਲੀ ਸਟੂਡ ਬਿਹਾਈਂਡ ਵਿਸ਼ਾਲ ਜੂਥ ਫॉर ਦੇ ਬਿਲੀਵਡ ਇਨ ਹਿਜ਼ ਇਨੋਸੈਂਸ। ਕਿ ਇਹਨਾਂ ਨੇ ਕੋਰਟ ਕਹਿ ਰਿਹਾ ਵੀ ਗਿਲਟੀ ਹੈ, ਕਹਿ ਰਹੇ ਨੇ ਕਿ ਉਹ ਇਨੋਸੈਂਟ ਹੈ। ਮੈਨੀ ਆਫ them continue to believe that Vishal was being targeted simply because he was a Hindu and a proud Indian। ਕਿ ਉਹਨੂੰ ਜੀ ਨਿਸ਼ਾਨਾ ਇਸ ਲਈ ਬਣਾਇਆ ਕਿ ਉਹ ਹਿੰਦੂ ਹੈ ਔਰ ਬੜਾ ਫਖਰ ਵਾਲਾ ਉਹ ਇੰਡੀਅਨ ਹੈ। Defending his ethnicity has made him dear to some musicians who have written a song tribute। ਫਿਰ ਅੱਗੇ ਉਹਨਾਂ ਨੇ ਜਿਹੜੇ ਹਿੰਦੂ ਤਵੀਆਂ ਨੇ ਉਹਨੂੰ ਯੂਲੋਜਾਈਜ਼ ਕਰਦੇ ਆ, ਹੀਰੋ ਬਣਾਉਂਦੇ ਆ, ਗੀਤ ਲਿਖੇ ਉਹਨਾਂ ਦੇ ਲਿੰਕ ਦਿੱਤੇ ਨੇ। ਫਿਰ ਉਹਨੇ ਕਿਹਾ ਜੀ ਇਹ ਕਿਉਂਕਿ ਇਹ ਜਿਹੜੇ ਨੇ ਉਹ ਹਿੰਦੂਆਂ ਨੂੰ ਬਦਨਾਮ ਕਰਨ ਦੇ ਲਈ ਇਸ ਨੂੰ ਟਾਰਗੇਟ ਕੀਤਾ ਗਿਆ, ਇਹਨੂੰ ਦਿਸ ਮਸਟ ਬੀ ਡਿਪਲੋਰਡ। ਇੰਡੀਅਨ ਡਾਇਸਪੋਰਾ ਸਟੂਡ ਵਿਦ ਵਿਸ਼ਾਲ ਜੂਥ ਫॉर ਹੀ ਹੈਡ ਕਰੇਜ ਟੂ ਟੇਕ ਏ ਸਟੈਂਡ ਅਗੇਂਸਟ ਦੋਜ਼ ਹੂ ਵਾਂਟ ਟੂ ਡਿਵਾਈਡ ਹਿਜ਼ ਹੋਮਲੈਂਡ। ਔਰ ਇਹ ਗੱਲ ਸਿਰਫ ਇੱਥੋਂ ਤੱਕ ਨਹੀਂ ਸੀ, ਅਸੀਂ ਦੇਖਿਆ ਜਦੋਂ ਵਿਸ਼ਾਲ ਜੂਥ ਡਿਪੋਰਟ ਕਰਕੇ ਵਾਪਸ ਭੇਜਿਆ ਗਿਆ, ਦਿੱਲੀ ਤੋਂ ਹਰਿਆਣੇ ਆਪਣੇ ਪਿੰਡ ਤੱਕ ਜਾਂਦੇ ਆ ਖੁੱਲੀ ਜੀਪ ਦੇ ਵਿੱਚ, ਜਿਵੇਂ ਉੱਥੋਂ ਦੇ ਹਿੰਦੂ ਤਵੀਆਂ ਨੇ ਉਹਨੂੰ ਆਨਰ ਕੀਤਾ ਔਰ ਉਹਨੂੰ ਡਿਫੈਂਡਰ ਔਰ ਦੂਸਰਾ ਤੀਸਰਾ ਬਣਾ ਕੇ ਹਿੰਦੂਆਂ ਦਾ ਹੀਰੋ ਬਣਾ ਕੇ ਪੇਸ਼ ਕੀਤਾ। ਸੋ ਇਸ ਤੋਂ ਹੀ ਸਾਨੂੰ ਅੰਦਾਜ਼ਾ ਹੋ ਗਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਸ ਲੈਵਲ ਤੇ ਜਾ ਕੇ ਇਹ ਕਨਫਰੰਟ ਕਰਨਾ ਇਹਨਾਂ ਨੇ ਸ਼ੁਰੂ ਕੀਤਾ, ਆਉਣ ਵਾਲੇ ਪੀਰੀਅਡ 'ਚ ਇਹ ਹੋਰ ਐਗਰੈਸਿਵ ਹੋਣਗੇ। ਪਰ ਕਿਉਂਕਿ ਉੱਥੇ ਉਹਨਾਂ ਦਾ ਮੂੰਹ ਭੰਨਿਆ ਗਿਆ ਸੀ, ਵਿਸ਼ਾਲ ਜੂਥ ਦਾ ਫੜਿਆ ਜਾਣਾ, ਕਨਵਿਕਟ ਹੋਣਾ, ਉਸ ਨੇ ਇਸ ਨੂੰ ਥੋੜੀ ਜਿਹੀ ਠੱਲ ਪਾਈ। ਪਰ ਹੁਣ ਅਸੀਂ ਦੇਖਦੇ ਹਾਂ ਕਿ 21 ਮਈ ਨੂੰ ਜਿਹੜਾ ਆਲਮੋਸਟ ਆ ਗਿਆ ਆਲਰੇਡੀ, ਆਸਟ੍ਰੇਲੀਆ ਅੱਗੇ ਹੈ ਸਾਡੇ ਤੋਂ, ਉੱਥੇ ਚੋਣਾਂ ਹੋ ਰਹੀਆਂ ਨੇ। ਔਰ ਜਿਵੇਂ ਅਸੀਂ ਪਾਰਟੀਆਂ ਦਾ ਜ਼ਿਕਰ ਕੀਤਾ, ਜੇ ਅਮਰੀਕਾ ਦੇ ਵਿੱਚ ਰਿਪਬਲਿਕਨ, ਕੈਨੇਡਾ ਦੇ ਵਿੱਚ ਕੰਜ਼ਰਵੇਟਿਵ, ਯੂਕੇ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਉਸ ਦੇ ਬਿਹਾਈਂਡ ਇਹ ਖੜੇ ਨੇ, ਤੇ ਇਸ ਵੇਲੇ ਕਿਉਂਕਿ ਆਸਟ੍ਰੇਲੀਆ ਦੇ ਹਵਾਲੇ ਨਾਲ ਆਸਟ੍ਰੇਲੀਆ 'ਚ ਮੋਦੀ ਆਪਣੇ ਅੰਬਾਨੀਆਂ ਨੂੰ ਕਿਵੇਂ ਉੱਥੇ ਜਿਹੜੇ ਨੇ ਉਹ ਸੌਦੇ ਦਵਾਏ ਨੇ, ਠੇਕੇ ਦਵਾਏ ਨੇ, ਯੂਰੇਨੀਅਮ ਇੰਡੀਆ ਤੋਂ ਲੈਣ ਦੀ ਲਾਈਨ, ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਉੱਥੋਂ ਚਾਈਨਾ ਨੇ ਜੇ ਮਾਰਕੀਟ ਬੰਦ ਕੀਤੀ ਹੈ ਆਸਟ੍ਰੇਲੀਆ ਦੀ, ਆਸਟ੍ਰੇਲੀਆ ਵੀ ਦੇਖ ਰਿਹਾ ਕਿ ਇੰਡੀਅਨ ਮਾਰਕੀਟ ਹੈ। ਸੋ ਸਕਾਟ ਮੋਰਿਸਨ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ, ਪਰ ਉੱਥੇ ਪਾਰਟੀ ਦਾ ਨਾਂ ਲਿਬਰਲ ਤੋਂ ਲੱਗੇਗਾ ਵੀ ਇਹ ਚੰਗੇ ਲਿਬਰਲ ਨੇ ਕਿ ਹਿੰਦੂ ਤਵੀ ਆਈਡੀਓਲੋਜੀ ਵਾਲਿਆਂ ਦੇ ਨਾਲ ਲੱਗੇ ਹੋਏ ਨੇ। ਪਰ ਇਹ ਸਕਾਟ ਮੋਰਿਸਨ ਵੀ ਬੋਰਿਸ ਜੌਨਸਨ ਵਾਂਗ ਇਸ ਦੇ ਕਿਤੇ ਨਾ ਕਿਤੇ ਨਿੱਜੀ ਹਿੱਤ ਵੀ ਜੁੜੇ ਹੋਣਗੇ ਜਦੋਂ ਕਦੇ ਇਨਵੈਸਟੀਗੇਟ ਹੋਇਆ। ਪਰ ਕੁੱਲ ਮਿਲਾ ਕੇ ਆਸਟ੍ਰੇਲੀਆ ਚੀਨ ਤੋਂ ਖੌਫਜ਼ਦਾ ਵੀ
ਔਰ ਉੱਥੇ ਫੇਲਿਅਰ ਵੀ ਸਾਹਮਣੇ ਆਈ ਆ ਪਿਛਲੇ ਦਿਨਾਂ 'ਚ ਜਿਹੜੇ ਆਈਲੈਂਡ ਚੀਨ ਜਿਹੜਾ ਚਾਈਨਾ ਨੇ ਜਿਨ੍ਹਾਂ ਨਾਲ ਡੀਲ ਬਣਾਈ ਆ ਕਿ ਆਸਟ੍ਰੇਲੀਆ ਕਿੱਥੇ ਸੁੱਤਾ ਪਿਆ ਸੀ। ਹੁਣ ਇਸ ਸਭ ਦੇ ਚੱਲਦਿਆਂ ਹਿੰਦੂ ਤਵੀਆਂ ਨੂੰ ਲੱਗਾ ਕਿ ਇਹ ਉਹ ਮੌਕਾ ਹੈ ਕਿ ਖੁੱਲ੍ਹ ਕੇ ਪੈਸੇ ਵੱਲੋਂ ਵੀ ਮਦਦ ਕਰ ਰਹੇ ਨੇ ਔਰ ਜ਼ਾਹਰ ਹੈ ਕਿ ਸਕਾਟ ਮੋਰਿਸਨ ਉਹਦੀ ਪਾਰਟੀ ਦੇ ਜਿੱਤਣ ਦੀਆਂ ਵੀ ਸੰਭਾਵਨਾਵਾਂ ਨੇ, ਉਹ ਤਾਂ ਆਲਰੇਡੀ ਨਜ਼ਰ ਆ ਰਿਹਾ। ਸੋ ਇਸ ਸਾਰੇ 'ਚ ਉਹਨਾਂ ਨੂੰ ਲੱਗਾ ਕਿ ਵੀ ਸਕਾਟ ਮੋਰਿਸਨ ਨੂੰ ਇਸ ਪੀਰੀਅਡ 'ਚ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੀ ਤਹਿਰੀਕ ਦੇ ਖਿਲਾਫ ਕਿਸੇ ਟਿਕਾਣੇ ਤੇ ਲਿਆ ਕੇ ਖੜਾ ਕਰ ਲਿਆ ਜਾਏ ਔਰ ਫਿਰ ਉਹਨੂੰ ਵੇਚਿਆ ਜਾਏ, ਕਿਉਂਕਿ ਇਸ ਵੇਲੇ ਇੰਡੀਅਨਸ ਨੂੰ ਇਹ ਜਿਹੜਾ ਨਜ਼ਰ ਆ ਰਿਹਾ ਜੇ ਅਮਰੀਕਾ ਦੇ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਨੇ, ਯੂਕੇ ਦੇ ਵਿੱਚ ਹੈ, ਕੈਨੇਡਾ 'ਚ ਹੈ, ਆਸਟ੍ਰੇਲੀਆ 'ਚ ਵੀ, ਇਹਨੂੰ ਤੁਸੀਂ ਰਿਐਕਸ਼ਨ ਹੀ ਦੇਖੋ ਕਿ ਬਈ ਇਹ ਚੀਕਾਂ ਮਾਰ ਰਹੇ ਨੇ ਕਿਉਂਕਿ ਵਿਸ਼ਾਲ ਜੂਦ ਦੀ ਕਨਵਿਕਸ਼ਨ ਵੀ ਔਰ ਜਿਵੇਂ ਉੱਥੇ ਸਾਡੇ ਸਿੱਖ ਨੌਜਵਾਨ ਉਹ ਜੂਨ 84 ਹੋਏ, ਨਵੰਬਰ 84 ਹੋਏ, ਅਵੇਅਰਨੈਸ ਕੈਂਪੇਨ ਹੋਣ, ਕੋਵਿਡ-19 ਦੇ ਚੱਲਦੇ ਆ, ਜਿਵੇਂ ਉੱਥੇ ਜਿੰਨੀ ਐਕਟੀਵਿਟੀ ਹੋਈ ਹੈ, ਇਸ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਰਿਐਕਟ ਕਰਨਾ ਸ਼ੁਰੂ ਕੀਤਾ ਔਰ ਇਹ ਓਕੇਜ਼ਨ ਉਹਨਾਂ ਨੂੰ ਮਿਲਿਆ ਜਦੋਂ ਕਿ ਉਹਨਾਂ ਨੇ ਇੱਕ ਮੀਟ ਆਰਗੇਨਾਈਜ਼ ਕੀਤੀ ਸਿਲੈਕਸ਼ਨ ਕੈਂਪੇਨ ਦੇ ਚੱਲਦੇ ਆ ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਦੇ ਨਾਲ 14 ਮਈ ਨੂੰ ਇਹ ਹੋਈ। ਹੁਣ ਉਸ ਦੀ ਸਮਾਲ ਵੀਡੀਓ ਕਲਿੱਪਸ ਵੀ ਮੈਨੂੰ ਐਜ਼ ਅ ਲਿੰਕ ਭੇਜਿਆ ਗਿਆ। ਹੁਣ ਉਸ ਦੇ ਵਿੱਚ ਇੱਕ ਜਿਉਂ ਹੀ ਫੰਕਸ਼ਨ ਐਂਡ ਵੱਲ ਜਾ ਰਿਹਾ ਹੈ ਉਹਦੇ 'ਚ ਇੱਕ ਹਿੰਦੂ ਸੱਜਣ ਖਲੋ ਕੇ ਪਹਿਲਾਂ ਤਾਂ ਉਹ ਬੜੇ ਵੇਲਡ ਜੇ ਤਰੀਕੇ ਨਾਲ ਕਹਿੰਦਾ ਹੈ ਕਿ ਜੀ ਜਿਹੜੇ ਨਫ਼ਰਤ ਫੈਲਾ ਰਹੇ ਨੇ ਇੰਡੀਆ ਆਸਟ੍ਰੇਲੀਆ ਦੇ ਵਿੱਚ ਇੱਧਰ ਉੱਧਰ ਇਹ ਉਹ ਗੱਲ ਤਾਂ ਜਿਹਨਾਂ ਨੂੰ ਸਮਝ ਆਉਂਦੇ ਉਹਨਾਂ ਨੂੰ ਆ ਰਿਹਾ ਵੀ ਉਹ ਸਿੱਖਾਂ ਨੂੰ ਟਾਰਗੇਟ ਕਰ ਰਿਹਾ, ਪਰ ਨਾਲ ਦੀ ਨਾਲ ਇੱਕ ਹੋਰ ਖੜਾ ਹੋ ਜਾਂਦਾ ਹੈ ਉਹ ਸਿੱਧਾ ਸਿੱਧਾ ਖਾਲਿਸਤਾਨ ਦੇ ਖਿਲਾਫ ਔਰ ਦੂਸਰਾ ਸਿੱਖਾਂ ਦੇ ਖਿਲਾਫ ਇਸ ਕਿਸਮ ਦੀ ਸ਼ਬਦਾਵਲੀ ਔਰ ਉਹਦੇ 'ਚ ਖਾਸ ਤੌਰ ਦੇ ਉੱਤੇ ਸਰ ਅਮਰ ਸਿੰਘ ਜਿਹੜੇ ਟਰਬਨਸ ਫਾਰ ਆਸਟ੍ਰੇਲੀਆ ਜਿਹੜੀ ਜਥੇਬੰਦੀ ਨੂੰ NGO ਨੂੰ ਰਨ ਕਰਦੇ ਨੇ ਉਹਨਾਂ ਨੂੰ ਵੀ ਬਾਈ ਨੇਮ ਲਿਆ ਜਾਂਦਾ ਹੈ ਕਿਉਂਕਿ ਉਹ ਕਾਫੀ ਇਸ ਲਿਬਰਲ ਪਾਰਟੀ ਦੇ ਵਿੱਚ ਵੀ ਐਕਟਿਵ ਰਹੇ। ਪਰ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਕਿ ਵੀ ਇਹ ਟਾਰਗੇਟ ਆਸਟ੍ਰੇਲੀਆ ਦੇ ਸਿੱਖਾਂ ਨੂੰ ਉਹਨਾਂ ਦੇ ਓਵਰਆਲ ਜਿਹੜਾ ਕੈਂਪੇਨ ਹੈ ਜਿਹਦੇ 'ਚ ਕਿ ਉਹ ਐਕਸਪੋਜ਼ ਕਰ ਰਹੇ ਨੇ ਕਿ ਹਿੰਦੂਤਵਾ ਕੀ ਹੈ, ਇਹ ਕਿੰਨੀ ਖਤਰਨਾਕ ਆਈਡੀਓਲੋਜੀ ਹੈ ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕੀਤਾ। ਉਹਨੇ ਜਿਵੇਂ ਪੋਲੀਟੀਸ਼ੀਅਨ ਗੋਲਮੋਲ ਜੀ ਗੱਲ ਕਰਦੇ ਨੇ ਉਹ ਤਾਂ ਉਹਨਾਂ ਨੇ ਕਿਸੇ ਨੇ ਵੀ ਕਹਿਣਾ ਹੁੰਦਾ ਹੈ ਕਿ ਜੀ ਹੇਟ ਦੀ ਕੋਈ ਥਾਂ ਨਹੀਂ ਹੈ ਔਰ ਦੂਸਰਾ ਕੋਈ ਨਹੀਂ ਔਰ ਸਕਾਟ ਮੋਰਿਸਨ ਵੈਸੇ ਵੀ ਪ੍ਰੋ ਮੋਦੀ ਪ੍ਰੋ ਇੰਡੀਆ ਮੁਲਕ ਵਜੋਂ ਵੀ ਉਹਨਾਂ ਦੇ ਵਪਾਰਕ ਹਿੱਤ ਨੇ, ਕਿਤੇ ਨਾ ਕਿਤੇ ਉਹਦੇ ਨਿੱਜੀ ਹਿੱਤ ਵੀ ਨੇ ਔਰ ਇਸ ਪਾਰਟੀ ਦੇ ਵਿੱਚ ਵੱਡੀ ਗਿਣਤੀ 'ਚ ਫੰਡਿੰਗ ਵੀ ਕਰ ਰਹੇ ਨੇ। ਲੇਕਿਨ ਇਸ ਨੂੰ ਸਿੱਖਾਂ ਨੇ ਫੌਰਨ ਇਸ ਦੇ ਉੱਤੇ ਜਿਹੜੀ ਹੈ ਆਪਣਾ ਜਵਾਬੀ ਕਾਰਵਾਈ ਕੀਤੀ ਔਰ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਇਸ ਦੇ ਉੱਤੇ ਆਲਮੋਸਟ 4-5 ਸਫ਼ੇ ਦੇ ਉੱਤੇ ਮਬਨੀ ਜਿਹੜੀ ਹੈ ਸਟੇਟਮੈਂਟ ਦਿੱਤੀ ਗਈ ਔਰ ਚੰਗੀ ਗੱਲ ਹੈ ਕਿ ਇਸ ਸਟੇਟਮੈਂਟ ਦੇ ਵਿੱਚ ਸਾਰੀਆਂ ਹੀ ਪ੍ਰੋਮਿਨੈਂਟ ਸਿੱਖ ਜਥੇਬੰਦੀਆਂ ਉਸ ਦਾ ਹਿੱਸਾ ਨੇ ਜਿਨ੍ਹਾਂ 'ਚ ਸਿੱਖ ਗੁਰਦੁਆਰਾ ਕੌਂਸਲ ਆਫ ਆਸਟ੍ਰੇਲੀਆ, ਵਰਲਡ ਸਿੱਖ ਪਾਰਲੀਮੈਂਟ ਆਸਟ੍ਰੇਲੀਆ, ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ, ਅਖੰਡ ਕੀਰਤਨੀ ਜਥਾ ਆਸਟ੍ਰੇਲੀਆ ਤੇ ਬਾਕੀ ਸਿੱਖ ਆਰਗੇਨਾਈਜੇਸ਼ਨਸ। ਉਹਨਾਂ ਨੇ ਕਿਹਾ ਕਿ ਵੀ ਸਟਰੋਂਗਲੀ ਅਪੋਜ਼ ਰਿਮਾਰਕਸ ਆਫ ਫਿਊ ਫਾਸਿਸਟ RSS goons representing 3% Indians in the garb of Hindus attacking one of our committee members Amar Singh representing a charity Turbans for Australia। ਉਹਨਾਂ ਨੇ ਕਿਹਾ ਵੀ ਇਹ ਸਾਰੇ ਹਿੰਦੂਆਂ ਦੀ ਤਾਂ ਨੁਮਾਇੰਦਗੀ ਨਹੀਂ ਕਰਦੇ ਪਰ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਵੀ ਇਹ ਲੈਸ ਦੈਨ 3% ਨੇ, ਲੇਕਿਨ ਇਹ ਜਿਵੇਂ ਉਹਨਾਂ ਨੇ ਸਿੱਖਾਂ ਦੇ ਉੱਤੇ ਨਿਸ਼ਾਨਾ ਸਾਧਿਆ ਔਰ ਇਹ ਉਹਨਾਂ ਨੇ ਨਾ ਸਿਰਫ ਇਹ ਕੀਤਾ ਵੀ ਸਟਰੋਂਗਲੀ ਕੰਡੈਮ देयर ਬਿਹੇਵੀਅਰ for singling out Amar Singh for claiming our lost Sikh empire and being a supporter of Begumpura Khalsa Raj in India। So ਜ਼ਾਹਰ ਹੈ ਕਿ ਵੀ ਇਹ ਸਾਰੀ ਸਟੇਟਮੈਂਟ ਦੇ ਵਿੱਚ ਕਨੈਟੀਕਟ ਦੇ ਰੈਜ਼ੋਲੂਸ਼ਨ ਦਾ ਵੀ ਹਵਾਲਾ ਦਿੱਤਾ ਗਿਆ ਹੈ। ਕਨੈਟੀਕਟ ਦੀ ਸਾਈਟੇਸ਼ਨ ਜਿਹੜੀ ਸਟੇਟ ਅਸੈਂਬਲੀ ਵੱਲੋਂ ਹੋਈ ਹੈ ਫਿਰ ਉਹਨਾਂ ਨੇ ਟੁਵਰਡਸ ਐਂਡ ਔਰ ਇਹ ਬੜੀ ਡਿਟੇਲ ਹੈ RSS ਦੀਆਂ ਰੂਟਸ ਕਿੱਥੇ ਨੇ, ਬ੍ਰਾਹਮਣਵਾਦ ਕੀ ਹੈ, ਕਿਵੇਂ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਮਨੂ ਸਮਰਤੀ ਦੇ ਵਿੱਚ ਕੀ ਲਿਖਿਆ ਹੋਇਆ ਹੈ ਔਰ ਉਹ ਬੜਾ ਡਿਟੇਲ ਐਲੈਬੋਰੇਟਿਵ ਹੈ ਔਰ ਐਂਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਰਿਕੁਐਸਟ ਆਲ ਪੋਲੀਟੀਕਲ ਲੀਡਰਸ ਆਫ ਆਸਟ੍ਰੇਲੀਆ ਟੂ ਰੀਡ ਅਬਾਊਟ ਟੈਰਰਿਸਟ ਹਿਸਟਰੀ ਆਫ RSS ਰੂਲਿੰਗ ਇੰਡੀਆ and to take clear stand against forces that tarnish image of dedicated volunteers of Sikh organizations that stand for justice, equality and for promoting universal brotherhood of mankind। कि ਅਸੀਂ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਇਹ ਅਪੀਲ ਕਰਦੇ ਹਾਂ
कि वो देखण कि RSS की है और ये जड़ा डेडिकेटेड वॉलंटियर सिख कौम और उन्होंने साडे इमेज नूं टारनिश करन दे लई जिहड़ियां जथेबंदियां जिस कौम दा सिद्धांत जिहड़ा जस्टिस अदल न्याय बराबरी और इंसानी भाईचारा उन्होंने बदनाम कर रही ने। और कला यही नहीं कि भी इस सारे तो उन्होंने उत्थे दोआं तो उठाया। हालां मैं एक वीडियो क्लिप सुरिंदर जैन जिहड़ा वाइस प्रेजिडेंट है इस कौंसल का उहदा देख रहा सी, उन्हें तो डिसएसोसीएट किया अपने आप नूं कि जी वो तो एंड दे विच आ गए, असी तो बिल्कुल जिहड़े ने रिटन सवाल मंगे सी सिख गुरुआं दा देना असी किवें दे सकते हैं, ये जिहड़ा इन्नियां कुर्बानियां साडे लई कीतियां और ये वो तो उन्होंने हुण पता है कि बई ये जिहड़ा पाज मलम्मा लै गया चंगा होया कि भी अदरवाइज जिवें उस सारे हिंदू फाउंडेशन के नां थले लगे हुए सी असल एजेंडा बाहर आ गया। सो मैं इनू भी समझदा है कि भाई ये असलीयत है इन्हां दी, पर तुसीं जे देखना होए इन्हां दा असल चेहरा कि 17 मई की डेटलाइन दे नाल आस्ट्रेलियन हिंदू एसोसीएशन ने जिहड़ी स्टेटमेंट जारी की है वो दस रही है कि भी उत्थों दे हिंदू तवियां दा एजेंडा की है। आस्ट्रेलियन हिंदू एसोसीएशन की प्रेस रिलीज का जिहड़ा उन्मान ही ये है आस्ट्रेलिया मस्ट टॉक अबाउट भिंडरांवाले एंड खालिस्तानी टैरर, ये है इन्हां दा असली निशान। क्योंकि उस तो पहला असीं देखिआ कि पिछले दिनों जदों खालसा साजना दिवस वाले दिनों के मौके संत भिंडरांवाले जां 29 अप्रैल के मौके जिहड़े ने रोड साइड दे वड्डे वड्डे लाए गए मोटो जां बैनर जां बोर्ड्स ते किवें उस नूं जोड़ के इन्हां ने जिहड़ियां ने चिट्ठियां लिखवाइयां और नैगेटिविटी ईमेल्स कीतियां और इहदे च भी उन्हां ने गोलमोल गल करके 14 अप्रैल वाली घटना दी फिर जिहड़ी अपनी सिद्धी औकात ते आ गए। द थ्रेट ऑफ खालिस्तानी टेरर इन आस्ट्रेलिया इज रियल, particularly given that the banned terrorist outfit Six for Justice has established a presence in Australia। ਹੁਣ ਜਿਹੜੀ ਅਮਰੀਕਾ ਦੇ ਵਿੱਚ ਇੱਕ NGO ਜਥੇਬੰਦੀ ਹੈ ਜਿਹਨੂੰ UK ਵਰਗੀ ਹਕੂਮਤ ਅਲਾਉ ਕਰਦੀ ਹੈ ਕਿ ਭਾਈ ਉਹ ਰੈਫਰੈਂਡਮ ਉੱਥੇ ਕਰਵਾ ਸਕਦੇ ਨੇ, ਇਟਲੀ ਅਲਾਉ ਕਰਦੀ ਹੈ, ਆਸਟ੍ਰੇਲੀਆ 'ਚ ਅਜੇ ਹੋਇਆ ਨਹੀਂ ਕੁਝ ਵੀ, ਲੇਕਿਨ ਇਹ ਪ੍ਰੀਐਂਪਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਖਾਲਿਸਤਾਨ ਦੀ ਤਹਿਰੀਕ ਇਸ ਵੇਲੇ ਡਾਇਸਪੋਰਾ ਸਿੱਖਾਂ ਦੇ ਵਿੱਚ बड़ी तेजी नाल स्प्रेड हो रही है और वो पहला ही वार्न कर रहे हैं जी कि ये जिहड़े ने देयर इज ए वरीसम ट्रेंड इन आस्ट्रेलिया ऑफ पिक्चर्स ऑफ जरनैल सिंह भिंडरांवाले adorning the walls of various Sikh religious institutions. Most of the bodies are registered charities and receive government funding in the millions. There needs to be an education campaign and a rational debate in Australia about भिंडरांवाले and Khalistani terror। ਹੁਣ ਇਥੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਗੁਰਦੁਆਰਿਆਂ ਨੂੰ ਵੀ ਟਾਰਗੇਟ ਕਰ ਰਹੇ ਨੇ, ਕਹਿਣਾ ਇਹ ਚਾਹੁੰਦੇ ਨੇ ਕਿ ਇਹਨਾਂ ਦਾ ਚੈਰਿਟੀ ਸਟੇਟਸ ਕੈਂਸਲ ਕਰੋ। ਇਹਨਾਂ ਨੇ ਕਿਉਂ भिंडरांवाले ਹੁਣ ਸਾਡਾ ਕੌਣ ਸ਼ਹੀਦ ਹੈ ਔਰ ਕੌਣ ਜ਼ਾਲਮ ਹੈ ਇਹ ਹਿੰਦੂ ਤਵੀ ਡਿਸਾਈਡ ਕਰਨਗੇ ਔਰ ਇਹੀ ਉਹਨਾਂ ਦਾ ਜਿਹੜਾ ਇਹ ਸਾਰੇ ਕੈਂਪੇਨ ਦਾ ਮਕਸਦ ਹੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਸਟ੍ਰੇਲੀਅਨ ਸਿੱਖ ਡਾਇਸਪੋਰਾ ਨੇ ਆਪਣਾ ਮਸਲ ਦਿਖਾਇਆ ਇਹ ਉਸ ਦੀ ਰਿਐਕਟਿਵ ਲਾਈਨ ਹੈ। फिर भिंडरांवालियां नूं नैगेट करदे पूरा पैराग्राफ है 1980 तो लैके और उहदे च उन्हां दी एक स्पीच नूं मिसकोट कीता होया, टोटल कॉन्टैक्सट नहीं दिता होया, लेकिन मकसद उन्हां दा जो है वो ज़ाहिर हो जाता है। फिर ये कहंदा है कि नो सेन परसन वांट्स टू सी ए रिटर्न ऑफ खालिस्तानी टैरर एंड इट्स एक्सपोर्ट इनटू आस्ट्रेलिया। हाँ, हिंदू तवी टैरर जिन्हां ने हज़ारां मुसलमान गुजरात दे विच मारे, 50,000 तो ज़्यादा सिख किसान गुजरात चो बेदखल करने की लाइन रखी, भारत भर नूं एक जिहड़ा वो नाजी कैंप बनाया होया है, बाबरी मसीत जिन्हां ने ढाई, जिहड़े हिंदू दहशतगर्द जिहड़े ने वो जेनोसाइड और उन्हां दियां धर्म संसद काल दे रहे हैं। सब तो वड्डी जे दुनिया च इस वेले कोई दहशतगर्द जमात है तो वो RSS है और इस सारे दे उत्ते उन्होंने आउट वाले पीरीयड दे विच असीं देखते हैं ये प्रोपेगेंडा होर भी तेजी दे नाल अगे होएगा और इस संबंधी साडे वीर ने सानू बहुत सारे पुराने लिंक भी भेजे ने कि भाई किवें उन्होंने ऑप इंडिया ने आस्ट्रेलिया लिबरल पार्टी जॉइन्स हैंड इस किस्म के आर्टिकल छापे। फिर उन्होंने आस्ट्रेलिया लिबरल पार्टी अलाइज विद खालिस्तान सपोर्टर, इस दे थले पूरी स्टोरी है। सिक्स फॉर जस्टिस स्पॉन्सर्ड खालिस्तान डेक्लारेशन डे promoted at Craigieburn Gurdwara
और खालसा एड साउथ ऑस्ट्रेलिया कोऑर्डिनेटर थ्रेटन्स हिंदू सिख कपल फॉर ऑर्गेनाइजिंग इंक्लूसिव विसाखी मेला। ये सारिया स्टोरीज पिछले पीरियड से ये क्लाइमैक्स 14 मई वाली घटना ते होया है और 17 मई दी ये हिंदू कौंसल दी प्रेस रिलीज दस रही है कि आने वाले पीरियड च ये की रुख लैणगे। सो असी आस्ट्रेलिया वासी अपने सिख वीरां भैणां नूं, क्योंकि साडे तक एले तो भी वीर अमरजीत सिंह होरां ने पहुंच की, आस्ट्रेलिया तो भी कि असी इस दे उत्ते मैं जदों तक सारे इशू नूं इन टोटैलिटी समझ नहीं लैंदा, मैं एकदम रिएक्टिव नहीं हुंदा। सो असी समझते हैं कि भी ये आस्ट्रेलियन सिखां दी कामयाबी है, इनू कोई डर या कोई अदरवाइज ना लिया जाए। सिर्फ यही है कि ये झूठ दे उत्ते खड़े ने। सब तो वड्डे दुनिया दे दहशतगर्द ये ने, RSS तो वड्डी कोई दहशतगर्द जमात नहीं और इनू साबित करना किते भी कोई औखा नहीं है। सो बजाय कि असी डिफेंसिव हो के अपने आप नूं उत्थे जस्टिफाई करन ते लग जाइए, नहीं जी नहीं असी पीस लविंग असी फलाना, असी बेस्ट फॉर्म ऑफ डिफेंस इज ऑफेंस। और ये उन्होंने आ बैल मुझे मार वांग आप ही अपना कुंड चुक दिता है। तो मेरा ख्याल है कि भी इन्हों जिहड़ा है इन्हां दी ज़बान दे विच ही विद इन द लॉ पॉलिटिशियंस और असी समझते हैं किते भी जिथे फेयर माइंडेड लोग ने उन्हां दे सामने इन्हां दा हिंदुत्वी एजेंडा जिहड़ा नाजी तर्ज दा है ਉਹਨੂੰ ਸਮਝਾਉਣਾ ਕੋਈ ਔਖਾ ਕੰਮ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਪੰਜਾਬ ਦਾ ਹੋਣ ਲੱਗਾ ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਗੱਲਬਾਤ ਕਰਾਂਗੇ ਕਿ ਬੀਤੇ ਕੱਲ ਕੈਨੇਡੀਅਨ ਪਾਰਲੀਮੈਂਟ ਨੇ 18 ਮਈ ਦਾ ਦਿਨ ਤਾਮਿਲ ਜੈਨੋਸਾਈਡ ਮੈਂਬਰਸ ਡੇ ਵਜੋਂ ਮਨਜ਼ੂਰ ਕੀਤਾ ਹੈ, ਜਿਸ ਦਾ ਅਸੀਂ ਵੈਲਕਮ ਕਰਦੇ ਹਾਂ। ਔਰ ਕੀ ਕਾਰਨ ਹੈ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਜਿਹੜੇ 17-18 ਸਿੱਖ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਅਜੇ ਤੱਕ ਜੂਨ 84 ਘੱਲੂਘਾਰਾ ਜਾਂ ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਮਾਨਤਾ ਕਿਉਂ ਨਹੀਂ ਦਿੱਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। जी डॉक्टर साहब की कहना चाहोगे? देखो कल 18 मई का साडा लीड सैगमेंट तामिल जैनोसाइड रिमेंबरेंस डे नूं समर्पित सी और साडे बहुत सारे व्यूअर्स ने खास तौर पर पाकिस्तानी भैणां भरावां ने भी बड़े पॉजिटिव कमेंट और लिखतां भेजियां ने, क्योंकि उन्होंने कहा कि भी तुसीं 30-32 मिनट दे विच जिहड़ा 30 साल का जिहड़ा ये सारा केस सी तामिलां दा और इहदे नाल जुड़िया होया पिछोकड़
ਉਸ ਨੂੰ ਡਿਸਕਸ ਕੀਤਾ। ਪਰ ਜਦੋਂ ਕੱਲ ਮੈਂ ਡਿਸਕਸ ਵੀ ਕੀਤਾ, ਮੈਨੂੰ ਅੱਜ ਤੱਕ ਵੀ ਨਹੀਂ ਸੀ ਪਤਾ ਕਿ ਇਨਫੈਕਟ ਹਾਲਾਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਪਾਰਲੀਮੈਂਟ 'ਚ, ਉਹਨਾਂ ਦੀ ਜਿਹੜੀ ਟਵੀਟ ਸੀ ਉਹਨਾਂ ਦਾ, ਜਿਸ 'ਚ ਉਹਨਾਂ ਨੇ ਤਾਮਿਲ ਭਰਾਵਾਂ ਭੈਣਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਅਕਾਊਂਟੇਬਿਲਿਟੀ ਨਹੀਂ ਹੁੰਦੀ। ਉਹਨੂੰ ਅਸੀਂ ਸ਼ੇਅਰ ਕੀਤਾ ਸੀ, ਪਰ ਮੈਨੂੰ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਨਫੈਕਟ ਬੀਤੇ ਕੱਲ ਕੈਨੇਡੀਅਨ ਪਾਰਲੀਮੈਂਟ ਨੇ ਯੂਨੈਨਿਮਸਲੀ 18 ਮਈ ਦਾ ਦਿਨ ਜਿਹੜਾ ਹੈ ਉਸ ਨੂੰ ਤਾਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਾਨਤਾ ਦਿੱਤੀ ਹੈ ਔਰ ਹਰ ਸਾਲ 18 ਮਈ ਦਾ ਦਿਨ ਜਿਹੜਾ ਹੈ ਇਹ ਤਾਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਨਾਇਆ ਜਾਇਆ ਕਰੇਗਾ ਜੀ। ਔਰ ਇਸ ਤਰੀਕੇ ਨਾਲ ਕੈਨੇਡਾ ਦੀ ਪਾਰਲੀਮੈਂਟ ਦੁਨੀਆ ਦੀ ਪਹਿਲੀ ਪਾਰਲੀਮੈਂਟ ਬਣ ਗਈ ਹੈ ਜਿਸ ਨੇ ਤਾਮਿਲ ਜੈਨੋਸਾਈਡ ਨੂੰ ਯੂਨੈਨਿਮਸਲੀ ਰੈਕਗਨਾਈਜ਼ ਕੀਤਾ। ਹਾਲਾਂਕਿ ਭਾਰਤ ਦੇ ਵਿੱਚ ਇੱਕ ਵੱਡਾ ਸੂਬਾ ਜਿੱਥੋਂ 45 ਮੈਂਬਰ ਪਾਰਲੀਮੈਂਟ ਜਾਂਦੇ ਨੇ ਤਾਮਿਲਨਾਡੂ ਹੈ, ਉਹਨਾਂ ਦੀਆਂ ਧਿਰਾਂ ਹਮੇਸ਼ਾ ਦਿੱਲੀ ਦੀਆਂ ਅੱਡ-ਅੱਡ ਪਾਰਟੀਆਂ ਦੇ ਨਾਲ ਅਲਾਇੰਸ ਹੁੰਦਾ ਹੈ ਉਹਨਾਂ ਦਾ। ਔਰ ਇਹਦੇ ਬਾਵਜੂਦ ਭਾਰਤ ਦੇ ਵਿੱਚ ਜਿੱਥੇ ਕਿ ਹਮੇਸ਼ਾ ਹੀ ਉਹਨਾਂ ਨੇ ਜਿਹੜਾ ਬਿਲਟੀ ਉਹਨਾਂ ਨੇ ਕੀਤਾ ਸੀ ਰਾਹ ਨੇ ਪ੍ਰਭਾਕਰਨ ਨੂੰ ਜਾਂ ਲਿਟੇ ਨੂੰ, ਲੇਕਿਨ ਈਵਨ ਇੰਡੀਅਨ ਪਾਰਲੀਮੈਂਟ ਨੇ ਕੋਈ ਤਾਮਿਲ ਜੈਨੋਸਾਈਡ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ। ਉਹਨੂੰ ਪ੍ਰੈਸ਼ਰਾਈਜ਼ ਲੰਕਾ ਨੂੰ ਇੱਧਰ ਉੱਧਰ ਕਰਦੇ ਨੇ ਦੱਸਣ ਦੇ ਲਈ ਕਿ ਜੀ ਅਸੀਂ ਜਿਹੜਾ ਉਹ ਇੰਟਰਨੈਸ਼ਨਲੀ ਤੁਹਾਨੂੰ ਖਿੱਚ ਸਕਦੇ ਹਾਂ, ਪਰ ਈਵਨ ਉਹਨਾਂ ਦੀ ਪਾਰਲੀਮੈਂਟ ਨੇ ਵੀ ਨਹੀਂ ਕੀਤਾ। ਸੋ ਹੁਣ ਬੇਸ਼ੱਕ ਸਾਈਜ਼ੇਬਲ ਨੰਬਰ ਦੇ ਵਿੱਚ ਤਾਮਿਲ ਪੋਪੂਲੇਸ਼ਨ ਸ੍ਰੀਲੰਕਨ ਕੈਨੇਡਾ 'ਚ, ਪਰ ਸਿੱਖਾਂ ਜਿੰਨੀ ਤਾਂ ਨਹੀਂ ਹੈ। ਅਸੀਂ ਕਦੇ ਨਹੀਂ ਦੇਖਿਆ ਹੈ ਕਿ ਜੀ 18 ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ ਵਿੱਚ ਉਹ ਸ੍ਰੀਲੰਕਨ ਮੂਲ ਦੇ ਨੇ ਜਾਂ ਤਾਮਿਲ ਮੂਲ ਦੇ ਨੇ। ਸੋ ਹਾਲਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਪਿਛਲੇ ਸੈਗਮੈਂਟ 'ਚ ਅਸੀਂ ਜਿਵੇਂ ਸਿੱਖ ਡਾਇਸਪੋਰਾ ਦੀ ਗੱਲ ਕੀਤੀ, ਪਰ ਇਹ ਸਵਾਲ ਚੁੱਕਣਾ ਬਣਦਾ ਹੈ ਕਿ ਭਾਈ ਕੀ ਜਿਹੜੇ ਸਾਡੇ 17-18 ਇਹ MP ਨੇ ਜਿਨ੍ਹਾਂ 'ਚੋਂ 3-4 ਮਿਨਿਸਟਰ ਵੀ ਬਣਦੇ ਨੇ, ਜਸਟਿਨ ਟਰੂਡੋ ਦੀ ਕੈਬਨਿਟ ਸੀ ਹੁਣ ਵੀ ਨੇ, ਔਰ ਇਸ ਵੇਲੇ ਈਵਨ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ ਹੈ ਉਹ ਲਿਬਰਲ ਪਾਰਟੀ NDP ਪਾਰਟੀ ਜਿਹਦੇ ਮੁਖੀ ਜਗਮੀਤ ਸਿੰਘ ਨੇ ਉਹਨਾਂ ਦੀਆਂ ਵਿਸਾਖੀਆਂ ਦੇ ਸਹਾਰੇ ਖੜੀ ਹੈ। ਅੱਛਾ, ਤੇ ਐਸੀ ਕੀ ਪ੍ਰੋਬਲਮ ਹੈ ਕਿ ਕੈਨੇਡੀਅਨ ਪਾਰਲੀਮੈਂਟ ਨੇ ਹੁਣ ਤੱਕ ਜੂਨ 84 ਦਾ ਘੱਲੂਘਾਰਾ, ਜੂਨ 84 ਦਾ ਜਾਂ ਨਵੰਬਰ ਦੀ ਸਿੱਖ ਨਸਲਕੁਸ਼ੀ ਉਸ ਨੂੰ ਕਿਉਂ ਨਹੀਂ ਮਾਨਤਾ ਦਿੱਤੀ? ਇਸ ਕਿਸਮ ਦਾ ਰੈਜ਼ੋਲੂਸ਼ਨ ਜਿਹੜਾ ਹੈ ਉਹ ਕਿਉਂ ਨਹੀਂ ਕੈਨੇਡੀਅਨ ਪਾਰਲੀਮੈਂਟ 'ਚ ਲਿਆਂਦਾ ਗਿਆ? ਇਹ ਜ਼ਰੂਰ ਹੁੰਦਾ ਹੈ ਜਦੋਂ ਜੂਨ ਦਾ ਪਹਿਲਾ ਹਫਤਾ ਆਉਂਦਾ ਹੈ, ਇੱਕ ਅੱਧਾ MP ਖਲੋ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾ ਦਿੰਦਾ ਹੈ ਜਾਂ ਨਵੰਬਰ ਦੇ ਨਸਲਕੁਸ਼ੀ ਵੇਲੇ ਕਰਵਾ ਦਿੰਦਾ ਹੈ। ਸੋ ਮੈਂ ਸਮਝਦਾ ਹਾਂ ਵੀ ਕੀ ਇਹ MP ਸਿਰਫ ਵਿਆਹਾਂ ਸ਼ਾਦੀਆਂ ਦੇ ਮੌਕੇ ਆ ਕੇ ਘਰਾਂ ਦੇ ਵਿੱਚ ਜਿਹੜਾ ਉਹ ਫੋਟੋਆਂ ਲਵਾਉਣ ਲਈ ਨੇ, ਜਾਂ ਜਿਨ੍ਹਾਂ ਨੇ ਕੋਈ ਆਪਣੇ ਨੀਅਰ ਡੀਅਰ ਵਨ ਨੂੰ ਸੱਦਣਾ ਉਹਦੀ ਚਿੱਠੀ ਲਾ ਕੇ ਸਿਕਿਉਰਿਟੀ ਜਿਹੜਾ ਉਸ ਦੀ ਗਾਰੰਟੀ ਦੇ ਥੱਲੇ ਆਪਣਾ ਰਿਸ਼ਤੇਦਾਰ ਸੱਦਣਾ ਹੁੰਦਾ? ਇਸ ਤੋਂ ਬਿਯੋਂਡ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਇਹ ਰੀਅਲ ਚੈਲੰਜ ਹੈ ਕਿ ਜੇ ਕੈਨੇਡੀਅਨ ਪਾਰਲੀਮੈਂਟ ਤਾਮਿਲ ਜਿਹਦੇ ਨਾਲ ਕੋਈ ਤਾਲੁਕ ਨਹੀਂ ਹੈ, ਕਿਉਂਕਿ ਔਰ ਇਸ ਮਾਮਲੇ ਦੇ ਵਿੱਚ ਤਾਂ ਸਿੱਖ ਜੈਨੋਸਾਈਡ ਦੇ ਨਾਲ ਤਾਂ ਕੈਨੇਡੀਅਨ ਸਿਟੀਜ਼ਨ ਜੁੜੇ ਹੋਏ ਨੇ। ਜੇ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ 에ਅਰ ਇੰਡੀਆ ਦਾ ਹਾਦਸਾ ਕਰਵਾਉਂਦੀ ਹੈ, ਮਰਨ ਵਾਲੇ ਕੈਨੇਡੀਅਨ ਨੇ, ਉਹਨਾਂ 'ਚ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਸਾਊਥ ਏਸ਼ੀਅਨ ਮੂਲ ਦੀ ਔਰ ਸਿੱਖਾਂ ਦੀ ਵੀ ਹੈ। ਪਾਇਲਟ ਵੀ ਉਹਨਾਂ ਦਾ ਮਿਸਟਰ ਭਿੰਡਰ ਇੱਕ ਸਿੱਖ ਸੀ। ਇਸੇ ਤਰੀਕੇ ਨਾਲ ਜੇ ਈਵਨ ਤਲਵਿੰਦਰ ਸਿੰਘ ਪਰਮਾਰ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਅਨ ਪੁਲਿਸ ਫੜ ਕੇ ਟਾਰਚਰ ਕਰਕੇ ਮਾਰਦੀ ਹੈ, ਜਿਹੜਾ ਕਿ ਅਦਰਵਾਈਜ਼ ਇਹਨਾਂ ਦੇ ਕਹਿਣ ਮੁਤਾਬਕ 에ਅਰ ਇੰਡੀਆ ਦੇ ਕੇਸ ਦੇ ਵਿੱਚ ਲੜਿੰਦਾ ਸੀ, ਤੇ ਫਿਰ ਕੋਈ ਭੁਲੇਖਾ ਤਾਂ ਨਹੀਂ ਹੈ ਵੀ ਇਹਦੇ ਬਿਹਾਈਂਡ ਕੌਣ ਹੈ। ਸੋ ਇਹ ਇੱਕ ਬੜੀ, ਮੈਂ ਸਮਝਦਾ ਹਾਂ ਵੀ ਇਹ ਇੱਕ ਚੈਲੰਜ ਦੇ ਤੌਰ ਤੇ ਸਿੱਖਾਂ ਨੂੰ ਲੈਣਾ ਚਾਹੀਦਾ ਕੈਨੇਡਾ ਦੇ ਆਪਣੇ ਇਹਨਾਂ MPs ਨੂੰ ਕਿ ਵੀ ਸਿਰਫ ਹੁਣ ਤੁਸੀਂ ਠੀਕ ਹੈ ਫੋਟੋਆਂ ਬਥੇਰੀਆਂ ਲਵਾ ਲਈਆਂ, ਇਸ ਦੇ ਉੱਤੇ ਕੰਮ ਕਰੋ ਕਿ ਜੂਨ 84 ਔਰ ਨਵੰਬਰ 84 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਔਰ ਜਿਹੜਾ ਉਹਦੇ 'ਚ ਰੁਕਾਵਟ ਬਣਦਾ ਫਿਰ ਉਹਨਾਂ ਨੂੰ ਆ ਲੈਣ ਦਿਓ ਸਾਹਮਣੇ, ਪਤਾ ਤਾਂ ਲੱਗੇ ਕਿ ਕੌਣ ਤੁਹਾਡਾ ਹਮਦਰਦ। ਐਵੇਂ ਹੀ ਉਹ ਗੋਲ-ਮੋਲ ਜੀਆਂ ਗੱਲਾਂ, ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲਾ ਕੰਮ ਨਹੀਂ ਚੱਲੇਗਾ। ਹੁਣ ਅਸੀਂ ਇਹਨਾਂ ਤੋਂ ਐਕਸਪੈਕਟ ਕਰਦੇ ਹਾਂ ਕੱਲਾ ਜੈਨੋਸਾਈਡ ਨਹੀਂ, ਇਹ ਤਾਂ ਪਹਿਲਾ ਸਟੈਪ ਹੈ। ਜੇ ਕਨੈਟੀਕਟ ਦੀ ਅਸੈਂਬਲੀ ਸਾਈਟੇਸ਼ਨ ਦੇ ਸਕਦੀ ਹੈ ਤੇ ਕੈਨੇਡਾ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦਾ ਹੈ। ਹਮੇਸ਼ਾ ਹੀ ਉਹ ਉਸ ਗੱਲ ਦੇ ਲਈ ਖਲੋਂਦੇ ਨੇ ਜੇ ਉਹਨਾਂ ਦਾ ਹੱਕ ਹੋਣਾ ਚਾਹੀਦਾ। ਔਰ ਗੱਲ ਕੱਲੀ ਦੇਖੋ, ਕੈਨੇਡਾ ਇੱਕ ਐਸਾ ਮੁਲਕ ਹੈ ਜਿਹੜਾ ਹਿਊਮਨ ਰਾਈਟਸ ਦੇ ਚੈਂਪੀਅਨ ਦੇ ਤੌਰ ਤੇ ਅਗੇਂਸਟ ਜਿਹੜੇ ਬੂਬੀ ਟ੍ਰੈਪ ਔਰ ਦੂਸਰੇ ਖਿਡੌਣੇ ਸੀ, ਮਾਈਨ ਸੀ,
इस किस्म के मुद्दों ਨੂੰ ਕੈਨੇਡਾ हमेशा चुकता रहा। बेशक कैनेडा की अपनी तारीख दे विच भी उस किस्म के लूफहोल ने, खास तौर पर पिछले पीरीयड च जदों कि सामने आया कि जिहड़े इंਡੀਜਨਸ कैनेडियन सी उन्हां दे बच्चों नूं किवें घरां चों जिन्हां स्कूलों च जिहड़े चर्च रखा गया उत्थों उन्हां दे नाल की सलूक हुंदा सी, किवें जदों कुछ पिंजर मिले किन्ना वड्डा इशू बनिया और उन्हां दे चर्च वाले ने उन्हां दे आके इस दे उत्ते माफ़ी भी मंगी और ये कैनेडा दा रहा। जस्टिन ट्रूडो ने भी एक स्टेज दे उत्ते जिहड़ा नेटिव कैनेडियंस नाल जो होया ओहदा कीता है। और हुण जदों कि प्रिंस चार्ल्स वो अपनी बेगम दे नाल जिहदा नाम जिहड़ा है वो उन्हां दे लई टाइटल हुंदा है डचेस ऑफ कॉर्नवेल, वो उहदे नाल 3 रोज़ा कनेडा दे दौरे ते है ते उत्थे उस दी मीटिंग जिहड़ी है वो जिहड़ा नेटिव कैनेडियंस दा एक कबीला फर्स्ट नेशनस नैशनल चीफ ये उन्हां नूं मिलदे ने, बीबी है रोज़ एनी आर्चबेड और उस फंक्शन दे विच मिली प्रिंस चार्ल्स और डचेस नूं और जिहड़ी उन्होंने मंग की कि भाई माफ़ी मंगे क्वीन रॉयल। हुण जिहड़ी क्वीन है इस वेले वो बुढ़ी है, आलमोस्ट 97 साल की उहदी उम्र है और उसकी जिहड़ी है प्लैटिनम जुबली मनाउण दीयां तैयारियां हो रही हैं और और इस गल का ध्यान रहे भी कैनेडा और आस्ट्रेलिया दोनों ही अजे भी ब्रिटिश डोमीनियन वालियां स्टेट्स ने। कैनेडा के डॉलर्स के उत्ते राणी की फोटो हुंदी है, आस्ट्रेलिया भी इवें ही हुंदी है। हुण ये नेटिव जिहड़ा ट्राइब है उस दी फर्स्ट नेशनस नैशनल चीफ ये कहंदी है वो पूरी उन्हें प्रिंस नूं मिली और उन्हें कहा कि भी मिसिज आर्च उदा नाम है बीबी दा आर्च बाल्ड अपील्ड डायरेक्टली टू प्रिंस चार्ल्स फॉर एन अपॉलोजी ऑन बिहाफ ऑफ द क्वीन ड्यूरिंग ए रिसेप्शन इन कैपिटल ऑटवा अटेंडेड बाई इंडिजिनस लीडर्स प्राइम मिनिस्टर जस्टिन ट्रूडो एंड अदर्स। हुण प्राइम मिनिस्टर भी बैठे है, उन्होंने जिहड़े बाकी कबीले ने उन्होंने हैड भी बैठे ने और उस दे विच ये खलो के उन्होंने प्रिंस चार्ल्स नूं कहंदे भी अपनी मां नूं कह दे क्वीन नूं कि जो तुसीं साडे नाल इत्थे कीता है, जो साडे बच्चों के नाल कीता है, उन्होंने आई आस्क्ड फॉर एन अपॉलोजी फ्रॉम हिज मदर द क्वीन द हेड ऑफ एंग्लिकन चर्च फॉर वट एवर हैपन्ड इन द इंस्टीट्यूशंस ऑफ असिमिलेशन एंड जेनोसाइड। हुण क्योंकि जिहड़ी क्वीन है वो एंग्लिकन चर्च दी भी हैड है ते क्योंकि ये चर्च रिलेटेड स्कूलों दे विच होया और इसलिए उन्हें कहा कि भी एज ए हैड ऑफ द चर्च वो माफ़ी मंगे और आई आल्सो आस्क्ड फॉर एन अपॉलोजी फॉर द फेलियर्स ऑफ द क्राउन इन दैट रिलेशनशिप दैट वी हैव विद दैम इन अवर ट्रीटी रिलेशनशिप विद दैम कि भी नाले ये भी माफ़ी मंगो तुसीं साडे नाल संधियां की कीतियां ते तुसीं किवें धोखे कीते और उहदे ते जिहड़ा चार्ल्स ने कहा जी आई एक्नॉलेज सुनदा रहा ध्यान नाल मैं मनदा पर उन्हें अपॉलोजी लफ्ज़ तो उन्होंने क्वीन तो ही अपॉलोजी मंगी है और उन्होंने ये कहा जी कि माई मैसेजेस ऑफ लिसनिंग लर्निंग एंड रिफ्लैक्टिंग कि ये पर मैं एक्नॉलेज करदा है कि जो भी ये होया और ये सारा जिहड़ा पार्ट सी कि भी जदों असीं पिछले पीरियड च देखिआ कि किवें जिहड़े ने उन्हां दे बॉडी स्कैलेटन बच्चों दे मिले पिछले साल द डिस्कवरी ऑफ एविडेंस ऑफ ह्यूमन रिमेन्स एट फॉर्मर चर्च रन स्कूल्स last year triggered a national reckoning over Canada's legacy of residential schools where indigenous children had been forcibly relocated for the decades। भी उन्हां दा जेनोसाइड उन्हां दा सब कुछ बदलना सो असी समझते हैं भी कैनेडा दे विच इस वेले एक फिजा है जे तमिल जेनोसाइड रिमेंबरेंस डे यूनैनिमसली रैकगनाइज हो रहा है। उन्हां दा नेटिव ट्राइब चार्लस प्रिंस और डचेस नूं कन्फ्रंट कर रहे हैं उन्हां दा कबीला के माफ़ी मंगे राणी। सो मैं समझदा भी दिस इज़ द टाइम और ये महीने जो चल रहे हैं जून का पहला हफ्ता आने वाला घल्लूकारा हफ्ता कि भाई ये साडे MP जिहड़े बड़े सोहणे सज फब के आके गुरुद्वारियां सिखां नूं एड्रैस करदे ने हुण अपनी जरा कारगुजारी भी दिखाओ। बिल्कुल सर बिल्कुल ट्रू। सो इत्थे लेना ब्रेक व्यूअर्स तुसां इसी तरह बने रहना, मिलते हैं छोटे ਜਿਹੇ ब्रेक तो बाद। ਖਾਲਿਸਤਾਨ ਰੈਫਰੈਂਡਮ ਦੀਆਂ ਵਰੇਸ਼ੀਆ ਵਿਖੇ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਅਗਲਾ ਪੜਾਅ ਨੋਵੇਲਾਰਾ ਰੱਜੋ ਮਿਲਿਆ। 22 ਮਈ ਦਿਨ ਐਤਵਾਰ ਨੂੰ ਵੋਟਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਕਸ਼ਮੀਰੀ ਨੇਤਾ ਜਾਸਨ ਮਲਕ ਜਿਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਹੋਇਆ ਹੈ, ਉਹਨਾਂ ਨੂੰ ਕਈ ਝੂਠੇ ਕੇਸਾਂ ਵਿੱਚ ਦੋਸ਼ੀ ਐਲਾਨਿਆ ਗਿਆ। ਉਹਨਾਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਪ੍ਰੋਟੈਸਟ ਵਜੋਂ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟ ਨੂੰ ਪਾਕਿਸਤਾਨ ਫੋਰਨ ਆਫਿਸ ਵੱਲੋਂ ਤਲਬ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਮੇਸ਼ਾ ਕਸ਼ਮੀਰੀ ਭੈਣਾਂ ਭਰਾਵਾਂ ਦੀ ਆਜ਼ਾਦੀ ਦੀ ਸਟਰਗਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਸ ਦੇ ਨਾਲ ਨਾ ਸਿਰਫ ਖਲੋਤੇ ਹਾਂ, ਸਗੋਂ ਅਸੀਂ ਹੱਥ 'ਚ ਹੱਥ, ਬਾਂਹ 'ਚ ਬਾਂਹ ਫੜ ਕੇ ਪਾ ਕੇ ਅਸੀਂ ਅੱਗੇ ਵਧੇ। ਔਰ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਕਿਸ ਬੇਦਰਦੀ ਨਾਲ, ਕਿਸ ਜ਼ਾਲਮਾਨਾ ਅੰਦਾਜ਼ ਦੇ ਵਿੱਚ ਭਾਰਤੀ ਫੌਜ ਜੰਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ, ਖਾਸ ਤੌਰ ਤੇ ਘਾਟੀ ਵਿਚਲੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ। 5 ਅਗਸਤ 2019 ਨੂੰ ਆਰਟੀਕਲ 370-35A ਖਤਮ ਕਰਨ ਤੋਂ ਬਾਅਦ ਤਾਂ ਪਿਛਲੇ ਲਗਭਗ ਇਹਨਾਂ 3 ਸਾਲਾਂ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਸੋਸ਼ਲ ਫੈਬਰਿਕ, ਇਕਨੋਮਿਕਲ ਢਾਂਚਾ, ਸਭ ਕੁਝ ਹੀ ਤਬਾਹ ਬਰਬਾਦ ਕਰ ਦਿੱਤਾ ਹੈ। ਔਰ ਉਹਨਾਂ ਦੀ ਆਜ਼ਾਦੀ ਤਹਿਰੀਕ ਨੂੰ ਜਿਉਂਦਾ ਰੱਖਣ ਵਾਲੀਆਂ 3 ਸ਼ਖਸੀਅਤਾਂ ਜਿਸ ਨੇ ਜਿਹੜੀਆਂ ਨਾ ਝੁਕੀਆਂ ਨਾ ਵਿਕੀਆਂ ਔਰ ਜਿਨ੍ਹਾਂ ਦੀ ਆਵਾਜ਼ ਇੰਟਰਨੈਸ਼ਨਲ ਆਵਾਜ਼ ਸੀ, ਉਹਨਾਂ ਨੂੰ ਵੀ ਆਲਮੋਸਟ ਡਿਸਟਰੋਏ ਕਰਨ ਤੱਕ ਉਹ ਪਹੁੰਚ ਗਏ ਨੇ। ਔਰ ਸਭ ਤੋਂ ਪਹਿਲਾ ਨਾਂ ਤੇ ਸੈਯਦ ਅਲੀ ਸ਼ਾਹ ਗਿਲਾਨੀ, ਜਿਹੜੇ ਬਜ਼ੁਰਗ 91 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ। ਉਹਨਾਂ ਦੀ ਮਈਅਤ ਨੂੰ ਵੀ ਰੋਲਿਆ ਗਿਆ, ਲੇਕਿਨ ਉਹ ਅੱਲਾ ਨੂੰ ਪਿਆਰੇ ਹੋਏ, ਪਰ ਉਹ ਝੁਕੇ ਨਹੀਂ। ਉਹਨਾਂ ਨੇ ਹੁਰੀਅਤ ਕਾਨਫਰੰਸ ਦੇ ਥੱਲੇ ਇੱਕ ਉਹ ਜਿਹੜੀ ਹੈ ਮੂਵਮੈਂਟ ਖੜੀ ਕੀਤੀ ਕਿ ਅਸੀਂ ਤੁਹਾਡੇ ਸਿਸਟਮ 'ਚ ਯਕੀਨ ਹੀ ਨਹੀਂ ਰੱਖਦੇ, ਅਸੀਂ ਤੁਹਾਡੀਆਂ ਨਾ ਚੋਣਾਂ ਦੇ ਵਿੱਚ ਹਿੱਸਾ ਲਵਾਂਗੇ, ਅਸੀਂ ਮੁਕੰਮਲ ਆਜ਼ਾਦੀ ਤੱਕ ਚੈਨ ਨਾਲ ਨਹੀਂ ਬੈਠਾਂਗੇ। ਔਰ ਉਹਨਾਂ ਨੂੰ ਹਾਰਡ ਫੇਸ ਜਾਂ ਹਾਰਡ ਲਾਈਨਰ ਕਿਹਾ ਜਾਂਦਾ ਸੀ। ਦੂਸਰੇ ਪਾਸੇ ਅਸੀਂ ਮੀਰਵਾਇਜ਼ ਉਮਰ ਫਾਰੂਕ, ਜਿਹੜੇ ਪੜ੍ਹੇ ਲਿਖੇ, ਉਹਨਾਂ ਨਾਲ ਮਿਲਣ ਦਾ ਮੈਨੂੰ ਵੀ ਸਬਬ ਬਣਿਆ। ਇੱਕ ਡਿਸਕਸ਼ਨ ਸੀ ਰਾਉਂਡ ਟੇਬਲ ਕਾਨਫਰੰਸ ਵਾਸ਼ਿੰਗਟਨ DC 'ਚ। ਉਹ ਪਿਛਲੇ 2-2.5 ਸਾਲ ਤੋਂ ਉਹਨਾਂ ਹਾਲਾਂ ਮੀਰਵਾਇਜ਼ ਉਮਰ ਫਾਰੂਕ ਦੇ ਪਿਤਾ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ, ਏਜੰਸੀਆਂ ਦਾ ਹੀ ਕੰਮ ਸੀ, ਪਰ ਮੀਰਵਾਇਜ਼ ਉਮਰ ਫਾਰੂਕ ਜਿਹੜੇ ਨੇ ਉਹ ਅੱਜ ਵੀ ਜਿਹੜੇ ਨੇ ਉਹ ਹਾਊਸ ਅਰੈਸਟ ਦੇ ਥੱਲੇ ਨੂੰ ਬਾਹਰ ਨਹੀਂ ਨਿਕਲ ਸਕਦੇ। ਔਰ ਉਹ ਜਿਹੜੀ ਕਿਉਂਕਿ ਉਹਨਾਂ ਦਾ ਮੀਰਵਾਇਜ਼ ਦਾ ਰੁਤਬਾ ਹੈ, ਉਹ ਖੁਤਬਾ ਦਿੰਦੇ ਨੇ ਆਪਣੇ, ਲੇਕਿਨ ਉਹਨਾਂ ਨੂੰ ਈਵਨ ਸ੍ਰੀਨਗਰ ਦੀ ਮਸਜਿਦ ਦੇ ਵਿੱਚ, ਜਾਮਾ ਮਸਜਿਦ ਜਾਂ ਲਾਲ ਮਸਜਿਦ, ਜਿੱਥੇ ਵੀ ਉਹਨਾਂ ਦਾ ਹੁੰਦਾ, ਉਹਨਾਂ ਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ ਜਾਂਦਾ। ਸੋ ਉਹਨਾਂ ਨੂੰ ਵੀ ਕਸ਼ਮੀਰੀ ਆਵਾਮ ਨਾਲੋਂ, ਆਪਣੇ ਲੋਕਾਂ ਨਾਲੋਂ ਬਿਲਕੁਲ ਤੋੜਿਆ ਗਿਆ। ਔਰ ਤੀਸਰੀ ਆਵਾਜ਼ ਜਿਹੜੀ ਇੱਕ ਸਟੇਜ ਦੇ ਉੱਤੇ ਜਿਸ ਨੂੰ ਇੱਕ ਸ਼ੱਕੀ ਆਵਾਜ਼ ਦੇ ਤੌਰ ਤੇ ਵੀ ਦੇਖਿਆ ਜਾਣ ਲੱਗਾ ਸੀ, ਲੇਕਿਨ ਅੱਜ ਕਿਵੇਂ ਉਹਨਾਂ ਨੂੰ ਕ੍ਰਿਮੀਨਲ ਕੇਸਿਸ ਦੇ ਵਿੱਚ UAPA ਵਰਗੇ ਕਾਨੂੰਨਾਂ ਥੱਲੇ, ਮਨੀ ਲਾਂਡਰਿੰਗ ਦੇ ਥੱਲੇ ਕਨਵਿਕਟ ਬਣਾਇਆ ਗਿਆ ਯਾਸਿਨ ਮਲਿਕ। ਔਰ ਯਾਸਿਨ ਮਲਿਕ ਔਰ ਦੂਸਰਿਆਂ 'ਚ ਇਹ ਫਰਕ ਹੈ ਹੁਰੀਅਤ ਕਾਨਫਰੰਸ, ਕਿਉਂਕਿ ਸੈਯਦ ਅਲੀ ਸ਼ਾਹ ਗਿਲਾਨੀ ਨੇ ਤਾਂ ਕਦੇ ਵੀ, ਉਹਨੇ ਤਾਂ ਬੈਂਡ ਕੀਤਾ ਹੀ ਨਹੀਂ ਕਿ ਭਾਈ, ਉਹਨਾਂ ਨੂੰ ਕਦੇ ਨਹੀਂ ਲੱਗਾ ਕਿ ਜੀ ਇਹ ਭਾਰਤੀ ਹਾਕਮ ਹਕੂਮਤ ਕਦੇ ਵੀ ਗੱਲਬਾਤ ਰਾਹੀਂ ਕਸ਼ਮੀਰੀਆਂ ਦਾ ਮੁੱਦਾ ਹੱਲ ਹੋਏਗਾ ਜਾਂ ਇਹ ਸਾਨੂੰ ਜਸਟਿਸ ਦੇਣਗੇ। ਇਸ ਲਈ ਉਹਨਾਂ ਨੇ ਕਦੇ ਵੀ ਜਿਹੜਾ ਪਲੇਬਿਸਾਈਟ ਹੈ ਉਸ ਤੋਂ ਥੱਲੇ ਸਟੈਪ ਡਾਊਨ ਨਹੀਂ ਕੀਤਾ। ਪਰ ਦੂਸਰੇ ਪਾਸੇ ਬੇਸ਼ੱਕ ਯਾਸਿਨ ਮਲਿਕ ਨੇ JKLF ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਨਾਂ ਦੀ
ਇੱਕ ਮਿਲੀਟੈਂਟ ਆਰਗੇਨਾਈਜੇਸ਼ਨ ਬਣਾਈ, ਉਹਦੇ ਥੱਲੇ ਉਹਨਾਂ ਨੇ ਆਪਣਾ ਨਾਂ ਵੀ ਪੈਦਾ ਕੀਤਾ, ਇੰਟਰਨੈਸ਼ਨਲ ਉਹਨਾਂ ਦੀਆਂ ਬ੍ਰਾਂਚਿਸ ਵੀ ਸੀ। ਪਰ 1993 ਤੱਕ ਪਹੁੰਚਦੇ ਆ ਸਮਹਾਉ ਕਈ ਵਾਰੀ ਜਿਵੇਂ ਸਾਡੇ 'ਚ ਵੀ ਕੁਝ ਲੋਕ ਸੀ ਜਾਂ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਜੀ ਗੱਲਬਾਤ ਰਾਹੀਂ ਕਿਉਂ ਨਾ ਮਸਲੇ ਹੱਲ ਕੀਤੇ ਜਾਣ। ਸੋ 1993 ਦੇ ਵਿੱਚ ਉਹਨਾਂ ਨੇ ਆਪਣਾ ਮਿਲੀਟੈਂਸੀ ਵਾਲਾ ਚੈਪਟਰ ਬੰਦ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਓਪਨ ਕੀਤਾ ਕਿ ਨੈਗੋਸ਼ੀਏਸ਼ਨ ਰਾਹੀਂ ਗੱਲਬਾਤ ਕੀਤੀ ਜਾਏ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਵੱਡੇ ਅਮਰੀਕਨ ਡਿਪਲੋਮੈਟ ਸੀ ਰੌਬਿਨ ਲਿਨ ਰਫੇਲ, ਉਹਨਾਂ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਵਾਇਆ ਔਰ ਇਹ ਅਮਰੀਕਨ ਡਿਪਲੋਮੈਟ ਰਫੇਲ ਰਾਹੀਂ ਸ਼ੁਰੂ ਹੋਈ ਗੱਲਬਾਤ ਨਵੀਂ ਦਿੱਲੀ ਦੇ ਵਿੱਚ। ਔਰ 4 ਸਾਲ ਦੀ ਮਿਲੀਟੈਂਸੀ ਨੂੰ ਛੱਡ ਕੇ ਉਹਨਾਂ ਨੇ ਇਹ ਆਪਣੇ ਲੈਵਲ ਦੇ ਉੱਤੇ ਸੀਜ਼ਫਾਇਰ ਅਨਾਉਂਸ ਕੀਤਾ JKLF ਵੱਲੋਂ। ਔਰ ਫਿਰ ਜਦੋਂ ਹੀ ਦਿੱਲੀ ਨੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਉਹਨਾਂ ਨੇ ਬਿਲਕੁਲ ਗਾਂਧੀਅਨ ਅਪਰੋਚ ਲੈ ਲਈ ਕਿ ਜੇ ਅਸੀਂ ਸ਼ਾਂਤਮਈ ਤਰੀਕੇ ਨਾਲ, ਉਹਨਾਂ ਨੇ ਭਾਰਤ ਦਾ ਟੂਰ ਕੀਤਾ, ਯੂਨੀਲੈਟਰਲ ਸੀਜ਼ਫਾਇਰ ਕੀਤਾ। ਔਰ ਇਸ ਸਾਰੇ ਦੇ ਹੀ ਚੱਲਦੇ ਆ ਈਵਨ ਰਾਹ ਦੇ ਚੀਫ ਦੇ ਨਾਲ ਵੀ, ਔਰ ਉਦੋਂ ਰਾਹ ਦਾ ਚੀਫ ਸੀ ਮਿਸਟਰ ST ਸਹਾਏ, 2000 ਦੇ ਵਿੱਚ ਮਿਸਟਰ ਮਲਕ ਦੀ ਔਰ ਰਾਹ ਦੇ ਚੀਫ ਦੀ ਮੀਟਿੰਗ ਵੀ ਹੋਈ। ਉਦੋਂ NDA ਦੀ ਹਕੂਮਤ ਸੀ ਔਰ ਵਾਜਪਾਈ ਦੇ ਵੇਲੇ। ਫਿਰ ਅਸੀਂ ਦੇਖਦੇ ਹਾਂ ਕਿ ਵੀ ਅੱਗੋਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਬਣੀ, P ਚਿਦੰਬਰਮ ਹੋਮ ਮਿਨਿਸਟਰ ਬਣਦਾ, ਉਹਨਾਂ ਨੇ ਈਵਨ ਯਾਸਿਨ ਮਲਕ ਨੂੰ 2005 ਦੇ ਵਿੱਚ ਪਾਕਿਸਤਾਨ ਜਾਣ ਦੀ ਇਜਾਜ਼ਤ ਵੀ ਦਿੱਤੀ ਔਰ ਉੱਥੇ ਤਾਂ ਕਿ ਜਿਹੜੇ ਪਾਕਿਸਤਾਨ 'ਚ ਜਮਾਤ-ਉਲ ਦਾਵਾ ਔਰ ਦੂਸਰੇ ਨੇ ਉਹਨਾਂ ਦੇ ਨਾਲ ਵੀ ਗੱਲ। ਸੋ ਇਹ ਇੱਕ ਯਾਸਿਨ ਮਲਕ ਵੱਲੋਂ ਬੜਾ ਸਿੰਸੀਅਰ ਐਫਰਟ ਸੀ ਕਿ ਚਲੋ ਜੇ ਪਲੇਬਿਸਾਈਟ ਨਹੀਂ ਵੀ ਹੈ, ਸੈਪਰੇਟ ਅਸੀਂ ਨਹੀਂ ਵੀ ਹੁੰਦੇ, ਅਸੀਂ ਆਨਰੇਬਲ ਸੈਟਲਮੈਂਟ ਕਰ ਲਈਏ ਜੇ ਗੱਲਬਾਤ ਰਾਹੀਂ ਨਿਕਲੇ। ਔਰ ਇਸੇ ਤਰੀਕੇ ਨਾਲ ਜਿਹੜਾ ਮਨਮੋਹਨ ਸਿੰਘ ਦੇ ਵੇਲੇ ਈਵਨ NSA ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਡਾਇਰੈਕਟਰ ਐਡਵਾਈਜ਼ਰ ਸੀ ਮਿਸਟਰ MK ਨਾਰਾਇਣਨ, ਉਹਨਾਂ ਨੇ ਵੀ ਡਾਇਰੈਕਟਲੀ ਜਿਹੜਾ ਉਹ ਯਾਸਿਨ ਮਲਕ ਦੇ ਨਾਲ ਗੱਲਬਾਤ ਕੀਤੀ। ਹੁਣ ਅੱਜ ਹਾਲਾਤ ਇਹ ਨੇ ਕਿ ਕਿਵੇਂ ਯਾਸਿਨ ਮਲਕ ਨੂੰ 2 ਸਾਲ ਪਹਿਲਾਂ ਲਗਭਗ ਉਹਨਾਂ ਨੇ ਚੁੱਕਿਆ ਜਦੋਂ 2019 'ਚ ਸਟੇਟਸ ਖਤਮ ਕੀਤਾ ਗਿਆ ਔਰ ਨਾਲ ਦੀ ਨਾਲ ਉਹਨਾਂ ਦੇ ਉੱਤੇ ਉਹ ਕੇਸ ਪਾਏ ਗਏ ਕਿ ਐਂਡ ਦੇ ਵਿੱਚ ਜਦੋਂ ਹੁਣ ਦਿੱਲੀ ਦੀ ਅਦਾਲਤ 'ਚੋਂ ਕੇਸ ਚੱਲ ਰਹੇ ਸੀ, ਉਹਨਾਂ ਨੇ ਜੱਜ ਉੱਥੇ ਪ੍ਰਵੀਨ ਸਿੰਘ ਨਾਂ ਦਾ ਕੋਈ ਹੈ, ਯਾਸਿਨ ਮਲਕ ਨੇ ਜਿਹਨੂੰ ਹਰਾਸ ਕਰ ਕਰਕੇ ਟਾਰਚਰ ਕਰ ਉਹਨੇ ਕਿਹਾ ਜੀ ਜਿੰਨੇ ਕੇਸ ਮੇਰੇ ਤੇ ਪਾਣੇ ਨੇ ਪਾ ਦਿਓ, ਮੈਂ ਜੋ ਕੁਝ ਤੁਸੀਂ ਕਿਹਾ ਸਭ ਕੁਝ ਹੀ ਕੀਤਾ ਮੈਂ। ਔਰ ਇਹਨਾਂ ਦੇ ਮੀਡੀਆ ਨੇ ਖਬਰ ਲਾਈ ਯਾਸਿਨ ਮਲਕ ਐਡਮਿਟਡ ਟੂ ਹਿਜ਼ ਕ੍ਰਾਈਮਸ। ਹਾਲਾਂਕਿ ਇਹ ਉਹਨਾਂ ਦਾ ਸੀ ਕਿ ਵੀ ਤੁਹਾਡੇ ਤੋਂ ਕੋਈ ਇਨਸਾਫ ਦੀ ਤਵੱਕੋ ਨਹੀਂ, ਮੈਨੂੰ ਚਾੜ ਦਿਓ ਫਾਂਸੀ, ਮੈਨੂੰ ਰੱਖ ਲਓ ਜੇਲ੍ਹ ਦੇ ਵਿੱਚ ਉਮਰ ਤੈਅ ਉਮਰ। ਔਰ ਇਸ ਸਾਰੇ ਨੂੰ ਇਹਨਾਂ ਨੇ ਇਹ ਕਹਾਣੀ ਬਣਾਇਆ ਕਿ ਵੀ ਉਹਨਾਂ ਨੇ ਮਲਕ ਹੈਡ ਟੋਲਡ ਦਾ ਕੋਰਟ ਦੈਟ ਹੀ ਵਾਸ ਨਾਟ ਕੰਟੈਸਟਿੰਗ ਦਾ ਚਾਰजेस ਲੈਵਲ ਅਗੇਂਸਟ ਹਿਮ ਇਨਕਲੂਡਿੰਗ ਇਹ ਸਾਰੇ ਸੈਕਸ਼ਨ ਨੇ ਕੰਸਪੀਰੇਸੀ, ਟੈਰਰਿਸਟ ਐਕਟ, ਮਨੀ ਲਾਂਡਰਿੰਗ ਐਕਟ, ਟੈਰਰਿਸਟ ਗੈਂਗ, UAPA, ਕ੍ਰਿਮੀਨਲ ਕੰਸਪੀਰੇਸੀ, ਸੈਡੀਸ਼ਨ। ਮਤਲਬ ਹੁਣ ਇਹਦੇ ਥੱਲੇ ਉਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ। ਲੇਕਿਨ ਇਹ ਜਿਹੜੀ ਆਵਾਜ਼ ਜਿਹੜੀ ਗੱਲਬਾਤ ਰਾਹੀਂ ਵਿਦਨ ਦਾ ਇੰਡੀਅਨ ਸਿਸਟਮ ਕੋਈ ਕੱਢਣਾ ਚਾਹੁੰਦੀ ਸੀ ਉਹਦਾ ਖਾਤਮਾ ਕਰਤਾ ਉਹਨਾਂ ਨੇ। ਔਰ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਬਿਲਕੁਲ ਠੀਕ ਕੀਤਾ, ਉਹਨਾਂ ਨੇ ਇਸਲਾਮਾਬਾਦ ਦੇ ਵਿੱਚ ਭਾਰਤ ਦਾ ਚਾਰਜ ਦੀ ਅਫੇਅਰ, ਕਿਉਂਕਿ ਹਾਈ ਕਮਿਸ਼ਨਰ ਤਾਂ ਦੋਨਾਂ ਦੇ ਵਾਪਸ ਆਏ ਹੋਏ ਨੇ, ਉਹਨੂੰ ਤਲਬ ਕੀਤਾ ਔਰ ਉਹਦੇ ਚੋਂ ਪਾਕਿਸਤਾਨ ਹੈ ਸਮਨਡ ਇੰਡੀਆ ਚਾਰਜ ਦੀ ਅਫੇਅਰਸ ਹੀਅਰ ਟੂ ਮਿਨਿਸਟਰੀ ਆਫ ਫੋਰਨ ਅਫੇਅਰਸ ਐਂਡ ਹੈਂਡਡ ਓਵਰ ਏ ਡਿਮਾਰਸ਼ੇ ਟੂ ਹਿਮ conveying Islamabad strong condemnation of framing of fabricated charges against Kashmiri separatist leader Yasin Malik. The Pakistan Foreign Office in a late night statement on Wednesday said Kashmiri Hurriyat leader Malik is currently imprisoned in Delhi in Tihar jail. The Indian diplomat was conveyed Pakistan's grave concern that in a bid to suppress the voice of indigenous Kashmiri leadership, the Indian government has resorted to implicating them in fictitious and motivated cases. So, ਇਹ ਤਾਂ ਜਸਟ ਇੱਕ ਡਿਪਲੋਮੈਟਿਕ ਜਿਵੇਂ ਤੁਸੀਂ ਕਹੋ ਵੀ ਐਕਸਰਸਾਈਜ਼ ਹੀ ਹੈ, ਪਰ ਹੁਣ ਕਸ਼ਮੀਰ ਦਾ ਮੁੱਦਾ ਜਿਹੜਾ ਉਸ ਲੈਵਲ ਤੇ ਆ ਕੇ ਖਲੋ ਗਿਆ ਕਿ ਕੋਈ ਵੀ ਮਿਡਲ ਲਾਈਨ ਵੀ ਨਹੀਂ ਹੈ ਕਿ ਕੋਈ ਪੀਸਫੁਲ ਤਰੀਕੇ ਨਾਲ ਗੱਲਬਾਤ ਦਾ ਵੀ ਇਹਨਾਂ ਨੇ ਖੁਦ ਹੀ ਉਹ ਪੁਲ ਤੋੜ ਦਿੱਤਾ ਯਾਸਿਨ ਮਲਕ ਵਾਲਾ ਜਿਹੜਾ 1993 ਚ ਇਹਨਾਂ ਨੇ ਖੋਲਿਆ ਸੀ, ਅਮਰੀਕਾ ਨੇ ਇੰਟਰਵੀਨ ਕੀਤਾ ਸੀ ਤੇ ਹੋਪਫੁਲੀ ਕਸ਼ਮੀਰੀ ਲੋਕਾਂ ਨੂੰ ਇਸ ਗੱਲ ਦੀ ਸਮਝ ਹੈ, ਬਹੁਤਿਆਂ ਨੂੰ ਪਹਿਲਾਂ ਹੀ ਸੀ ਕਿ ਗੱਲਬਾਤ ਰਾਹੀਂ ਕੁਝ ਨਹੀਂ ਨਿਕਲਣਾ, ਜਿਸ ਦੁਸ਼ਮਣ ਨਾਲ ਵਾਹ ਪਿਆ ਉਹ
ਸਿੱਧੀ ਉਂਗਲ ਨਾਲ ਘਿਓ ਨਿਕਲਣ ਵਾਲਾ ਨਹੀਂ ਹੈ, ਉਂਗਲ ਟੇਢੀ ਕਰਨੀ ਪਏਗੀ ਔਰ ਮੈਲਕਮ ਐਕਸ ਦੇ ਕਹਿਣ ਮੁਤਾਬਕ ਬਾਈ ਆਲ ਮੀਨਸ ਪੋਸੀਬਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 ਸੈਕਿੰਡ ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਰੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਗੱਲਬਾਤ ਕਰਾਂਗੇ ਕਿ ਨਵਜੋਤ ਸਿੱਧੂ ਨੂੰ 24 ਸਾਲ ਪੁਰਾਣੇ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ 1 ਸਾਲ ਜੇਲ੍ਹ ਦੀ ਜਿਹੜੀ ਹੈ ਸਜ਼ਾ ਸੁਣਾਈ ਗਈ ਔਰ ਦੂਸਰੇ ਪਾਸੇ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ। ਸੋ ਪੰਜਾਬ ਵਿੱਚ ਹਿੰਦੂ ਤਵੀਆਂ ਦੀ ਕੀ ਖੇਡ ਚੱਲ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੇ ਇੱਕ ਤੋਂ ਬਾਅਦ ਇੱਕ ਹਿੰਦੂ ਤਵੀ ਆਪਣਾ ਰੋਲ ਹੁਣ ਤੱਕ ਕਿਸੇ ਹੋਰ ਲਬਾਦੇ ਥੱਲੇ ਜਿਹੜਾ ਉਹ ਪਲੇ ਕਰਦੇ ਰਹੇ, ਉਹਨਾਂ ਦੇ ਚਿਹਰੇ ਬੇਨਕਾਬ ਹੋ ਰਹੇ ਨੇ ਤੇ ਜਿਹੜੀਆਂ ਆਵਾਜ਼ਾਂ ਨੂੰ ਉਹ ਸਮਝਦੇ ਸੀ, ਜਿਨ੍ਹਾਂ ਨੂੰ ਹਿੰਦੂ ਤਵੀਆਂ ਨੇ ਵਰਤਿਆ ਆਪਣੇ ਹੱਕਾਂ ਲਈ, ਹਿੱਤਾਂ ਲਈ, ਲੇਕਿਨ ਉਹਨਾਂ ਨੂੰ ਲੱਗਾ ਕਿ ਵੀ ਉਹਨਾਂ ਦੇ ਲਈ ਉਹ ਕੋਈ ਯੂਜ਼ ਨਹੀਂ ਹੈ ਜਾਂ ਅਜੇ ਉਹ ਉਹਨਾਂ ਦੀ ਵਾਪਸ ਛਤਰੀ ਦੇ ਕਬੂਤਰ ਨਹੀਂ ਬਣਦੇ, ਛਤਰੀ ਤੇ ਆ ਕੇ ਨਹੀਂ ਬਹਿੰਦੇ, ਉਹਨਾਂ ਨੂੰ ਫਿਰ ਡੰਡਾ ਵੀ ਦਿਖਾਇਆ ਜਾ ਰਿਹਾ। ਔਰ ਅਸੀਂ ਇਹ ਵਰਤਾਰਾ ਪੰਜਾਬ ਦੇ ਵਿੱਚ ਕਿਵੇਂ ਬੀਜੇਪੀ ਜਿਹੜੀ ਹੈ ਉਹ ਉਹਨੇ ਸਿੱਖ ਹਲਕਿਆਂ ਦੇ ਵਿੱਚ ਤਾਂ ਘੁਸਪੈਠ ਕੀਤੀ ਹੈ, ਕਿਵੇਂ ਕਰ ਰਹੇ ਨੇ ਉਹਦਾ ਅਸੀਂ ਜ਼ਿਕਰ ਕਰਦੇ। ਪਰ ਪਹਿਲਾਂ ਨਵਜੋਤ ਸਿੱਧੂ ਦੀ ਗੱਲ ਕਰੀਏ ਔਰ ਮੈਨੂੰ ਥੋੜੀ ਹੈਰਾਨੀ ਤਾਂ ਨਹੀਂ ਹੋਈ, ਪਰ ਮੈਨੂੰ ਇਹ ਲੱਗਾ ਕਿ ਵੀ ਨਵਜੋਤ ਸਿੱਧੂ ਕਿਵੇਂ ਪਾਕਿਸਤਾਨੀ ਹਲਕਿਆਂ ਦੇ ਵਿੱਚ ਪਪੂਲਰ ਨੇ। ਜ਼ਾਹਰ ਹੈ ਇਮਰਾਨ ਖਾਨ ਨਾਲ ਦੋਸਤੀ ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਪਹਿਲਾਂ ਜਨਰਲ ਬਾਜਵਾ ਦੀ ਜੱਫੀ ਕਿ ਇਹ ਜਿਹੜਾ ਫੈਸਲਾ ਭਾਰਤੀ ਸੁਪਰੀਮ ਕੋਰਟ ਨੇ ਆਲਮੋਸਟ 24 ਸਾਲ ਪੁਰਾਣੇ ਰੋਡ ਰੇਜ ਕੇਸ ਜਿਹਨੂੰ ਕਿਹਾ ਗਿਆ ਕਿ ਭਾਈ ਪਟਿਆਲੇ ਦੇ ਵਿੱਚ ਯੰਗ ਉਹਨਾਂ ਦਿਨਾਂ ਦਾ ਕ੍ਰਿਕਟਰ ਜਿਹੜਾ ਗੁਜ਼ਰ ਰਿਹਾ ਸੀ, ਬਾਈਪਾਸ ਗੱਡੀ ਲੱਗ ਗਈ ਕਿਤੇ ਜਾਂ ਓਵਰਟੇਕ ਹੋਇਆ, ਕੀ ਹੋਇਆ, ਆਪਸ ਝਗੜਾ ਹੋਇਆ, ਕਿਸੇ ਦੇ ਮੁੱਕਾ ਵੱਜ ਗਿਆ ਔਰ ਉਹਨੂੰ ਹਾਰਟ ਅਟੈਕ ਹੋ ਗਿਆ, ਉਹਦੀ ਡੈਥ ਹੋ ਗਈ ਔਰ ਉਹਨੂੰ ਇਸ ਦੇ ਖਾਤੇ 'ਚ ਪਹਿਲਾਂ ਹਾਈ ਕੋਰਟ ਚੰਡੀਗੜ੍ਹ, ਦਿੱਲੀ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ, ਸੁਪਰੀਮ ਕੋਰਟ ਨੇ ਜਿਹੜਾ। ਔਰ ਇਹਦੇ ਬਾਵਜੂਦ ਕਿ ਰੋਡ ਰੇਜ ਵੀ ਹੋਇਆ ਸੀ ਔਰ ਲੇਕਿਨ ਵਾਜਪਾਈ ਨੇ ਸੱਦ ਕੇ ਉਹਨੂੰ ਐਮਪੀ ਦੀ ਟਿਕਟ ਦਿੱਤੀ ਬੀਜੇਪੀ ਦੀ। 2-3 ਵਾਰ ਉਹ ਬੀਜੇਪੀ ਦਾ ਐਮਪੀ ਵੀ ਰਿਹਾ, ਫਿਰ ਬੀਜੇਪੀ ਵੱਲੋਂ ਐਮਐਲਏ ਵੀ ਰਿਹਾ। ਪਰ ਜਿਉਂ ਹੀ ਉਹਨੇ ਮੋਦੀ ਔਰ ਦੂਸਰੇ ਵੱਲੋਂ ਪਿੱਠ ਕੀਤੀ ਆ ਕੇ ਜਿਹੜਾ ਸੋਨੀਆ ਗਾਂਧੀ ਔਰ ਖਾਸ ਤੌਰ ਤੇ ਰਾਹੁਲ ਪ੍ਰਿਯੰਕਾ ਦੀ ਸ਼ਰਨ 'ਚ ਡਿੱਗਿਆ, ਉਦੋਂ ਤੋਂ ਉਹਨਾਂ ਨੇ ਫਿਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਉਹਨੂੰ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਨੂੰ ਕਿਵੇਂ ਉਛਾਲਿਆ, ਨਵਜੋਤ ਸਿੱਧੂ ਤੇ ਜਨਰਲ ਬਾਜਵੇ ਦੀ ਜੱਫੀ ਨੂੰ ਕਿਵੇਂ ਦੇਸ਼ਧਰੋਹ ਬਿਆਨਿਆ, ਕਿਵੇਂ ਉਹ ਕਰਦੇ ਹੁਣ ਉਹ ਸਟੇਜ ਆ ਗਈ ਕਿ ਉਹੀ ਅਦਾਲਤ। ਔਰ ਇਸ ਕੇਸ 'ਚ ਜਦੋਂ ਇੱਕ ਵਾਰ ਇਹਨੇ ਐਜ਼ ਐਮਪੀ ਰਿਜ਼ਾਈਨ ਵੀ ਕੀਤਾ ਅੰਮ੍ਰਿਤਸਰ ਤੋਂ, ਕਿਉਂਕਿ ਕੋਰਟ ਸੁਪਰੀਮ ਕੋਰਟ ਸੀ, ਅਪੀਲ ਕਰ ਦਿੱਤੀ ਸੀ ਹਾਈ ਕੋਰਟ ਦੇ ਫੈਸਲੇ ਦੀ, ਇਹਨੇ ਰਿਜ਼ਾਈਨ ਕੀਤਾ ਕਿ ਜਦੋਂ ਤੱਕ ਮੈਨੂੰ ਉੱਥੋਂ ਬਰੀ ਨਹੀਂ ਹੁੰਦਾ ਮੈਂ ਦੁਬਾਰਾ ਨਹੀਂ ਲੜਾਂਗਾ। ਔਰ ਸੁਪਰੀਮ ਕੋਰਟ ਨੇ
ਬਰੀ ਕਰ ਦਿੱਤਾ ਇਹ ਕਹਿ ਕੇ ਕਿ ਆਲਰੇਡੀ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੈ। ਸੁਪਰੀਮ ਕੋਰਟ ਦਾ ਹੋਇਆ ਫੈਸਲਾ, 2 ਜੱਜਾਂ ਦਾ ਫੈਸਲਾ, ਉਸ ਤੋਂ ਬਾਅਦ ਇਹ ਕਾਂਗਰਸ 'ਚ ਆਇਆ, ਕਾਂਗਰਸ ਦਾ ਮਿਨਿਸਟਰ ਵੀ ਰਿਹਾ ਅਮਰਿੰਦਰ, ਵਾਪਸ ਉਸੇ ਬੰਦੇ ਰਾਹੀਂ ਜਿਹੜਾ ਉਹ ਸੁਪਰੀਮ ਕੋਰਟ 'ਚ ਕੇਸ, ਉਹੀ ਜੱਜ ਇੱਕ ਜਿਹੜਾ ਬੈਂਚ ਦੇ ਵਿੱਚ ਸੀ ਉਹ ਕੇਸ ਦੁਬਾਰਾ ਖੋਲ੍ਹਦਾ ਹੈ ਕਿ ਜਿਹੜੀ ਉਹ ਪਹਿਲਾਂ ਅਸੀਂ ਮਾਫ ਕੀਤਾ ਸੀ ਉਹ ਠੀਕ ਨਹੀਂ ਸੀ, ਔਰ ਹੁਣ ਜਿਹੜਾ ਫੈਸਲਾ ਕੱਲ ਸੁਣਾਇਆ ਗਿਆ ਹੈ 1 ਸਾਲ ਦੀ ਜੇਲ੍ਹ ਦੀ ਸਜ਼ਾ ਪਟਿਆਲਾ ਜੇਲ੍ਹ ਦੇ ਵਿੱਚ ਜਿੱਥੇ ਉਹਦਾ ਘਰ ਹੈ ਉੱਥੇ ਉਹ ਸਜ਼ਾ ਭੁਗਤੇਗਾ। ਸੋ ਇਹ ਉਵੇਂ ਹੀ ਹੈ ਜਿਵੇਂ ਅਸੀਂ ਕਾਂ ਮਾਰ ਕੇ ਟੰਗਣ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਕੀ ਕੀਤਾ ਜਾਂਦਾ ਹੈ, ਔਰ ਇਹ ਵੀ ਜਿਹੜਾ ਉਸ ਨੂੰ ਇਹ ਦੱਸਿਆ ਗਿਆ, ਬਾਕੀਆਂ ਨੂੰ ਮੈਸੇਜ ਦਿੱਤਾ ਗਿਆ ਐਵੇਂ ਨਹੀਂ ਗੁਜਰਾਤ ਦਾ ਹਾਰਦਿਕ ਪਟੇਲ ਔਰ ਦੂਜੇ ਉਹ ਕਾਂਗਰਸ ਛੱਡ ਕੇ ਵਾਪਸ ਬੀਜੇਪੀ ਚ ਆਉਣ ਵਾਲਾ ਹੈ ਕਿਉਂਕਿ ਉਹਦੇ ਤੇ ਦੇਸ਼ ਧਰੋਹ ਦੇ ਕੇਸ ਫਾਈਲ ਕੀਤੇ ਹੋਏ ਨੇ ਔਰ ਉਹਨੂੰ ਵੀ ਨਜ਼ਰ ਆ ਰਿਹਾ ਵੀ ਇਹ ਕੀ ਹੋ ਰਿਹਾ। ਹੁਣ ਇਹ ਜਿਹੜੀ ਪੰਜਾਬ ਦੇ ਵਿੱਚ ਅਲਟੀਮੇਟਲੀ ਪੰਜਾਬ ਨੂੰ ਕਾਬੂ ਕਰਨ ਦੀ ਲਾਈਨ ਹੈ ਉਹਦੀ ਖੇਡ ਖੇਡੀ ਜਾ ਰਹੀ ਹੈ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਗਵੰਤ ਮਾਨ ਜਿਹੜਾ ਦਿੱਲੀ ਪਹੁੰਚਿਆ ਔਰ ਉਹਨੇ ਜੂਨ 84 ਦੇ ਘੱਲੂਘਾਰਾ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ ਹੈ ਕਿ 10 ਕੰਪਨੀਆਂ ਜਿਹੜੀਆਂ ਨੇ 1000 CRPF ਦੇ ਜਵਾਨ ਅਮਿਤ ਸ਼ਾਹ ਨੇ ਭੇਜਣ ਦੀ ਲਾਈਨ ਲਈ। ਅੱਜ ਖਬਰ ਹੈ ਸੈਂਟਰ ਸੈਂਡਿੰਗ 2000 ਐਡੀਸ਼ਨਲ ਪੈਰਾਮਿਲਟਰੀ ਪਰਸਨਲ ਟੂ ਪੰਜਾਬ, CM ਭਗਵੰਤ ਮਾਨ ਆਫਟਰ ਮੀਟਿੰਗ ਅਮਿਤ ਸ਼ਾਹ। ਹੁਣ ਉਹ ਜਿਹੜੀਆਂ 10 ਕੰਪਨੀ ਦੀਆਂ 20 ਕੰਪਨੀਆਂ ਹੋ ਗਈਆਂ। ਸੋ ਇਹ ਇੱਕ ਮਾਹੌਲ ਸਿਰਜਿਆ ਜਾ ਰਿਹਾ ਖੌਫ ਦਾ ਤਾਂ ਕਿ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਨਸਲਕੁਸ਼ੀ ਦੀ ਲਾਈਨ। ਤੇ ਥਰਡ ਜਿਵੇਂ ਮੈਂ ਕਿਹਾ ਕਿ ਭਾਈ ਜਿਹੜੀ ਜਿੱਥੋਂ ਦੀ ਇੱਟ ਹੁੰਦੀ ਹੈ ਉਹ ਵਾਪਸ ਜਾ ਕੇ ਉੱਥੇ ਲੱਗ ਜਾਏ ਤੇ ਸਕੂਨ ਹੋਣਾ ਚਾਹੀਦਾ ਹੈ। ਜਿਹੜੀ ਗੰਦੇ ਨਾਲੇ ਦੇ ਇੱਟ ਹੈ ਉਹ ਗੰਦੇ ਨਾਲੇ 'ਚ ਹੀ ਲੱਗੇ ਬਿਹਤਰ ਹੈ। ਜਾਖੜ ਟੱਬਰ, ਸੁਨੀਲ ਜਾਖੜ ਜਿਹੜਾ ਲੰਬਾ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਿਹਾ, ਅਮਰਿੰਦਰ ਦੀ ਵੀ ਸੱਜੀ ਬਾਂਹ, ਔਰ ਇਹਦਾ ਪਿਓ ਬਲਰਾਮ ਜਾਖੜ ਕਦੇ ਇੰਦਰਾ ਗਾਂਧੀ ਦੀ ਮੁੱਛ ਦਾ ਵਾਲ, ਉਹਦੀ ਸੱਜੀ ਬਾਂਹ, ਸਪੀਕਰ ਪਾਰਲੀਮੈਂਟ ਦਾ, ਐਗਰੀਕਲਚਰ ਮਿਨਿਸਟਰ, ਔਰ ਇਹੀ ਇਹਦਾ ਪਿਓ ਬਲਰਾਮ ਜਾਖੜ ਜਿਸ ਦਾ ਦੀ ਸਟੇਟਮੈਂਟ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਕੋਟ ਕੀਤੀ ਹੋਈ ਹੈ, ਔਨ ਰੈਕਰਡ ਹੈ, ਜਿਹਦੇ 'ਚ ਉਹਨੇ ਕਿਹਾ ਸੀ ਕਿ ਅਗਰ ਭਾਰਤ की एकता अखंडता के लिए 2 करोड़ सिखों को भी मारना पड़ा तो हम हिचकिचाएंगे नहीं। ਹੁਣ ਉਹਦਾ ਪੁੱਤਰ ਬਹੁਤਿਆਂ ਨੂੰ ਲੱਗਦਾ ਸੀ ਬਈ ਚਲੋ ਇਹ ਬੋਲਦਾ ਬੜੀ ਠੇਠ ਪੰਜਾਬੀ 'ਚ ਗੱਲ ਕਰਦਾ ਹੈ ਸੁਨੀਲ ਜਾਖੜ, ਚਲੋ ਪਿਓ ਜੋ ਵੀ ਹੋਏਗਾ ਫਲਾਣਾ। ਸੋ ਪਹਿਲਾਂ ਇੱਧਰ ਕਾਂਗਰਸ ਨੂੰ ਪੂਰੀ ਤਰ੍ਹਾਂ ਚੂਸਿਆ, ਉਹਨੂੰ ਇਹ ਸੀ ਕਿ ਵੀ ਮੈਨੂੰ ਚੀਫ ਮਿਨਿਸਟਰ ਬਣਾ ਦੇਣਗੇ, ਔਰ ਜਦੋਂ ਅਮਰਿੰਦਰ ਨੂੰ ਲਾਉਣ ਦੀ ਲਾਈਨ ਵੀ ਆਈ ਉਸ ਤੋਂ ਬਾਅਦ ਜਿਹੜੀ ਅੰਬਿਕਾ ਸੋਨੀ ਉੱਥੋਂ ਹੁਸ਼ਿਆਰਪੁਰ ਤੋਂ ਹੈ, ਉਹ ਹਾਲਾਂ ਪੰਜਾਬ ਨਾਲ ਉਹਦਾ ਬਿਲੋਂਗ ਪੰਜਾਬ ਨੂੰ ਕਰਦੀ, ਰਾਜ ਸਭਾ ਮੈਂਬਰ ਰਹੀ, ਕਿਸੇ ਵੇਲੇ ਸੰਜੇ ਗਾਂਧੀ ਦੀ ਸਹੇਲੀ ਸੀ ਜਦੋਂ ਕਿ ਯੂਥ ਕਾਂਗਰਸ ਔਰ ਇਹੀ ਉਹਦੀ ਕੁਆਲੀਫਿਕੇਸ਼ਨ ਸੀ, ਬਟ ਸੀਨੀਅਰ ਲੀਡਰ ਦੇ ਵਿੱਚ ਆਂਦੀ ਹੈ। ਉਹਨੇ ਉਸ ਮੀਟਿੰਗ ਦੇ ਵਿੱਚ ਕਿਹਾ ਕਿ ਦੇਖੋ ਪੰਜਾਬ ਦੀ ਜਿਹੜੀ ਸਟੇਟ ਹੈ ਇਹ ਸਿੱਖਾਂ ਦੀਆਂ ਰਾਜਸੀ ਉਮੰਗਾਂ ਨੂੰ ਸਾਹਮਣੇ ਰੱਖਦਿਆਂ ਹੋਂਦ 'ਚ ਲਿਆਂਦੀ ਗਈ ਤੇ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਉਹ ਸਿੱਖ ਹੀ ਹੋਣਾ ਚਾਹੀਦਾ। ਹੁਣ ਉਹਨੇ, ਮੈਂ ਸਮਝਦਾ ਵੀ ਭਾਵੇਂ ਉਹ ਖੁਦ ਇੱਕ ਹਿੰਦੂ ਲੇਡੀ ਹੈ ਲੇਕਿਨ ਉਹਨੇ ਜਿਹੜੀ ਗੱਲ ਕਹੀ ਇਹੀ ਭਾਵੇਂ ਕੇਜਰੀਵਾਲ ਨੇ ਡਰਾਮਾ ਹੀ ਕੀਤਾ ਜਦੋਂ ਭਗਵੰਤ ਮਾਨ ਨੂੰ ਬਣਾਇਆ, ਇਹਦੇ ਸਿਰ ਤੇ ਪੱਗ ਵੀ ਬਣਾਈ, ਇਹਨੂੰ ਦਾੜੀ ਵੀ ਜਿਹੜੀ ਹੈ ਉਹਨੂੰ ਕਿਹਾ ਵੀ ਚੱਲ ਤੂੰ ਕਟਵੀਂ ਰੱਖ ਸਿਰ ਤੇ, ਤਾਂ ਪਤਾ ਨਹੀਂ ਵਾਲ ਨੇ ਉਗਣ ਦਿੱਤਾ ਕਿ ਨਹੀਂ, ਪਰ ਉਹਦੇ 'ਚ ਉਹਨੇ ਵੀ ਕੇਜਰੀਵਾਲ ਨੇ ਕਿਹਾ ਸੀ ਕਿ ਨਹੀਂ ਪੰਜਾਬ ਦਾ ਚੀਫ ਮਿਨਿਸਟਰ ਇੱਕ ਸਿੱਖ ਹੀ ਹੋਣਾ ਚਾਹੀਦਾ। ਹਾਲਾਂ ਉਦੋਂ ਤੱਕ ਉਹਦੀਆਂ ਆਪਣੀਆਂ ਐਸਪੀਰੇਸ਼ਨਸ ਉਹ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਸੀ ਆ ਰਹੀਆਂ। ਹੁਣ ਇਹਨੂੰ ਆਧਾਰ ਬਣਾ ਕੇ ਫਿਰ ਕਿਵੇਂ ਸੁਨੀਲ ਜਾਖੜ, ਔਰ ਮੈਂ ਸਹਿਮਤ ਹਾਂ ਹਾਲਾਂ ਇਹ ਵੀ ਇੱਕ ਜਿਹੜਾ ਹੋਰ ਤਰ੍ਹਾਂ ਦਾ ਛੋਕਰਾ ਹੀ ਹੈ ਵੜਿੰਗ, ਅਮਰਿੰਦਰ ਵੜਿੰਗ ਜਿਹੜਾ ਹੁਣ ਕਾਂਗਰਸ ਦਾ ਪ੍ਰਧਾਨ ਬਣਾਇਆ, ਉਹਨੇ ਜਿਹੜੀ ਸਟੇਟਮੈਂਟ ਦਿੱਤੀ ਹੈ। ਹੁਣ ਸੁਨੀਲ ਜਾਖੜ ਅੱਜ ਬੀਜੇਪੀ ਨੂੰ ਜੁਆਇਨ ਕਰ ਗਿਆ, ਬੀਜੇਪੀ 'ਚ ਸ਼ਾਮਲ ਹੋ ਗਿਆ, ਔਰ ਸੁਨੀਲ ਜਾਖੜ ਸਟਾਰਟਡ ਵਰਕਿੰਗ ਫਾਰ ਬੀਜੇਪੀ ਲੌਂਗ ਬਿਫੋਰ ਪਲੇਇੰਗ ਬਲੇਟੈਂਟ ਹਿੰਦੂਤਵਾ ਪੋਲਿਟਿਕਸ। ਪੰਜਾਬ ਕਾਂਗਰਸ ਚੀਫ ਵੜਿੰਗ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਪਹਿਲਾਂ ਹੀ ਹਿੰਦੂਤਵੀ ਕਾਰਡ, ਔਰ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਜਿਵੇਂ ਕੈਪਟਨ ਅਮਰਿੰਦਰ ਬਾਰੇ ਹੈ। ਹੁਣ ਕੈਪਟਨ ਅਮਰਿੰਦਰ ਨੂੰ ਐਵੇਂ ਨਹੀਂ ਕੱਢਿਆ ਕਿ ਜੀ ਉਹ ਲੋਕਾਂ ਨਾਲ ਨਹੀਂ ਮਿਲਦਾ ਜਾਂ ਅਨਪੋਪੂਲਰ ਹੈ। ਇਹ ਜਦੋਂ ਕਾਂਗਰਸ ਦੀ ਲੀਡਰਸ਼ਿਪ ਨੂੰ ਸਮਝ ਆ ਗਈ ਕਿ ਵੀ ਇਹ ਤਾਂ ਕਾਂਗਰਸ 'ਚ ਬੈਠ ਕੇ ਅਮਰਿੰਦਰ ਵੀ ਔਰ ਸੁਨੀਲ ਜਾਖੜ ਵੀ ਇਹ ਤਾਂ ਖੇਡ ਹੀ ਹਿੰਦੂਤਵੀਆਂ ਦੀ ਖੇਡ ਰਹੇ ਨੇ, ਔਰ ਆਲਰੇਡੀ ਅਮਿਤ ਸ਼ਾਹ ਮੋਦੀ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਸੀ, ਉਹਨਾਂ ਨੇ ਅਮਰਿੰਦਰ ਨੂੰ ਪਾਸੇ ਕੀਤਾ। ਹਾਲਾਂ ਇਹਦੇ ਤੇ ਉਹਨਾਂ ਨੇ ਸੁਨੀਲ ਜਾਖੜ ਨੂੰ ਹੱਥ ਨਹੀਂ ਲਾਇਆ, ਉਹਨੂੰ ਉਹਨਾਂ ਨੇ ਪ੍ਰਧਾਨ ਕਾਂਗਰਸ ਦਾ ਨਹੀਂ ਬਣਾਇਆ, ਉਹ ਉਹਨਾਂ ਨੇ ਜਿਹੜਾ ਅਦਰਵਾਈਜ਼ ਰੱਖ ਲਿਆ ਕਿ ਭਾਈ ਨਵਜੋਤ ਸਿੱਧੂ ਨੂੰ, ਲੇਕਿਨ ਇਹਨੂੰ ਕੱਢਿਆ ਨਹੀਂ। ਪਰ ਇਹਨੇ ਫਿਰ ਜਿਸ ਕਿਸਮ ਦਾ
ਚੋਣਾਂ ਤੋਂ ਪਹਿਲਾਂ, ਔਰ ਤੁਸੀਂ ਇਹ ਖੁਦਗਰਜ਼ੀ ਦੇਖੋ ਕਿ ਆਪਣੇ ਵਾਲੀ ਸੀਟ ਤੋਂ ਆਪਣੇ ਭਤੀਜੇ ਨੂੰ ਕਾਂਗਰਸ ਦੀ ਟਿਕਟ ਦਿਵਾ ਕੇ ਉਹਨੂੰ ਤਾਂ ਬਣਾ ਦਿੱਤਾ। ਆਪ ਉਹ ਦੇਖਦਾ ਰਿਹਾ ਔਰ ਕਾਂਗਰਸ ਨੇ ਜ਼ਾਹਰ ਹੈ ਵੀ ਬਿਆਨਬਾਜ਼ੀ ਇਹ ਚੋਣਾਂ ਤੋਂ ਬਾਅਦ ਵੀ ਕਰਦਾ ਰਿਹਾ। ਕਾਂਗਰਸ ਨੇ ਉਹਨੂੰ ਸ਼ੋ ਕਾਜ਼ ਨੋਟਿਸ ਭੇਜਿਆ ਗਿਆ ਕਿ ਵੀ ਦੱਸ ਕੀ ਹੈ, ਔਰ ਇਹਨੇ ਉਹ ਉੱਥੋਂ ਕਾਂਗਰਸ ਤੋਂ ਰਿਜ਼ਾਈਨ ਕਰਤਾ। ਉਹਨੇ ਕਿਹਾ ਜੀ ਹੁਣ ਉਹ ਕਹਿ ਰਿਹਾ ਕਿ ਜੀ ਮੇਰਾ ਜਿਹੜਾ ਹੈ ਕਾਂਗਰਸ ਟਰਾਈ ਟੂ ਸੁਪਰੈਸ ਮਾਈ ਨੈਸ਼ਨਲਿਸਟ ਵੌਇਸ ਇਜ਼ ਜਾਖੜ ਆਫਟਰ ਜੁਆਇਨਿੰਗ ਬੀਜੇਪੀ। ਉਹਨੇ ਕਿਹਾ ਜੀ ਮੇਰੀ, ਕਿਉਂਕਿ ਕਹਿਣਾ ਉਹ ਇਹ ਚਾਹੁੰਦਾ ਹੈ ਕਿ ਮੇਰੀ ਵੀ ਜਿਹੜੀ ਵਿਚਾਰਧਾਰਾ ਉਹ ਨੈਸ਼ਨਲਿਸਟ ਦਾ ਮਤਲਬ ਹਿੰਦੂਤਵੀ ਹੈ, ਕਿ ਕਾਂਗਰਸ ਨੇ ਮੈਨੂੰ ਆਪਣੀ ਜਿਹੜੀ ਹੈ ਉਹ ਮੇਰੀ ਇਸ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਮੇਰੀਆਂ ਤਾਂ 3 ਜਨਰੇਸ਼ਨਾਂ ਕਾਂਗਰਸ ਨਾਲ ਸੀ, ਅਸੀਂ ਸਟੂਡ ਵਿਦ, ਤੁਸੀਂ ਲੁੱਟਿਆ ਕੁੱਟਿਆ ਹਰ ਪੱਖੋਂ ਜਿਹੜਾ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਪਹਿਲਾਂ ਕਾਂਗਰਸ ਦੀ ਤੁਸੀਂ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਉਹਨਾਂ ਸਾਰਿਆਂ ਦੀ ਚਮਚਾਗਿਰੀ ਕਰਦੇ ਰਹੀਆਂ ਤੇਰੀਆਂ 3 ਜਨਰੇਸ਼ਨਾਂ, ਤੂੰ ਹੁਣ ਇਧਰੋਂ ਰੱਜ ਕੇ ਉਧਰ ਜਾ ਵੜਿਆ। ਪਰ ਉਹ ਕਹਿ ਰਿਹਾ ਕਿ ਜੀ ਬਟ ਐਨ ਅਟੈਂਪਟ ਵਾਜ਼ ਮੇਡ ਟੂ ਸੁਪਰੈਸ ਮਾਈ ਨੈਸ਼ਨਲਿਸਟ ਵੌਇਸ ਇਨ ਦਾ ਕਾਂਗਰਸ। I was given a notice for speaking in the interest of Punjab and the country। ਹੁਣ ਜੇ ਤੁਸੀਂ ਸੁਨੀਲ ਜਾਖੜ ਦੀਆਂ ਪਿਛਲੇ ਦਹਾਕੇ ਦੀਆਂ ਹੀ ਉਹਦੀਆਂ ਸਟੇਟਮੈਂਟਾਂ ਕੱਢ ਲਓ, ਜਿਵੇਂ ਇਹ ਖੁੱਲ ਕੇ ਮੋਦੀ ਦੇ ਖਿਲਾਫ ਅਮਿਤ ਸ਼ਾਹ ਦੇ ਖਿਲਾਫ ਬੋਲਦਾ ਸੀ, ਪਰ ਹੁਣ ਇਹਨੂੰ ਆਲ ਆਫ ਏ ਸਡਨ ਮੋਦੀ ਔਰ ਅਮਿਤ ਸ਼ਾਹ ਚੋਂ ਵੱਡੇ ਲੀਡਰ ਨਜ਼ਰ ਆਏ। ਬੀਜੇਪੀ ਜਿਹੜੀ ਹੈ ਹਿੰਦੂਤਵਾ ਦੀ ਪੋਲਿਟਿਕਸ ਹੁਣ ਸੁਨੀਲ ਜਾਖੜ ਨੂੰ ਨਜ਼ਰ ਨਹੀਂ ਆਉਂਦੀ। ਹੁਣ ਇੰਡੀਆ ਦੀ ਨੈਸ਼ਨਲਿਸਟ ਪਾਲਿਸੀ ਔਰ ਪੰਜਾਬ ਦਾ ਇਹ ਹਿਤੈਸ਼ੀ ਨਜ਼ਰ ਆ ਰਿਹਾ। ਇਹ ਇੱਕ ਕਰਕੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਹ ਸਾਰੀ ਲਾਈਨ ਬੀਜੇਪੀ ਡਰਾ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਸਰਪ੍ਰਾਈਜ਼ਸ ਸਾਡੇ ਸਾਹਮਣੇ ਹੋਣਗੀਆਂ ਔਰ ਇਹ ਦੱਸਣਗੀਆਂ ਕਿ ਕਿਵੇਂ ਲੋਕ ਡਰਦੇ ਨੇ, ਕਿਵੇਂ ਝੁਕਦੇ ਨੇ, ਕਿਵੇਂ ਵਿਕਦੇ ਨੇ ਤੇ ਕਿਵੇਂ ਆਪਣਾ ਥੁੱਕਿਆ ਜਿਹੜਾ ਉਸ ਨੂੰ ਵਾਪਸ ਚੱਟਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਾਂਗੇ ਕਿ ਧਰਮਸ਼ਾਲਾ ਵਿੱਚ ਡੇਰਾ ਲਾਈ ਬੈਠੇ ਦਲਾਈ ਲਾਮੇ ਦੀ ਅਮਰੀਕਨ ਐਂਬੈਸਡਰ ਨਾਲ ਲਗਭਗ 8 ਸਾਲ ਬਾਅਦ ਮੁਲਾਕਾਤ ਹੋਈ। ਦਲਾਈ ਲਾਮੇ ਨੇ ਚੀਨ ਦੀ ਨਿੰਦਿਆ ਕਰਨ ਦੇ ਨਾਲ ਭਾਰਤੀ ਡੈਮੋਕ੍ਰੇਸੀ ਦੀ ਤੁਲਨਾ ਅਮਰੀਕਾ ਨਾਲ ਕਰਦਿਆਂ ਭਾਰਤ ਦੀ ਜੰਮ ਕੇ ਤਾਰੀਫ ਕੀਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੋਈ ਵੀ ਇਨਸਾਨ ਜਿਸ ਨੇ ਧਾਰਮਿਕ ਬਾਣਾ ਪਾਇਆ ਹੋਏ ਉਹ ਝੂਠ ਦੇ ਉੱਤੇ ਮਬਨੀ ਗੱਲਬਾਤ ਕਰੇ, ਕਿਸੇ ਝੂਠੇ ਦੀ ਤਾਰੀਫ ਕਰੇ, ਤਾਂ ਫਿਰ ਉਹਨੂੰ ਧਾਰਮਿਕ ਕਹਾਣ ਦਾ ਜਾਂ ਉਹਨੂੰ ਧਾਰਮਿਕ ਕਹਿਣਾ ਇਹ ਧਰਮ ਦੀ ਵੀ ਜਿਹੜੀ ਹੈ ਉਹ ਬੇਇੱਜ਼ਤੀ ਵਾਂਗ ਹੁੰਦਾ ਹੈ। ਅੱਛਾ। ਦਲਾਈ ਲਾਮਾ ਜਿਹਨੂੰ ਦੁਨੀਆ ਦੇ ਵਿੱਚ ਤਿਬਤਨ ਬੁੱਧਿਜ਼ਮ ਦੇ ਆਗੂ ਦੇ ਤੌਰ ਤੇ ਪ੍ਰੈਜ਼ੈਂਟ ਹੀ ਨਹੀਂ ਕੀਤਾ ਗਿਆ, ਉਹਨੂੰ ਐਂਬੈਸਡਰ ਆਫ ਪੀਸ ਦੇ ਥੱਲੇ ਨੋਬਲ ਪੀਸ ਪ੍ਰਾਈਜ਼ ਵੀ ਦਿੱਤਾ ਗਿਆ। ਉਹ ਧਰਮਸ਼ਾਲਾ ਮੈਕਲੋਟਗੰਜ ਅਪਰ ਧਰਮਸ਼ਾਲਾ ਜਿਹਨੂੰ ਕਹਿੰਦੇ ਨੇ, ਜਿਹੜਾ ਅੰਮ੍ਰਿਤਸਰ ਤੋਂ ਆਲਮੋਸਟ ਜਿਹੜਾ ਉਹ 90 ਕਿਲੋਮੀਟਰ ਪਠਾਨਕੋਟ ਹੈ, ਇੰਨਾ ਉੱਥੋਂ ਧਰਮਸ਼ਾਲਾ ਹੈ ਆਲਮੋਸਟ 180 ਕਿਲੋਮੀਟਰ ਦੂਰ ਹੈ। ਪੰਜਾਬ ਬਾਰਡਰ ਤੋਂ 90 ਕਿਲੋਮੀਟਰਸ ਹੈ। ਅੱਛਾ। ਔਰ ਇਹ ਦਲਾਈ ਲਾਮਾ ਜਿਹੜਾ ਜਦੋਂ 14-15 ਸਾਲ ਦਾ ਸੀ, ਅਮਰੀਕਾ ਦੀ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਇੱਕ ਸਾਂਝੇ ਆਪਰੇਸ਼ਨ ਰਾਹੀਂ
ਇਸ ਨੂੰ ਤਿੱਬਤ ਚੋਂ ਕੱਢਿਆ ਸੀ। ਸਿੰਸ 1959 ਇਸ ਨੂੰ ਉੱਥੇ ਬਿਠਾਇਆ ਹੋਇਆ ਔਰ ਇਸ ਨੂੰ ਇਸਤੇਮਾਲ ਕੀਤਾ ਗਿਆ ਅਮਰੀਕਾ ਵੱਲੋਂ ਖੁੱਲ੍ਹ ਕੇ ਚਾਈਨਾ ਨੂੰ ਭੰਡਣ ਦੇ ਲਈ ਵੀ ਤਿੱਬਤਨ ਪੋਲੀਟੀਕਲ ਐਸਪੀਰੇਸ਼ਨਸ ਦੇ ਨਾਂ ਥੱਲੇ। ਔਰ ਭਾਰਤ ਨੇ ਵੀ ਕਿਵੇਂ ਜਦੋਂ ਦਲਾਈ ਲਾਮਾ ਆਇਆ ਕਿੰਨੀਆਂ ਖਚਰਾਂ ਸੋਨੇ ਦੀਆਂ ਨਾਲ ਆਈਆਂ, ਨਹਿਰੂ ਨੇ ਕੀ ਡੀਲ ਬਣਾਈ, ਪਰ ਜ਼ਾਹਰ ਹੈ ਕਿ ਇੰਟੈਲੀਜੈਂਸ ਬਿਊਰੋ ਔਰ CIA ਉਹਨਾਂ ਦਾ ਇਹ ਜੁਆਇੰਟ ਆਪਰੇਸ਼ਨ ਸੀ ਔਰ ਉੱਥੇ ਵੀ ਇਹਨਾਂ ਨੇ ਆਪਣਾ ਇੱਕ ਪੂਰਾ ਐਮਪਾਇਰ ਬਣਾਇਆ ਹੋਇਆ ਜਿਹਦੀ ਫੰਡਿੰਗ ਅਮਰੀਕਨ ਔਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੋਰ ਇੰਟਰਨੈਸ਼ਨਲ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ। ਅੱਛਾ। ਪਰ ਜਦੋਂ ਅਮਰੀਕਾ ਨੇ ਮੁਖਤਾਰਾ ਚੀਨ ਦੇ ਨਾਲ 1970s ਦੇ ਵਿੱਚ ਰਾਬਤਾ ਖੋਲ੍ਹਿਆ ਤੇ ਇਹ ਕਮਿਟਮੈਂਟ ਦਿੱਤੀ ਗਈ ਕਿ ਤਿੱਬਤ ਨੂੰ ਉਹ ਚੀਨ ਦਾ ਇਨਸੈਪਰੇਬਲ ਪਾਰਟ ਸਮਝਦੇ ਨੇ ਔਰ ਉਸ ਤੋਂ ਬਾਅਦ ਈਵਨ ਦਲਾਈ ਲਾਮੇ ਦੀ ਸਟੇਟਮੈਂਟ ਵੀ ਤੁਹਾਨੂੰ ਉਹ ਕੋਈ ਤਿੱਬਤ ਦੀ ਚੀਨ ਤੋਂ ਮੁਕੰਮਲ ਆਜ਼ਾਦੀ ਦੀ ਗੱਲ ਨਹੀਂ ਹੈ, ਇਨਰ ਆਟੋਨਮੀ ਦੀ ਗੱਲ ਕਰਦਾ। ਹਾਲਾਂਕਿ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ ਹੋਈ ਹੈ ਔਰ ਦੂਜਾ ਵੀ ਟਰੰਪ ਨੇ ਆਪਣੇ ਇਨੀਸ਼ੀਅਲ ਪੀਰੀਅਡਸ ਦੇ ਵਿੱਚ ਤਾਂ ਇਸ ਇਸ਼ੂ ਨੂੰ ਬਹੁਤਾ ਨਹੀਂ ਉਭਾਰਿਆ ਜਾਂ ਉਹਨੂੰ ਮੂੰਹ ਨਹੀਂ ਲਾਇਆ, ਪਰ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ 8 ਸਾਲ ਬਾਅਦ ਲਗਭਗ ਤਿੱਬਤ ਦੇ ਨਾਲ ਡੀਲ ਕਰਨ ਦੇ ਲਈ ਸਪੈਸ਼ਲ ਕੋਆਰਡੀਨੇਟਰ ਐਂਡ ਵੋਏਜ ਐਂਬੈਸਡਰ ਥਾਪਿਆ ਜਿਹੜੀ ਹੈ ਉਜ਼ਰਾ ਜ਼ੀਆ ਨੂੰ। ਔਰ ਇਹ ਮਾਈ ਜਿਹੜੀ ਹੈ ਇਹ ਪਿਛਲੇ ਦਿਨਾਂ 'ਚ ਕੱਲ੍ਹ ਹੀ ਜਿਹੜਾ ਉਹ ਜਾ ਕੇ ਉਹਨੂੰ ਦਲਾਈ ਲਾਮੇ ਨੂੰ ਮਿਲੀ ਮੈਕਲੋਡਗੰਜ ਅਪਰ ਧਰਮਸ਼ਾਲਾ ਜਿੱਥੇ ਬੈਠੇ ਔਰ ਉਹੀ ਗੱਲਾਂ ਕਿ ਜੀ ਚਾਈਨਾ ਇਹ ਕਰ ਰਿਹਾ ਉਹ ਕਰ ਰਿਹਾ। ਲੇਕਿਨ ਚਲੋ ਜੇ ਇਕੱਲਾ ਤਿੱਬਤ ਦੇ ਹਵਾਲੇ ਨਾਲ ਅਮਰੀਕਨ ਡਿਪਲੋਮੈਟ ਨੇ ਤਾਂ ਕਹਿਣਾ ਹੀ ਆ, ਉਹ ਤਾਂ ਇਸ ਕੰਮ ਲਈ ਉਹਨੂੰ ਅਪਾਇੰਟ ਕੀਤਾ, ਪਰ ਦਲਾਈ ਲਾਮਾ ਜੇ ਇਕੱਲਾ ਉਹ ਵੀ ਆਪਣਾ ਸਿਰਫ ਤਿੱਬਤਨ ਲੋਕਾਂ ਦੀ ਗੱਲ ਕਰਦਾ ਤੇ ਫਿਰ ਸ਼ਾਇਦ ਸਾਨੂੰ ਵੀ ਲੱਗਦਾ ਭਾਈ ਜਿੱਥੋਂ ਤਨਖਾਹ ਆ ਰਹੀ ਹੈ ਉਹਨਾਂ ਦੀ ਗੱਲ ਕਰਨੀ ਹੈ, ਪਰ ਕਿਵੇਂ ਐਕਸਟਰਾ ਮਾਈਲ ਜਾ ਕੇ ਉਹ ਭਾਰਤ ਦੇ ਵਿੱਚ ਜੋ ਕੁਝ ਬਾਕੀ ਅਕਲੀਅਤਾਂ ਦੇ ਨਾਲ ਹੋ ਰਿਹਾ ਹੈ ਉਸ ਬਾਰੇ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ। ਜਦੋਂ ਮੈਂ ਜਿਹੜਾ 180 ਕਿਲੋਮੀਟਰ ਅੰਮ੍ਰਿਤਸਰ ਤੋਂ ਧਰਮਸ਼ਾਲਾ ਦੀ ਗੱਲ ਕੀਤੀ ਤਾਂ ਜੂਨ 84 ਦਾ ਘੱਲੂਘਾਰਾ ਸਾਡੇ ਸਾਹਮਣੇ ਹੈ ਕਿ ਉਸੇ ਹੀ ਦਰਬਾਰ ਸਾਹਿਬ 'ਚ 1969 'ਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਦਲਾਈ ਲਾਮਾ ਇਨਵਾਈਟਡ ਸੀ ਐਜ਼ ਏ ਬੁੱਧਿਸਟ ਮੰਕ। ਲੇਕਿਨ ਦਰਬਾਰ ਸਾਹਿਬ ਤੇ ਘੱਲੂਘਾਰਾ ਵਾਪਰਦਾ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ, ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ, ਅੱਜ ਜੋ ਚੱਲ ਰਿਹਾ ਉਹਦੇ ਬਾਰੇ ਉਹਦੇ ਕੋਲ ਕਹਿਣ ਲਈ ਕੋਈ ਅਲਫਾਜ਼ ਨਹੀਂ ਨੇ ਔਰ ਉਹ ਇਹਦੇ 'ਚ ਕਹਿ ਰਿਹਾ ਕਿ meeting with the visiting US Special Coordinator on Tibet, Uzra Zia, on a rare high-level visit from Washington to Dharamsala. The exiled Tibetan spiritual leader praised the democratic freedoms in the USA and in India. ਉਹ ਹੁਣ ਇਕੁਏਟ ਕਰ ਰਿਹਾ ਕਿ ਜੀ ਦੇਖੋ ਅਮਰੀਕਾ 'ਚ ਵੀ ਧਾਰਮਿਕ ਫਰੀडम ਹੈ ਔਰ ਆਜ਼ਾਦੀਆਂ ਨੇ ਔਰ ਭਾਰਤ, ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ। ਅੱਜ ਜਿਸ ਅਮਰੀਕਾ ਦੇ US ਸਰਫ ਨੇ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਹੋਏ ਕਿ ਭਾਈ ਇਹ ਰੈੱਡ ਜ਼ੋਨ 'ਚ ਰੱਖਿਆ ਹੋਇਆ ਔਰ ਜੋ ਅਕਲੀਅਤਾਂ ਨਾਲ ਹੋ ਰਿਹਾ, ਸੋ ਮੈਂ ਸਮਝਦਾ ਵੀ ਇਹ ਵੀ ਇੱਕ ਫਰਾਡ ਹੈ ਦਲਾਈ ਲਾਮਾ ਜਿਹੜਾ ਧਾਰਮਿਕ ਗਾਰਬ ਦੇ ਥੱਲੇ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ 'ਚ, ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਚੀਰੈ, ਲੱਖ 84 ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੇ, ਹਰ ਜਿਉ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ, ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ, ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਈ ਹੈ ਦੂਜਾ ਅਵਰ ਨਾ ਕੋਏ ਰਹਾਓ। ਰਹਾਓ ਦੀ ਤੁਕ ਸੈਂਟਰਲ ਨੁਕਤਾ ਹੈ। ਹੇ ਮੇਰੇ ਮਨ, ਵਾਹਿਗੁਰੂ ਦੇ ਨਾਮ ਦੇ ਵਿੱਚ ਇਮਰਸ ਹੋ ਕੇ ਰੱਤੇ ਹੁੰਦਾ, ਡੁੱਬ ਜਾਣਾ, ਇਸ ਦੇ ਵਿੱਚੋਂ ਹੀ ਸੁੱਖ ਮਿਲਦਾ। ਗੁਰੂ ਦੀ ਮੱਤ ਹੈ ਕਿ ਉਸ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਕਰੋ, ਵਾਹਿਗੁਰੂ ਵਰਗਾ ਦੂਸਰਾ ਹੋਰ ਕੋਈ ਨਹੀਂ ਹੈ। ਫਿਰ ਵਾਹਿਗੁਰੂ ਜੀ ਨੂੰ ਐਡਰੈਸ ਕਰਦੇ ਆ, ਹਰ ਜੀ ਸੱਚਾ ਸੱਚ ਤੂੰ ਸਭ ਕੁਝ ਤੇਰਾ ਚੀਰੈ, ਚੀਰੈ ਹੁੰਦਾ ਹੱਦਬੰਦੀ, ਤੇਰੇ ਕੰਟਰੋਲ 'ਚ ਕਿ ਤੂੰ ਸੱਚਾ ਹੈ, ਸਭ ਕੁਝ ਤੇਰੇ ਕਾਬੂ 'ਚ ਹੈ, ਲੱਖ 84 ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੇ, ਕਿ ਜਿਨ੍ਹਾਂ ਨੇ ਕਿਸੇ ਗੁਰੂ ਪੀਰ ਦਾ ਸਹਾਰਾ ਲੈ ਕੇ ਤੁਹਾਡੇ ਤੱਕ
ਤੁਹਾਡੇ ਨਾਲ ਕੁਰਬਤ ਹਾਸਲ ਨਹੀਂ ਕੀਤੀ, ਉਹ 84 ਲੱਖ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ, ਉਹਨਾਂ ਦਾ ਜਨਮ ਸਫਲ ਨਹੀਂ ਹੁੰਦਾ। ਹਰ ਜੀਓ ਬਖਸ਼ੇ ਬਖਸ਼ ਲੈ, ਸੂਖ ਸਦਾ ਸਰੀਰੇ। ਹੇ ਵਾਹਿਗੁਰੂ, ਸਾਡੇ ਗੁਨਾਹ ਨੂੰ ਬਖਸ਼ ਲਓ, ਸਾਡੇ ਅੰਦਰ ਆਪਣੇ ਨਾਮ ਦੀ ਯਾਦ ਦਿਓ, ਜਿਸ ਨਾਲ ਸਾਡਾ ਸਰੀਰ ਵੀ ਸੁਖੀ ਹੋਏ। ਗੁਰ ਪ੍ਰਸਾਦੀ ਸੇਵ ਕਰੀ, ਸੱਚ ਗਹਿਰ ਗੰਭੀਰ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਸੱਚੇ ਜਿਹੜਾ ਗਹਿਰ ਹੈ, ਗੰਭੀਰ ਹੈ, ਵਾਹਿਗੁਰੂ ਦੀ ਇਬਾਦਤ ਹੋ ਸਕਦੀ ਹੈ, ਵਾਹਿਗੁਰੂ ਦੀ ਸੇਵਾ ਹੋ ਸਕਦੀ ਹੈ। ਅੱਛਾ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ। ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਧਰਮ ਰਾਏ ਜਿਹੜਾ ਜਸਟਿਸ ਕਰਦਾ ਹੈ, ਗਲਤ ਔਰ ਠੀਕ ਦਾ ਫੈਸਲਾ ਕਰਦਾ ਹੈ, ਅੱਛਾ, ਕਿ ਉਸ ਨੂੰ ਇਹ ਹੁਕਮ ਹੈ ਵਾਹਿਗੁਰੂ ਦਾ ਕਿ ਉਹ ਸੱਚੀ ਵਿਚਾਰ ਧਰਮ ਦੇ ਮੁਤਾਬਕ ਨਿਆਂ ਕਰੇ। ਜਿਹੜੇ ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਦੂਸਰੇ ਉਹ ਨੇ ਜਿਹੜੀਆਂ ਮਾੜੀਆਂ ਰੂਹਾਂ ਨੇ, ਈਵਲ ਸੋਲਸ ਨੇ, ਉਹ ਭਰਮ ਦੇ ਵਿੱਚ, ਦੁਬਿਧਾ ਦੇ ਵਿੱਚ ਫਸੇ ਹੋਏ, ਉਹ ਜਿਹੜੇ ਨੇ ਉਸ ਦੀ ਸਜ਼ਾ ਦੇ ਫਿਰ ਹੱਕਦਾਰ ਬਣਦੇ ਨੇ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ। ਕਿ ਜਿਹੜੀਆਂ ਅਧਿਆਤਮੀ ਰੂਹਾਂ ਨੇ, ਰੂਹਾਨੀ ਰੂਹਾਂ ਨੇ, ਉਹ ਵਾਹਿਗੁਰੂ ਦੇ ਨਾਮ ਦੇ ਰਸਤੇ ਤੇ ਤੁਰਦੀਆਂ ਨੇ, ਉਸ ਇੱਕ ਵਾਹਿਗੁਰੂ ਨੂੰ ਯਾਦ ਕਰਦੀਆਂ ਨੇ। ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਕਿ ਇਹ ਜਿਹੜਾ ਇਨਸਾਫ ਦਾ, ਧਰਮ ਦਾ, ਰਾਈਟੀਅਸਨੈਸ ਦਾ ਐਂਜਲ ਧਰਮ ਰਾਏ ਹੈ, ਉਹ ਵੀ ਉਹਨਾਂ ਦੀ ਖਿਦਮਤ 'ਚ ਹਾਜ਼ਰ ਹੁੰਦਾ ਹੈ, ਜਿਹੜੀਆਂ ਰੂਹਾਂ ਵਾਹਿਗੁਰੂ ਦੀ ਯਾਦ ਨੂੰ ਸਮਰਪਿਤ ਹੁੰਦੀਆਂ। ਅੱਛਾ। ਮਨ ਕੇ ਵਿਕਾਰ ਮਨੈ ਤਜੈ, ਮਨ ਚੂਕੈ ਮੋਹ ਅਭਮਾਨ। ਆਤਮ ਰਾਮ ਪਛਾਣਿਆ, ਸਹਿਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨਾ ਪਾਈਐ, ਮਨ ਮੁਖ ਫਿਰੈ ਦੀਵਾਨ। ਸ਼ਬਦ ਨਾ ਚੀਨੈ, ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ। ਮਨ ਕੇ ਵਿਕਾਰ ਮਨੈ ਤਜੈ, ਮਨ ਚੂਕੈ ਮੋਹ ਅਭਮਾਨ। ਕਿ ਵਾਹਿਗੁਰੂ ਦੇ ਰਸਤੇ ਤੇ ਜਿਹੜੇ ਤੁਰੇ ਹੋਏ ਨੇ, ਆਤਮ ਰਾਮ ਪਛਾਣਿਆ, ਸਹਿਜੇ ਨਾਮ ਸਮਾਨ। ਕਿ ਜਿਨ੍ਹਾਂ ਨੇ ਉਸ ਆਤਮ ਰਾਮ, ਉਸ ਵਾਹਿਗੁਰੂ ਨੂੰ ਪਛਾਣਿਆ, ਉਹ ਸਹਿਜ ਦੇ ਵਿੱਚ, ਸਹਿਜੇ ਹੀ ਨਾਮ ਦੇ ਵਿੱਚ ਸਮਾ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿਕਾਰ ਖਤਮ ਹੋ ਜਾਂਦੇ ਨੇ, ਮਨ ਚੋਂ ਮੋਹ ਤੇ ਹੰਕਾਰ ਇਹ ਖਤਮ ਹੋ ਜਾਂਦਾ ਹੈ। ਬਿਨ ਸਤਿਗੁਰ ਮੁਕਤ ਨਾ ਪਾਈਐ, ਮਨਮੁਖ ਫਿਰੈ ਦੀਵਾਨ। ਕਿ ਜਿਹੜੇ ਮਨਮੁਖ ਨੇ, ਕਿਉਂਕਿ ਉਹ ਸਤਿਗੁਰੂ ਦਾ ਸਹਾਰਾ ਨਹੀਂ ਲੈਂਦੇ, ਉਹ ਪਾਗਲਾਂ ਵਾਂਗ ਇੱਧਰ ਉੱਧਰ ਭਟਕਦੇ ਫਿਰਦੇ ਨੇ, ਉਹਨਾਂ ਦੀ ਮੁਕਤੀ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਸ਼ਬਦ ਨਾ ਚੀਨੈ, ਉਹ ਵਾਹਿਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਦੇ, ਅੰਦਰ ਦੇ ਤੱਤ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ। ਕਥਨੀ ਬਦਨੀ ਕਰੇ, ਜ਼ੁਬਾਨੀ ਕਲਾਮੀ, ਉਹ ਜਿਹੜੀਆਂ ਨੇ ਇਧਰਲੀਆਂ ਉਧਰਲੀਆਂ ਗੱਲਾਂ ਕਰਦੇ ਨੇ। ਵਿਖਿਆ ਮਾਹੇ ਸਮਾਨ। ਔਰ ਇਸ ਤਰ੍ਹਾਂ ਉਹ ਵਿਕਾਰਾਂ ਦੀ ਵਿਖਿਆ ਦੇ ਵਿੱਚ, ਵਿਖਾਰਾਂ ਦੇ ਜ਼ਹਿਰ ਵਿੱਚ ਫਸੇ ਰਹਿੰਦੇ ਨੇ। ਸਭ ਕੁਛ ਆਪੇ ਆਪ ਹੈ, ਦੂਜਾ ਆਵਰ ਨਾ ਕੋਏ। ਤੀਸਰੇ ਨਾਨਕ ਗੁਰੂ ਅਮਰਦਾਸ ਜੀ ਅਖੀਰ 'ਚ ਫਰਮਾਉਂਦੇ ਨੇ ਕਿ ਸਭ ਵਾਹਿਗੁਰੂ ਉਹ ਆਪੇ ਆਪ ਹੈ, ਦੂਸਰਾ ਉਸ ਵਰਗਾ ਕੋਈ ਨਹੀਂ ਹੈ, ਦੂਜਾ ਆਵਰ ਨਾ ਕੋਏ। ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਕਿ ਉਹ ਉਸ ਦਾ ਬੁਲਾਇਆ ਹੀ ਅਸੀਂ ਬੋਲਦੇ ਹਾਂ। ਜੋ ਅਸੀਂ ਵੀ ਕਹਿ ਰਹੇ ਹਾਂ, ਇਹ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੈ ਕਿ ਉਹ ਇਹ ਸ਼ੁਭ ਬਚਨ ਮੇਰੇ ਤੋਂ ਬੁਲਾ ਰਹੇ ਨੇ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸਮਾਲ ਤੂੰ, ਜਿਤ ਸੇਵੀਐ ਸੁਖ ਹੋਏ। ਕਿ ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਕਿ ਗੁਰਮੁਖ ਜਿਹੜੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਬਾਣੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਦਾ ਜ਼ਰੀਆ ਹੈ। ਉਸ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਮਿਲਾਵਾ ਹੁੰਦਾ ਹੈ। ਨਾਨਕ ਨਾਮ ਸੰਭਾਲ ਤੂੰ। ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਹੇ ਇਨਸਾਨ, ਉਸ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰ, ਉਸ ਨਾਮ ਦੇ ਨਾਲ ਜੁੜ, ਵਾਹਿਗੁਰੂ ਦੀ ਇਬਾਦਤ ਚਾ। ਤੂੰ ਜਿਤ ਸੇਵੀਐ ਸੁਖ ਹੋਏ। ਜਿਹਨੂੰ ਯਾਦ ਕਰਨ ਦੇ ਨਾਲ, ਜਿਹਦੀ ਸੇਵਾ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੁਰੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।